ਆ ਜਿਹੜੀ ਮੇਰੀ ਹੱਡੀ ਹੈ ਨਾ ਆਹ ਵਾਲੀ ਤੇ ਕੁੱਤੇ ਦੀ ਹੱਡੀ ਠੱਪਿਆਂ ਵਾਲਾ ਤਾਜੀ ਦਾਨਸ਼ ਨੂੰ ਸ਼ਾਮ ਨੂੰ ਕਹਿੰਦੇ ਯਾਰ ਜਾਣ ਦੇ ਤੇਰੇ ਨਹੀਂ ਵਾਦਿਆ ਹੋਣਾ ਯਾਰ ਮੈਨੂੰ ਰਕਸ਼ੇ ਦਾ ਪੁੱਛਦਾ ਨਹੀਂ ਆਪਣੀ ਮਰਜ਼ੀ ਨਾਲ ਖਾਲੇ ਤੇ ਲਾਇਆ ਹੁੰਦਾ ਉਹ ਜੀ ਕਹਿੰਦਾ ਮੇਰੀ ਜੋਹਰ ਤਾਂ ਮੈਂ ਫਿਰ ਸਮੋਸੀਆਂ ਲੈਂਦਾ ਤੇ ਰਕਸ਼ੇ ਦੇ ਮੈਨੂੰ ਲਗਾਓ ਜਿੰਨੇ ਜਿੰਨੇ ਬਹਿਣਾ ਬਹਿ ਜਾਵੇ ਜਿੰਨੇ ਜਿੰਨੇ ਉਤਰਨਾ ਉਤਰ ਜਾਵੇ ਅੱਗੇ ਬਗੈਰ ਦੀ ਵਜ੍ਹਾ ਤੋਂ 2 ਘੰਟੇ ਟ੍ਰੇਨ ਲੇਟ ਹੋ ਗਈ ਹਾਂ ਦੇ ਪਿੱਛੋਂ ਹੋਰ ਤਰ੍ਹਾਂ ਦਾ ਹਾਂ ਆ ਵੇਖੀ ਉਹ ਠਹਿਰ ਓਏ ਖਬਰਦਾਰ ਇਹੋ ਜਿਹੀ ਹਰਕਤ ਕੋ ਕੀਤੀ अस्सलाम वालेकुम नाज़रीन टी टाइम में खुश आमदीद या तुसी थोड़ा लेट नहीं आ सकते तुसी सवेरे सवेरे आके ठा के मैनू बहा लेने टी टाइम सोते ही मेरा बुग्गा मां ਇਹਦਾ ਬੇੜਾ ਗਰਕ ਸਭ ਤੋਂ ਪਹਿਲੇ ਇਹਨਾਂ ਦੋਵਾਂ ਦਾ ਹੁੰਦਾ ਹੀ यही जिंदगी है एंजॉय 12:30 ਵਜੇ ਹੀ ਬੈਲ ਵੱਜਣ ਲੱਗ ਪੈਂਦੀ ਕਾਇਦੇ ਆਜ਼ਮ ਨੇ ਕਿਹਾ ਕਾਮ 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 ਅਸੀਂ ਉਹਦੇ ਤੇ ਪੈਰੋਕਾਰ ਬਣੇ ਪਏ ਆ ਇਹ ਸਾਨੂੰ ਦੋਨਾਂ ਨੂੰ ਕਿਹਾ ਇਹਨਾਂ ਨੇ ਸੁਣਿਆ ਹੀ ਨਹੀਂ ਇਹ ਨਹੀਂ ਇਹ ਹੋਰ ਲੋਕ ਆ ਮਿੱਠਾ ਜੀ ਬਾਰੀਕ ਆਦਮੀ ਕਦੀ ਇਸ ਤਰ੍ਹਾਂ ਦੀ ਚਵਲ ਨਹੀਂ ਮਾਰਦਾ कदी नहीं करेगा सिक्का आदमी ਅਸੀਂ ਭੋਲੇ ਬਾਦਸ਼ਾਹ ਅਸੀਂ ਬੁੱਢੀ ਤੋਂ ਡਰਦੇ ਕੰਮ ਤੇ ਆ ਜੰਨੇ ਆ माशाल्लाह माशाल्लाह ਤੁਹਾਡੇ ਤੋਂ ਡਰਦੇ ਘਰ ਬੁੱਢੀ ਕੋਲ ਚਲ ਜੰਨੇ ਆ ਸਾਡੀ ਤੇ ਆ ਸ਼ਟਲ ਕੋਕ ਵਾਲਾ ਹਿਸਾਬ ਨਹੀਂ ਆ। ਤੂੰ ਵਿੱਚੋਂ ਨਿਕਲ यार इदा किदा ਉਹ ਡਰੇਗਾ ਤੇ ਤੁਹਾਨੂੰ ਡਰਾਏਗਾ ਤੇ ਤੁਸੀਂ ਡਰੋਗੇ ਨਿਕਲ ਜੰਨੇ ਆ ਭਾਈ ਨਾਲੇ ਤੁਹਾਨੂੰ ਟੈਨਸ਼ਨ ਕੋਈ ਨਹੀਂ ਹੈਗੀ ਤੁਸੀਂ ਇੱਥੋਂ ਉੱਠਣਾ ਇੱਥੇ ਅਸੀਂ ਘਰ ਜਾਣਾ ਤੈਨੂੰ ਪਤਾ ਬੱਚਿਆਂ ਦੇ ਪੈਂਪਰ ਦਾਲਾ ਨਿਮਕੋ ਇਹੀ ਰੌਲੇ ਘਰ ਫੁੱਫੋ ਰੁੱਸ ਗਈ ਭੈਣ ਰੁੱਸ ਗਈ ਇਹ ਰੌਲੇ ਦੀ ਜਾਨ ਛੱਡਣ ਦੇ ਅੱਛਾ ਉਹ ਜਾਂਦਾ ਘਰ ਕੋਈ ਸੌਣ ਤੇ ਨਹੀਂ ਜਾਂਦਾ ਸਿਰਫ ਪੈਪਰ ਪੂਪਰ ਫੜਾ ਕੇ ਆ ਜਾਂਦਾ ਮੈਂ ਤਾਂ ਘਰ ਜਾ ਕੇ ਰਾਮੂ ਕਾਕਾ ਬਣਿਆ ਹੁੰਦਾ ਚੀਜ਼ਾਂ ਹੀ ਪੂਰੀਆਂ ਕਰਦਾ ਰਹਿੰਦਾ ਵਾ ਉਹ ਤੇ ਠੀਕ ਹੈ ਨਾ ਅੱਛਾ ਇਹਨੂੰ ਛੱਡ ਲਾ ਦੇ ਐਡੀ ਅੱਛੀ ਸ਼ਰਟ ਪਾ ਕੇ ਤੇ ਆਰਾਮ ਨਾਲ ਐਂ ਕਰਕੇ ਬਹਿ ਇੰਜ ਕਰਕੇ ਬਹਿ ਕੋ ਇੰਜ ਏਦਾਂ ਗਰੂਰ ਤੇ ਕਬਰ ਹੁੰਦਾ ਵਾ ਨਹੀਂ ਆਉਂਦਾ ਉਹ ਥੋੜਾ ਇਹ ਸ਼ਰਟ ਦੀ ਤਾਰੀਫ ਹੋਈ ਆ ਇਹ ਮੈਨੂੰ ਲੱਗਦਾ ਉਸਤਾਦਾਂ ਨੇ ਦਿੱਤੀ ਨਹੀਂ ਤੇ ਬਾਕੀਆਂ ਦੀ ਆ ਵੇ ਓਏ ਅੱਲਾ ਦੇ ਬੰਦਿਆ ਤੂੰ ਕਿਉਂ ਇਸ ਸਿੱਧਾ ਕਾਲਾ ਕੱਟਾ ਹੀ ਪਾਇਆ ਇਹਨਾਂ ਨੇ ਦਿੱਤੀ ਹੁੰਦੀ ਤੇ ਸੋਨਾ ਸੀ ਸ਼ਖਸੀਅਤ ਉਹਦੀ ਨਿਖਰ ਕੇ ਆਈ ਹੈ ਸਾਰੀ ਜੀ ਏਦਾਂ ਲੱਗਦਾ ਕੇਬਲ ਚਲੇਗੀ ਉਹ ਤੂੰ ਵੀ ਇਦਾਂ ਹੀ ਲੱਗਣ ਦੇ ਚੂਚਾ ਧੁੱਪੇ ਫਿਰਨ ਦੇ ਆ ਨਹੀਂ ਨਹੀਂ ਪਤਾ ਕੀ ਹੈ ਆਪਣੇ ਰੰਗ ਚੇਂਜ ਕਰ ਰੰਗ ਕਿੰਨਾ ਕੁ ਚੇਂਜ ਕਰੀਏ ਉਸਤਾਦ ਜੀ ਕੀ ਹੋ ਗਿਆ ਸਾਡੀ ਸਕਿਨ ਉਹਨੂੰ ਮੰਨ ਕੋ ਉਸਤਾਦ ਜੀ ਤੁਸੀਂ ਰੰਗ ਕਹਿੰਦੇ ਯਾਰ ਇਹ ਸਾਨੂੰ ਆਪਸ ਚ ਗੱਲ ਕਰ ਲੈਂਦੇ ਜਾਂ ਤੂੰ ਕਰ ਲੈ ਜੁਗਤਾ ਕਿੰਨੀਆਂ ਲੈ ਕੇ ਆਇਆ ਆਦਰ ਓਹੋ ਬੱਚਾ ਹੈਗਾ ਵਾ ਮਾਰੂਗਾ ਭਾਜੀ ਕੀ ਕਰਦਾ ਵੱਡੀ ਗੱਲ ਹੋ ਰਹੀ ਤੈਨੂੰ ਪਤਾ ਜਦੋਂ ਹੁਸਨ ਦਾ ਜ਼ਿਕਰ ਹੋਵੇ ਉਦੋਂ ਨਹੀਂ ਮੈਂ ਇੰਟਰੈਪਸ਼ਨ ਬਰਦਾਸ਼ਤ ਕਰਦਾ ਅੱਡਿਆਂ ਦੇ ਵਿੱਚ ਇਦਾਂ ਦਾ ਸਰਾਣਾ ਪਿਆ ਹੁੰਦਾ ਵਾ ਪੁੱਛਾਂ ਦੇ ਉਹ ਤਾਂ ਬਹੁਤ ਬੁਰਾ ਹਾਲ ਹੋਇਆ ਬਹੁਤ ਗੰਦਾ ਜਿਹਾ ਦੇਖਿਆ ਸਾਰੇ ਅੱਡਿਆਂ ਤੇ ਫਿਰਨ ਵਾਲੇ 에어ਪੋਰਟ ਵਾਲੇ ਨੂੰ ਪਤਾ ਹੀ ਨਹੀਂ ਗੰਦੇ ਸਰਾਣੇ ਉਸਤਾਦ ਜੀ ਹੁਸਨ ਦਾ ਜਦੋਂ ਜਦੋਂ ਜ਼ਿਕਰ ਹੋਏਗਾ ਨਾ ਹਮ ਯਾਦ ਆएंगे ਹਵਾਲੋਂ ਕੀ ਤਰ੍ਹਾਂ ਓਏ ਤੁਸੀਂ ਹੁਣ ਇੱਕ ਗੌਰ ਕਰਨਾ ਸਬੂਤ ਦੇ ਨਾਲ ਗੱਲ ਕਰਾਂਗੇ ਖਰੀਦ ਸਾਹਿਬ ਪ੍ਰੂਫ ਦੇ ਨਾਲ ਅੱਛਾ ਮੈਂ ਹੁਣ ਮੁਸਕਰਾਵਾਂਗਾ ਤੇ ਤੁਸੀਂ ਦੇਖਣਾ ਮੇਰੇ ਚਿਹਰੇ ਤੇ ਡਿੰਪਲ ਬਣਦੇ ਹਾਂ ਸਾਡੀ ਗੌਰ ਕਰਨਾ ਜ਼ਰਾ ਇਹ ਇੱਥੇ ਬੰਨੇ ਜੀ ਇੱਕ ਮਿੰਟ ਅੱਜ ਮੈਨੂੰ ਦੁਬਾਰਾ ਕਹਿਣਾ ਜ਼ਰਾ ਮੇਰਾ ਧਿਆਨ ਹੋਰ ਪਾਸੇ ਸੀ ਕੀ ਕਿਹਾ ਤੁਸੀਂ ਮੈਂ ਕਿਹਾ ਜੀ ਹੁਣ ਮੈਂ ਮੁਸਕਰਾਵਾਂਗਾ ਤੇ ਮੇਰੇ ਚਿਹਰੇ ਤੇ ਡਿੰਪਲ ਬਣਨਗੇ ਬਣਾ ਅੱਛਾ ਜੀ ਇਹ ਦੇਖਣਾ ਜ਼ਰਾ ਕਿੱਦਾਂ ਇੱਥੇ ਚੈੱਕ ਕਰ ਹਾਂ ਵਾਹ ਔਰ ਬਾਰਿਸ਼ ਜ਼ਰਾ ਉਧਰ ਨੂੰ ਮੂੰਹ ਕਰਕੇ ਬਣਾ ਇਹ ਕਿੱਦਾਂ ਕਰ ਲਿਆ ਲੈ ਵੀ ਬੜਾ ਪੱਧਰਾ ਡਿੰਪਲ ਸੀ ਮੈਂ ਅੱਜ ਪਹਿਲੀ ਹੋਈ ਇਹ ਡਿੰਪਲ ਨਹੀਂ ਹੈ ਜਦੋਂ ਪਦਾਇ ਦੇਵੇ ਕਿ ਤਾਜ ਨੇ ਕਹਿੰਦਾ ਕਿੱਧਰ ਆ ਗਿਆ ਜਿਹੜੀ ਅੱਡੀ ਮਾਰੀ ਸੀ ਉਹ ਆ ਜੈਲਸ ਇੱਕ ਮਿੰਟ ਉਸਤਾਦ ਜੀ ਤੁਸੀਂ ਗੌਰ ਤੇ ਕਰੋ ਇਧਰ ਥੋੜਾ ਜਿਹਾ ਹੋਰ ਐ ਵੇਖਿਓ ਜਰਾ ਪਲੀਜ਼ ਓਏ ਯਾਰ ਮੇਰੇ ਨਾਲ ਤੁਹਾਨੂੰ ਵੇਖ ਲਓ ਏਦਾਂ ਨਾ ਕਰੋ ਕਿਸੇ ਦੇ ਡਿੰਪਲਾਂ ਤੇ ਏਦਾਂ ਨਹੀਂ ਕਰੀਦਾ ਉਹਦੇ ਰੱਬ ਨੇ ਦਿੱਤੇ ਨੇ ਡਿੰਪਲ ਘੱਟ ਕਬਾੜੀਆ ਬਹੁਤ ਨਜ਼ਰ ਆ ਰਿਹਾ ਡਿੰਪਲ ਕਬਾੜੀਆ ਨਹੀਂ ਫਰੀਦਾ ਵੇਖ ਤੈਨੂੰ ਕਸਮ ਲੱਗੇ ਨਾ ਲਾ ਆਪਣੀ ਕਬਰ ਚ ਵੀ ਨਹੀਂ ਤੂੰ ਪੈਣਾ ਨਾ ਮੇਰੀ ਚ ਪੈਣਾ ਵੇਖੀ ਗੱਲ ਮੇਰੇ ਨਾਲ ਦੀ ਨਾ ਮੇਰੇ ਪ੍ਰੈਸ਼ਰ ਚ ਨਾ ਆਈਆਂ ਦੱਸ ਆਹੋ ਉਹ ਤੇ ਪ੍ਰੈਸ਼ਰ ਚ ਨਾ ਆਈ ਯਾਰ ਤੂੰ ਕਿਤੇ ਬਚਪਨ ਚ ਸੂਆ ਨਿਕਾਉਣ ਵਾਲੀ ਆਟਮ ਤਾਂ ਨਹੀਂ ਕਰਦਾ ਨਹੀਂ ਨਹੀਂ ਉਹਨੇ ਪੁੱਛੇ ਨੇ ਸਵੇਰੇ ਨਾਸ਼ਤਾ ਕਾਹਦਾ ਕਰਕੇ ਆਇਆ ਇਹ ਬਾਹਰ ਬੈਠਾ ਹੈ ਕਿ ਸਿਗਰਟ ਸੁਗਰਟ ਪੀ ਲਿਆ ਸੀ ਸਹੀ ਦੱਸੀ ਨਹੀਂ ਇਹ ਨਹੀਂ ਪੀਂਦਾ ਸਰ ਮੈਂ ਸਿਗਰਟ ਫਿਰ ਇਹਨੂੰ ਕੀ ਹੋਇਆ ਤਾਜੀ ਇਹ ਕੋਈ ਚੀਜ਼ ਖਾਧੀ ਗਲਤ ਨਹੀਂ ਨਹੀਂ ਗਲਤ ਸ਼ੈਵਾ ਇਹ ਅਸਲ ਚ ਇਹਨਾਂ ਦਾ ਇਹ ਵੀ ਰੌਲਾ ਨਾ ਜਿੰਨਾ ਮਹੱਲਿਆਂ ਚ ਨਾ ਉੱਥੇ ਐਕਸਪਾਇਰ ਚੀਜ਼ਾਂ ਤੇ ਨਾਨ ਐਕਸਪਾਇਰ ਚੀਜ਼ਾਂ ਦਾ ਪਤਾ ਨਹੀਂ ਨਾ ਲੱਗਦਾ ਮੱਲੇ ਜਿੱਥੇ ਇਹ ਰਹਿੰਦਾ ਹੁਣ ਉੱਥੇ ਡਬਲ ਰੋਟੀ ਲੈਣਾ ਦਿਲ ਕਰ 9 ਮਹੀਨੇ ਦੀ ਪਈ ਹੋਵੇ ਕਿਰਲੀ ਦਾ ਕੋਈ ਨਿਜ਼ਾਮ ਉੱਥੇ ਹੋ ਗਿਆ ਹੋਵੇ ਕੋਈ ਮੱਛਰ ਬੈਠੇ ਹੋਣ ਉਹ ਖਾ ਗਿਆ ਹੋਵੇ ਉਹ ਆਲ ਫੋਲ ਹੋ ਗਿਆ ਵਿਚਾਰਾ ਅਸੀਂ ਰਾਜ਼ਾਬਾਦ ਨਹੀਂ ਰਹਿੰਦੇ ਜੋਹਰ ਕਲੋਨੀ ਆ ਜੋਹਰ ਕਲੋਨੀ ਇੱਕ ਗਲੀ ਦੇ ਫਾਸਲੇ ਤੇ ਵੱਡਾ ਹਾਈ ਸਕੂਲ ਮੁੰਡਿਆਂ ਦਾ ਇੱਕ ਕੁੜੀਆਂ ਦਾ
ਫਿਰ ਥੋੜੇ ਜਿਹੇ ਫਾਸਲੇ ਤੇ ਫਿਰ ਹਾਈ ਸਕੂਲ ਮੁੰਡਿਆਂ ਦਾ, ਫਿਰ ਕੁੜੀਆਂ ਦਾ, ਵਿਚਕਾਰ ਹਸਪਤਾਲ, 3 ਪਾਰਕ, 3 ਮਸਜਿਦਾਂ, ਕਬਰਸਤਾਨ, ਬਾਉਂਡਰੀ ਵਾਲ, ਗੇਟ ਲੱਗਾ, ਸਿਕਿਉਰਿਟੀ, ਸਟਰੀਟ ਲਾਈਟਾਂ। ਤੇ ਤੂੰ ਕਿੱਥੇ ਰਹਿਣਾ? ਪਿੱਛੇ ਤੇ ਜਗ੍ਹਾ ਹੀ ਨਹੀਂ ਬਚਦੀ। ਆ ਤੇ ਸਾਰਾ ਖਲਾਰਾ ਤੂੰ ਦੱਸਿਆ ਵੀ ਆਹੋ, ਉਹ ਲੰਘ ਕੇ ਇਸ ਖਾਲੇ ਤੋਂ ਬਾਅਦ ਕਿੱਥੇ ਘਰ ਬਣਨ ਦੀ ਰਹਿ ਜਾਂਦੀ ਗੁੰਜਾਇਸ਼? ਨਹੀਂ ਘਰ ਲੈਦਾ ਨੇ ਪਲਾਟ ਕੱਟੇ ਹੋਏ ਉਸਤਾਦ ਜੀ, 3-3 ਮਰਲੇ ਦੀ ਕਟਿੰਗ, 5-5 ਮਰਲੇ ਦੀ ਕਟਿੰਗ, ਲਓ ਜੀ, ਕੋਠੀਆਂ ਵਰਗਾ ਸਾਡਾ 3 ਲਓ ਮਰਲੇ। ਜੀ, ਇਹ ਕੋਠੀਆਂ ਵਰਗਾ ਜਿੱਥੇ ਮਾਹੌਲ ਹੋਵੇ ਉੱਥੇ 3-3 ਮਰਲੇ ਦੀ ਕਟਿੰਗ। ਠੀਕ ਆ, ਕਟਿੰਗ ਤੇ ਇੱਧਰ ਮਰਲੇ ਦੀ ਤੇ ਮਾਲ ਕੋਠੀਆਂ ਵਾਲਾ। ਝੂਠ ਕੋਈ ਵੀ ਮੈਂ ਕਹਾਂ ਮੇਰੀ ਜ਼ਬਾਨ ਸੜ ਜੇ ਉਸਤਾਦ ਜੀ, ਆ ਮੇਰੀ ਸਕਿਨ ਤੇ ਕੋਈ ਕਤਰਾ ਤੁਸੀਂ ਇੰਜ ਸੁੱਟੋ, ਓਕੇ, ਇੰਜ ਤਿਲਕਦਾ ਹੀ ਥੱਲੇ ਜਾਏਗਾ। ਤੁਸੀਂ ਵਿਹਲੇ ਹੋ ਕੇ ਨਾ ਕਤਰਾ ਸੁੱਟਿਓ ਥੋੜਾ ਜਿਹਾ ਤੇ ਵੇਖੋ ਤੇ ਲੱਗੇ ਹੁੰਦਾ ਥੱਲੇ। ਅਸੀਂ ਤਜਰਬਾ ਤਾਂ ਕਰ ਸਕਦੇ ਨਾ। ਤਾਜੀ ਤਿਲਕ ਕੇ ਨਹੀਂ ਹੁੰਦਾ, ਉਹ ਜਦੋਂ ਤੱਤੇ ਤਵੇ ਤੇ ਨਹੀਂ ਪਾਣੀ ਪਾਏ ਉਹ ਉਬਲਦਾ, ਉਦੋਂ ਉਹ ਧੂਆਂ ਵੀ ਨਿਕਲਦਾ। ਉਹ ਟੈਪ ਨਹੀਂ ਉਹ ਟੈਪ ਨਹੀਂ, ਇਹ ਮਲੈਮੀਅਤ ਹੁੰਦੀ ਆ, ਮਲੈਮੀਅਤ, ਕੋਮਲਪਨ ਕਹਿੰਦੇ ਇਹਨੂੰ। ਉਹ ਜਿੱਥੋਂ ਕਤਰਾ ਜਾਂਦਾ ਵਾ ਉੱਥੇ ਉਨੀ ਝਰੀਟ ਪੈ ਜਾਂਦੀ ਆ। ਅੱਛਾ, ਇੱਧਰ ਦੇ ਬੰਦੇ ਨੂੰ ਰਕਸ਼ੇ ਵਾਲਾ ਪੁੱਛਦਾ ਨਹੀਂ, ਆਪਣੀ ਮਰਜ਼ੀ ਨਾਲ ਖਾਲੇ ਤੇ ਲਾਇਆ ਹੁੰਦਾ ਉਹ ਜੀ। ਕਹਿੰਦੇ ਮੇਰੀ ਜੋਰ ਤਾਂ ਮੈਂ ਫਿਰ ਸਮੋਸੀਆਂ ਲੈਂਦਾ ਤੇ ਰਕਸ਼ੇ ਦੇ ਮੈਨੂੰ ਲਗਾਓ। ਨਾ ਥੱਲੇ ਹੱਥ ਮੈਂ ਵੈਸੇ ਆ ਗੁੱਜਰ ਅੱਜ ਔਨ ਫਾਇਰ ਆ ਤੇ ਨਾ ਉਹਨੂੰ ਛੇੜੋ ਉਸਤਾਦ। ਮੈਨੂੰ ਲੱਗਦਾ ਗੁੱਜਰ ਨੇ ਨਾ ਬਸ ਸਵੇਰੇ ਸ਼ੈ ਖਾ ਲਈ। ਗੁੱਜਰ ਨੇ ਕੋਈ ਐਸੀ ਡਬਲ ਰੋਟੀ ਖਾ ਲਈ ਹੈ ਯਾਰ ਕਿਤੋਂ ਲੈ ਕੇ, ਜਿਹੜੀ ਐਕਸਪਾਇਰ ਪ੍ਰੋ ਮੈਕਸ ਸੀ, ਉਸਤਾਦ ਜੀ ਜਿਹਦੇ ਅੰਦਰ ਮੱਛਰ ਮਰੇ ਪਏ ਸੀ। ਐਸ ਯੂਜੂਅਲ ਮੈਂ ਡੌਨ ਬ੍ਰੈਡ ਹਲਕਾ ਜਿਹਾ ਜੈਮ ਲਗਾ ਕੇ ਮੱਖਣ ਦੇ ਨਾਲ। ਉਹ ਜੈ ਡਾਊਨ ਡੌਨ ਬ੍ਰੈਡ, ਹਾਂ ਯਾਨੀ ਇਹ ਜਦੋਂ ਉਹਨੂੰ ਕਹਿੰਦਾ ਨਾ ਕਿ ਬੇਕਰੀ ਵਾਲੇ ਨੂੰ ਕਿ ਭਾਜੀ ਬ੍ਰੈਡ ਚਾਹੀਦੀ ਹੈ, ਉਹ ਫਿਰ ਅੱਗੋਂ ਉਹਨੂੰ ਇਦਾਂ ਦਿੰਦਾ। ਯਾਰ ਲੇਕਿਨ ਇਹ ਕਿ ਫਿਰ ਵੀ ਚਲੋ ਤੇ ਇਹ ਉਸਤਾਦ ਜੀ ਬ੍ਰੈਡ ਨਾਲ ਹੀ ਇੰਨੀ ਸ਼ਫਾਫ ਸਕਿਨ, ਖੂਬਸੂਰਤੀ, ਬੜੀ ਕੇਅਰ ਕਰਨੀ ਪੈਂਦੀ ਹੈ। ਬਹੁਤ ਫਰੀਦ ਦੇਖ ਮੇਰੀ ਏਜ ਦੇਖ ਕਿੰਨੀ ਹੋ ਗਈ, ਮੈਂ ਲੱਗਦਾ 24-25 ਸਾਲ ਦਾ ਲੱਗਦਾ। ਨਹੀਂ ਨਾ ਬਿਲਕੁਲ ਨਹੀਂ ਲੱਗਦਾ। ਅੱਜ ਵੀ ਟੀਨ ਏਜ ਆ। ਤਾਜੀ ਇਹਦੇ ਮਹੱਲੇ 'ਚ ਬ੍ਰੈਡ ਵੀ ਟੋਪੀ ਵਾਲੇ ਹੈਗੇ ਆ। ਅੱਛਾ, ਰਸ ਟੋਪੀ ਵਾਲੇ ਹੁੰਦੇ ਆ, ਕਹਿੰਦਾ ਕਿ ਮਲੇ ਟੋਪੀ ਵਾਲੀ ਡਬਲ ਰੋਟੀ ਵੀ ਆ। ਉਸਤਾਦ ਜੀ ਇਸ ਸਫਾਕ ਦੁਸ਼ਮਣ ਨੂੰ ਮੇਰੇ ਮੇਰੇ ਮਲੇ ਟੋਪੀ ਵਾਲੇ ਬਿਸਕੁਟ ਵੀ ਹੈ ਛੋਟੇ। ਟੋਪੀ ਵਾਲੀ ਬਾਗਰ ਖਾਣੀ ਉਹ ਇਸ ਤੋਂ ਕੋਈ ਬੇਕਰੀ ਵਾਲੇ ਨੇ ਸਮਝਿਆ ਕਿ ਯਾਰ ਜਿਹੜਾ ਹੁੰਦਾ ਉਹ ਕਹਿੰਦਾ ਯਾਰ ਟੋਪੀ ਵਾਲੇ ਰਸ ਦੇ ਯਾਰ, ਟੋਪੀ ਵਾਲੇ ਰਸ। ਉਹਨੇ ਸਮਝਿਆ ਸ਼ਾਇਦ ਟੋਪੀ ਵਾਲੀ ਚੀਜ਼ਾਂ ਜ਼ਿਆਦਾ ਵੇਖਦੇ ਨੇ, ਹਰ ਸ਼ਾਇਦ ਟੋਪੀ ਵਾਲੀ ਬਣਾਉਣੀ ਜ਼ਰੂਰੀ। ਆਹੋ, ਉਸਤਾਦ ਜੀ ਜਿਹੜੀਆਂ ਮੈਂ ਆਪਣੀ ਇਲਾਕੇ ਦੀਆਂ ਖੂਬੀਆਂ ਦੱਸੀਆਂ, ਇਹਨੂੰ ਪੁੱਛ ਲਓ, ਇਹ ਮੇਰਾ ਹਾਲਾਂਕਿ ਦੁਸ਼ਮਣ ਆ, ਤੁਹਾਨੂੰ ਸਹੀ ਤੂੰ ਦੱਸੋ। ਕਦੀ ਟੋਪੀ ਵਾਲਾ ਫਰੂਟ ਕੇਕ ਦੇਖਿਆ? ਨਹੀਂ ਯਾਰ ਉਹ ਵੀ ਬਣਾਤਾ। ਇਹਦੀ ਵਜ੍ਹਾ ਤੋਂ ਟੋਪੀ ਵਾਲਾ ਫਰੂਟ ਕੇਕ ਹੁੰਦਾ ਜਿਹੜਾ ਉਹਦੇ ਪਹਿਲੇ ਤੇ ਆਖਰੀ ਵਾਲਾ ਪੀਸ ਹੁੰਦਾ, ਉਹ ਟੋਪੀ ਵਾਲਾ ਫਰੂਟ ਕੇਕ ਹੀ ਹੁੰਦਾ। ਰਸ ਵੀ ਉਹੀ ਹੁੰਦੇ ਆ। ਹਾਂ ਟੋਪੀ ਵਾਲਾ ਸੁਪਰ ਬਿਸਕੁਟ ਵੀ ਮਿਲਣਦੇ ਆ ਸਾਡੇ ਮੁਹੱਲੇ, ਜੋ ਮਰਜ਼ੀ ਲਓ। ਹੋਰ ਹਫਤਾ ਟੋਪੀ ਵਾਲਾ ਕਰੀਮ ਰੋਲ ਵੀ ਆਉਣ ਲੱਗ ਜਾਣਾ, ਦੇਖੀ ਤੂੰ ਤੇਰੀ ਵਜ੍ਹਾ ਤੋਂ। ਤੈਨੂੰ ਚਾਹੀਦਾ ਹੋਇਆ ਤੂੰ ਆਈ। ਅੱਛਾ ਨਹੀਂ ਸਕਿਨ ਦਾ ਉਸਤਾਦ ਜੀ ਮੈਂ ਵੈਸੇ ਹੈਰਾਨ ਹੋਇਆ ਵਾ ਜਿੱਦਾਂ ਉਹਨੇ ਡਿੰਪਲ ਮਨਵਾਏ ਆ। ਉਹ ਕਦੋਂ ਮਨਵਾਏ ਆ? ਉਹ ਯਾਰ ਤੇਰੇ ਕੋਈ ਮਨਵਾਏ ਆ? ਤੁਸੀਂ ਕਿਹਾ ਸਹੀ ਆ। ਅੱਖਾਂ ਓਏ ਉਹ ਤਰੋਰ ਨੂੰ ਦਿਖਾ, ਮੈਨੂੰ ਦਿਖਾ। ਜਦੋਂ ਉਸਤਾਦ ਜੀ ਅੱਖਾਂ ਤੋਂ ਓਝਲ ਹੋਵਾਂਗੇ ਫੇਰ ਕੋਈ ਐ ਅੱਖਾਂ ਦੇ ਸਾਹਮਣੇ ਆ ਚੈੱਕ ਕਰੀ ਹੁਣ ਤੈਨੂੰ ਕੀ ਕਰਿਆ। ਚਲੋ ਜੀ, ਚਲੋ ਜੀ, ਚਲੋ। ਉਹ ਤੇਰੀ ਮੈਂ ਕਿਸੇ ਐਸਾ ਕਪਸਰ ਦਾ ਮੂੰਹ ਕਰ ਲੈਂਦਾ ਹੀ। ਓਏ ਇਹਨੂੰ ਸਮਾਈਲ ਕਹਿੰਦੇ ਆ। ਯਾਰ ਅੱਛਾ ਨਹੀਂ ਇੱਕ ਵਾਰੀ ਉਸਤਾਦ ਜੀ ਦੀ ਅੱਖਾਂ ਚ ਅੱਖਾਂ ਪਾ ਕੇ ਨਾ ਉਸਤਾਦ ਜੀ ਜ਼ਰਾ ਵੇਖਿਓ ਨਾ, ਮੇਰੀ ਅੱਖਾਂ ਨਾ ਵੇਖਿਓ। ਇਹ ਮੇਰੀ ਸ਼ਕਤੀ ਛੀਨ ਲੇਗਾ ਸਾਰੀ। ਇੱਕ ਵਾਰੀ ਜਰਾ ਇੰਜੋਏ ਕਰਵਾ ਦੇਣਾ। ਓਏ ਮੇਰੀ ਗੱਲ ਸੁਣ, ਫਰੀਦ ਤੂੰ ਇਹਦੇ ਵੱਲ ਵੇਖਣਾ ਵਾ, ਹੱਸਣਾ ਨਹੀਂ, ਇਹਦੇ ਵੱਲ ਵੇਖ। ਯਾਰ ਇਹ ਭਲਾ ਕਿਹੜਾ ਮਜ਼ਾਕ ਹੋਇਆ। ਉਹਨੇ ਤੈਨੂੰ ਡਿੰਪਲ ਦਿਖਾਉਣੇ ਆ, ਤੂੰ ਹੱਸ। ਮੈਂ ਕਹਿੰਦਾ ਤੂੰ ਵੇਖਾਂ ਮੈਂ ਚੱਲ ਬਈ। ਉਸਤਾਦ ਜੀ ਹੁਣ ਅੰਦਰੋਂ ਨਾ ਮੰਨੇ ਪਏ ਕਿ ਸੋਣਾ ਵਾ, ਲੇਕਿਨ ਹੁਣ ਉਹਨਾਂ ਨੇ ਘਟਣਾ ਨਹੀਂ ਫਰੀਦ। ਹਾਂ ਮੈਨੂੰ ਕੌਣ ਸੋਣਾ ਵਾ? ਦੱਸ, ਮੈਂ ਤੈਨੂੰ ਅੱਗੇ ਕਿਦੋਂ ਕਿਹਾ ਵੀ ਤੂੰ ਨਹੀਂ ਸੋਣਾ? ਨਹੀਂ ਲੇਕਿਨ ਇੰਨਾ ਵੀ ਹੁਣ ਤੂੰ ਨਾ ਅੱਗੇ ਨੂੰ ਜਾ। ਮੰਨ ਲਿਆ ਵੀ ਦਾਨਿਸ਼ ਠੀਕ ਆ, ਇੱਥੇ ਤਾਂ ਠੀਕ ਵਾ, ਕੁਦਰਤ ਨੇ ਉਹਨੂੰ ਇਦਾਂ ਦਾ ਬਣਾਇਆ, ਰੰਗ ਉਹਦਾ ਸਾਂਵਲਾ ਵਾ, ਕਸ਼ਿਸ਼ ਆ, ਠੀਕ ਆ, ਗੁੱਜਰ ਆ, ਮੈਂ ਅੱਛਾ ਪੌਦਾ ਲੈਣਾ। ਹੁਣ ਤੂੰ ਮੈਨੂੰ ਅਖੀਰ ਹੀ ਕਰ ਦੇਵੇਂ ਵੀ ਆ ਵੀ ਮੰਨੋ, ਆ ਵੀ ਇੰਜ ਤਾਂ ਨਹੀਂ। ਚੱਲ ਇੱਕ ਵਾਰੀ ਅੱਖਾਂ ਚ ਵੀ ਹੁਣ ਗੱਲ ਤੇ ਕਤਰਾ ਆਵੇ ਤੇ ਕਤਰਾ ਥੱਲੇ ਆ, ਕਤਰਾ ਤੇ ਥੱਲੇ ਆਉਣਾ ਹੀ ਆਉਣਾ ਵਾ। ਉਹ ਤਾਂ ਸਭ ਦੇ ਆਉਣਾ, ਜਿਹਦੇ ਮਰਜ਼ੀ ਤੋੜ ਕੇ ਦੇਖ ਲਓ। ਨਹੀਂ, ਉਹ ਕਹਿ ਰਿਹਾ ਮਲੈਮੀਅਤ ਇੰਨੀ ਆ। ਮਲਾਮੀ ਤੇ ਖਿਲਾ ਦੇ ਤੈਨੀ ਆ। ਨਹੀਂ ਉਸਤਾਦ ਜੀ ਮੱਖਣ ਦਾ ਪੇੜਾ ਇੱਕ ਸਾਈਡ ਤੇ ਰੱਖੋ, ਇੱਕ ਸਾਈਡ ਤੇ ਤੁਸੀਂ ਮੇਰੇ ਸਕਿਨ ਤੇ ਸਿਰਫ ਫੇਰਨਾ। ਜੇ ਮੱਖਣ ਖੁਰਦਰਾ ਹੋ ਸਕਦਾ, ਸਕਿਨ ਨਹੀਂ ਹੋਏਗੀ। ਮੱਖਣ ਖੁਰਦਰਾ ਹੋ ਸਕਦਾ ਵਾ। ਨਹੀਂ ਇੱਕ ਵਾਰੀ ਉਸਤਾਦ ਜੀ ਤੁਸੀਂ ਗੌਰ ਨਾਲ ਅੱਖਾਂ ਚ ਅੱਖਾਂ ਪਾ ਕੇ ਉਸਤਾਦ ਉਸਤਾਦ ਜੀ ਜੀ ਇੱਧਰ ਦੇਖੋ। ਉਹ ਤੁਸੀਂ ਯਾਰ ਵੇਖਿਆ ਨਹੀਂ ਨਾ ਕਦੀ ਹੈਗਾ ਤੁਸੀਂ ਕੰਮ ਕਰਦੇ ਆ, ਤੁਹਾਨੂੰ ਇੰਨੀ ਦੇਰ ਹੋ ਗਈ, ਕਸ਼ਿਸ਼ ਵੇਖਣੀ ਹੈ ਨਾ ਅਗਲੇ ਦੀਆਂ ਅੱਖਾਂ ਚ ਅੱਖਾਂ ਪਾ ਕੇ, ਚਿਹਰਾ ਇੱਕ ਵਾਰੀ ਪੜੋ ਸਹੀ ਉਹਦਾ ਵੀ ਕੀ ਹੈ। ਜਰਾ ਪਾ ਉਸਤਾਦ ਜੀ ਦੀ ਅੱਖਾਂ ਚ ਫਰੀਦ ਉਹਨਾਂ ਦੀ ਫੀਲਡ ਹੀ ਹੋ ਯਾਰ ਰਹਾ। ਪਾਓ ਸਹੀ ਉਸਤਾਦ ਜੀ। ਉਹ ਯਾਰ ਇਹੀ ਫੀਲਡ ਵਾ, ਤੂੰ ਕਿੱਥੇ ਲਈ ਜਾਣਾ ਗੱਲ ਨੂੰ? ਚੱਲ ਚੱਲ ਯਾਰ ਚੱਲ। ਆ ਦੇਖ ਨਾ ਯਾਰ,
ਤੇਰੀ ਮਿਹਰਬਾਨੀ ਯਾਰ ਸਾਜੀ ਇੰਜ ਬਾਜ਼ੂ ਰੱਖ ਕੇ ਨਾ ਗੋਡੇ ਤੇ ਏਦਾਂ ਦੇਖਣਾ। ਹਾਂ ਯਾਰ ਦੇਖੋ ਸਹੀ ਤਰ੍ਹਾਂ। ਤੂੰ ਤੁਹਾਡੀ ਥੱਲੇ ਐ ਮਾੜੇ ਨਾ ਹੱਥ ਰੱਖ ਲੈ ਨਾ ਜ਼ਰਾ। ਨਹੀਂ ਇਹ ਮੈਨੂੰ ਕਿਉਂ ਸਾਬਤ ਕਰੋ ਜਦ ਮੈਂ ਤੇ ਮੰਨਿਆ ਪਿਆ ਨਹੀਂ ਤੁਸੀਂ ਉਸ ਲੈਵਲ ਤੇ ਨਹੀਂ ਨਾ ਮੰਨ ਰਹੇ। ਮੈਂ ਇਹ ਮੰਨਿਆ ਪਿਆ ਵੀ ਸਵੇਰੇ ਉੱਠਦੇ ਨੇ ਇਹਨੇ ਕੋਈ ਹਰਕਤ ਕੀਤੀ ਨਹੀਂ ਹਰਕਤ ਕੋਈ ਨਹੀਂ ਹੋਈ। ਇਹਨੇ ਨਿਆਰ ਮੂੰਹ ਮਾਂ ਦੀ ਬਦਦੁਆ ਲਈ ਹੈ ਮੈਂ ਹਿਸਾਬ ਲਾਇਆ ਅੱਜ ਮੇਰਾ ਦਿਨ ਹੀ ਅੱਛਾ ਸੀ ਫਰੀਦ ਸਾਹਿਬ। ਸਵੇਰ ਗਿਆ ਮੈਂ ਦਵਾਣਾ ਲਿਆ 5 ਕਿਲੋ ਵਾਲਾ ਦਾਣਾ, ਇੰਜ ਲਾਲ ਨਿਕਲਿਆ ਨਾ, ਮਾਸ਼ਾਅੱਲਾ। ਮੈਂ ਸਮਝ ਗਿਆ ਕਿ ਗੁੱਜਰ ਅੱਜ ਤੇਰਾ ਲੱਕੀ ਡੇ ਹੈ ਯਾਰ। ਮੇਰੀ ਗੱਲ ਸੁਣ ਆ ਦੇਖ ਲੈ ਹੁਣ ਸਵੇਰੇ ਉੱਠਦੇ ਜਿਹੜਾ ਪਤਾ ਦਵਾਣਾ ਲੈਣ ਚ ਲੱਗਿਆ 5 ਕਿਲੋ ਇਲਾਕਾ ਕਿੱਦਾਂ ਦਾ ਹੋਏਗਾ ਯਾਰ ਕੀ ਉਹਦੀ ਜ਼ਿੰਦਗੀ ਹੋਈ ਤਾਜੀ ਨੇ ਹਾਰ ਤਰਬੂਜ ਮਤਲਬ ਜਿੱਦਾਂ ਦੀ ਇਹ ਆਪਣੀ ਸਕਿਨ ਗਲੋ ਦੱਸ ਰਿਹਾ ਇੰਜ ਦੱਸ ਰਿਹਾ ਮੱਖਣ ਦਾ, ਉਹ ਤੇ ਬੰਦੇ ਉੱਠਦੇ ਉਹਨਾਂ ਦੇ ਐ ਅੰਗੜਾਈ ਬੜੀ ਖੂਬਸੂਰਤ ਹੁੰਦੀ ਹੈ ਉਸ ਬੱਚਾ ਹੈ ਜਿਹੜਾ ਉੱਠਦੇ ਨੀਂਦ ਚ ਦਵਾਣਾ 5 ਕਿਲੋ ਲਾਲ ਲੈ ਕੇ ਆ ਘਰ ਆ ਗਿਆ ਉਹਨੇ ਉਦੋਂ ਹਿਸਾਬ ਲਾ ਲਿਆ ਅੱਜ ਦਿਨ ਅੱਛਾ ਹੋਏਗਾ। ਉਹਦੀ ਕੀ ਵਿਚਾਰੇ ਦੀ ਜ਼ਿੰਦਗੀ ਹੈ। ਅੱਛਾ ਸਕਿਨ ਤੇ ਇਸਤੇਮਾਲ ਕੀ ਕਰਦਾ ਸਾਜੀ ਇਹ ਵੀ ਤਾਂ ਪੁੱਛ ਲਓ ਨਾ ਉਹਨਾਂ ਕੋਲੋਂ। ਹੈ ਸਕਿਨ ਤੇ ਜਿਹੜੀਆਂ ਬੜੀਆਂ ਮਹਿੰਗੀਆਂ ਕਰੀਮਾਂ ਅੱਜ ਕੱਲ ਇਸਤੇਮਾਲ ਕਰਦੇ ਆ। ਨਹੀਂ ਨਿਹਾਰ ਜਿਹੜਾ ਗੋਹਾ ਨਹੀਂ ਮੱਝਾਂ ਕਰਦੀ ਭਾਵ ਨਿਕਲਦੀ ਹੁੰਦੀ। ਓਏ ਕਰਦੀ ਨਾ ਔਰ ਫੁੱਲ ਬਾਤ ਹੋਈ। ਉਸਤਾਦ ਜੀ ਵਾਕਈ ਫਰੀਦ ਦੀ ਗੱਲ ਸਹੀ ਹੈ ਕਿ ਚੀਜ਼ਾਂ ਮੈਂ ਇਸਤੇਮਾਲ ਕਰ ਰਿਹਾ, ਲੇਕਿਨ ਉਹ ਆਰਗੈਨਿਕ ਆ। ਮੈਂ ਟੂਪਾਂ ਟਾਪਾਂ ਇਹ ਚੀਜ਼ਾਂ ਨਹੀਂ ਲਾ ਰਿਹਾ। ਬਾਹਰ ਰਾਤ ਨੂੰ ਕਲੋਬੋ ਵੇਟ ਲਾ ਕੇ ਸੌਣਾ। ਯੈਸ ਤੁਹਾਡੇ ਸਾਹਮਣੇ ਕੀ ਲਾਉਣਾ ਕਲੋਬੋ ਵੇਟ, ਬੈਟਨੋ ਵੇਟ ਟੈਬ, ਉਹਦਾ ਦੂਸਰਾ ਫਾਰਮੂਲਾ ਵਾ। ਓਏ ਤੂੰ ਉਹਦੀ ਸਕਿਨ ਦਾ ਆਲਮ ਚੈੱਕ ਕਰ ਕਿ ਉਹ ਆਪਣੀ ਸਕਿਨ ਤੇ ਵਾਈਟਨਿੰਗ ਕਰੀਮ ਜਿਹੜੀ ਨਾ ਉਹ ਵੀ ਬੈਟਰੋਵੇ ਟੈਬ ਲਾਉਂਦਾ ਹਾਂਜੀ ਬਹੁਤ ਹਿਸਾਬ ਲਾ ਭਾਜਾ ਨਾ ਅਲੇਵੀਆ ਲੂਵੀਆ ਵਾਲਿਆਂ ਨੇ ਤੇ ਬੈਨ ਕੀਤਾ ਉਹਨਾਂ ਨੇ ਆਪਣੀ ਵੈਬਸਾਈਟਾਂ ਤੇ ਇਹਦੀ ਸ਼ਕਲ ਬਣਾ ਕੇ ਤੇ ਗੋਲ ਦਾਇਰਾ ਲਾਲ ਬਣਾ ਕੇ ਵਿੱਚ ਇੰਜ ਲੀਕ ਵੀ ਮਾਰੀ। ਬਸ ਯਾਰ ਨਾ ਯਕੀਨ ਕਰ। ਉਸਤਾਦ ਜੀ ਮੇਰੀਆਂ ਤੁਸੀਂ ਕੱਚੇ ਚ ਤਸਵੀਰਾਂ ਦੇਖਣਾ। ਕਿਹੜਾ ਬਗਾਰਤ ਵੇਖੂ ਸਾਥੋਂ ਨਹੀਂ ਵੇਖਣੀ। ਮੈਂ ਤੇਰੀਆਂ ਕੱਚੇ ਚ ਵੇਖੀਆਂ ਏਦਾਂ ਨਹੀਂ ਬਰਦਾਸ਼ਤ ਹੋ ਰਿਹਾ। ਯਾਰ ਫਰੀਦ ਇੰਜ ਗੁਲਾਈ ਆ ਲੱਤਾਂ ਦੀ, ਐ ਨਹੀਂ ਕਿ ਇੰਜ ਹੱਡੀਆਂ ਬਾਹਰ ਨਿਕਲੀਆਂ, ਉਹ ਚੀਜ਼ ਨਹੀਂ ਆ। ਅੱਲਾਹ ਇੰਜ ਜਿਵੇਂ ਸੱਪ ਨਾਗਰ ਨਹੀਂ ਵੱਲ ਖਾਂਦੀ ਹੁੰਦੀ। ਛੋਟੇ ਹੁੰਦੇ ਸੀ ਬਾਹਰ ਨਿਕਲਦੇ ਨਹੀਂ ਸੀ, ਘਰ ਚ ਜ਼ੂ ਵੀ ਬਣਿਆ ਸੀਗਾ। ਕੀ ਬਣਿਆ ਸੀ? ਜ਼ੂਜ਼ੂ ਘਰ ਜ਼ੂਜ਼ੂ ਕਰਦੇ ਸੀ। 2.5 ਬੰਦੇ ਉਹ ਟ੍ਰੇਨ ਪਾਪਾ ਨੇ ਲਿਆ ਕੇ ਦਿੱਤੀ ਹੋਈ। ਇਹਦੇ ਥੱਲੇ ਹੀ ਆਇਆ ਕਿਤੇ। ਨਹੀਂ ਉਹ ਜਿਹੜਾ ਕਹਿੰਦਾ ਰੋਦਾ ਕਹਿੰਦਾ ਜਰਾ ਜਿਹਨੇ ਬਹਿਣਾ ਬਹਿ ਜਾਓ, ਜਿਹਨੇ ਉਤਰਨਾ ਉਤਰ ਜਾਓ। ਉਹ ਥੋੜ੍ਹਾ ਤੀਫਾ ਬਗੈਰ ਦੀ ਵਜ੍ਹਾ ਤੋਂ ਟ੍ਰੇਨ ਅੱਧਾ ਘੰਟਾ ਲੇਟ। ਯਾਰ ਮੈਂ ਇੰਨਾ ਪੁਰਾਣਾ ਲਤੀਫਾ ਫਰੀਦ ਖਾਨ ਸੁਣਿਆ ਨਾ, ਯਾਨੀ ਕਮ ਸੇ ਕਮ ਨਹੀਂ ਤੇ 25 ਸਾਲ ਤੋਂ ਉੱਪਰ ਹੋ ਗਏ ਜਦੋਂ ਮੈਨੂੰ ਪਹਿਲੀ ਵਾਰੀ ਕਿਸੇ ਨੇ ਸੁਣਾਇਆ ਸੀ ਕਿ ਇੱਕ ਬੱਚੇ ਨੂੰ ਉਹਦਾ ਪਿਓ ਟ੍ਰੇਨ ਲਿਆ ਕੇ ਦਿੰਦਾ ਤੇ ਉਸ ਬੜੀ ਮੁਸ਼ਕਲ ਪੌਣਾ ਘੰਟਾ ਲਾ ਕੇ ਉਹਦੀਆਂ ਉਹ ਜੋੜਦਾ ਪਟਰੀਆਂ, ਉਹ ਇਸ ਟਾਈਪ ਹੁੰਦੀ ਰੌਂਡ ਪਟਰੀਆਂ ਜੋੜ ਕੇ ਤੇ ਇੰਜ ਕਰਕੇ ਤੇ ਉਤਰਦਾ ਤੇ ਉਹ ਚਲਾਉਂਦਾ ਟ੍ਰੇਨ ਤੇ ਕਹਿੰਦਾ ਲਾ ਵੀ ਜਿਸ ਚੀਜ਼ ਬਗੈਰਤ ਨੇ ਬਹਿਣਾ ਪੈ ਜਾਵੇ, ਜਿਸ ਚੀਜ਼ ਬਗੈਰਤ ਨੇ ਉਤਰਨਾ, ਯਾਨੀ ਉਹ ਗਾਲ ਕੱਢਦਾ ਬੜੀ ਗੰਦੀ ਉਤਰ ਜਾਵੇ। ਤੇ ਪਿਓ ਕਹਿੰਦਾ ਯਾਰ ਇਹਨੂੰ ਮੈਂ ਟ੍ਰੇਨ ਲਿਆ ਕੇ ਦਿੱਤੀ ਇਹ ਤੇ ਗਾਲਾਂ ਕੱਢਣ ਲੱਗ ਪਿਆ ਬਦਤਮੀਜ਼। ਉਹ ਟ੍ਰੇਨ ਫੜ ਕੇ ਤੇ ਇੰਜ ਕਰਕੇ ਨਾ ਛਪਰੀ ਜੇ ਤੇ ਛੱਡ ਦਿੰਦਾ, ਉਹ ਹਾਲਾ ਪਾਲਦਾ ਮੈਨੂੰ ਨਹੀਂ ਪਤਾ ਟ੍ਰੇਨ ਲਾ ਕੇ ਦੇ ਮੈਂ ਨਹੀਂ ਖਾਣਾ। ਉਹ 2 ਘੰਟੇ ਨਾਲ ਬਾਬਾ ਜੀ ਉਹਦੀ ਮਾਂ ਅਖੀਰ ਕਹਿੰਦੀ ਇਹਨੂੰ ਲਾ ਦੇ, ਉਹਨੇ ਨਹੀਂ ਹਟਣਾ। ਤੇ ਹੁਣ ਉਹਦਾ ਪਿਓ ਲਾ ਦਿੰਦਾ 2 ਘੰਟੇ ਬਾਅਦ ਤੇ ਉਹ ਨਾਲ ਜੋੜ ਰਿਹਾ ਹੁੰਦਾ, ਜੋੜਦਾ ਰੋਂਦਾ ਥਾਲੀ ਜੋੜ ਕੇ ਨਾ ਹੁਣ ਉਹਨੂੰ ਚਲਾਉਣ ਲੱਗਦਾ। ਤੇ ਜਦੋਂ ਚੱਲ ਪੈਂਦੀ ਰੋਂਦਾ ਕਹਿੰਦਾ ਜਿੰਨੇ ਬਹਿਣਾ ਬਹਿ ਜਾਵੇ, ਜਿੰਨੇ ਉਤਰਨਾ ਉਤਰ ਜਾਵੇ। ਅੱਗੇ ਇੱਕ ਬਗੈਰਤ ਦੀ ਵਜ੍ਹਾ ਤੋਂ 2 ਘੰਟੇ ਟ੍ਰੇਨ ਲੇਟ ਹੋ ਗਈ। ਅੱਬੂ ਨੂੰ ਕਿਹਾ ਨਹੀਂ ਉਹ ਜਿਹੜੀਆਂ ਲੱਤਾਂ ਦਾ ਉਹਨੇ ਵਲ ਬਣਾਇਆ ਨਾ ਯਾਰ ਚਿਹਰਾ ਹੀ ਹੈ ਕਿ ਜ਼ਖਮ ਜਵਾਨ ਹੋਇਆ, ਪੁੱਛ ਲੈਣਾ ਚਾਹੀਦਾ ਵਾ। ਜੈਲਸ ਨਾ ਮਿੱਠਾ ਹੋਇਆ ਕਰ, ਤੂੰ ਤੇ ਮੇਰੀ ਇੱਕ ਅੱਖ ਦੀ ਮਾਰ ਆ। ਹਾਏ ਹਾਏ ਹਾਏ। ਅੱਖ ਦਾ ਮੁੱਲ ਨਹੀਂ ਤਾਂ ਉਸਤਾਦ ਜੀ। ਆ ਦੇਖਿਓ ਆ ਬਾਹਰ ਚੈੱਕ ਕਰੋ, ਆ ਹਰੀਆਂ ਵੇਨਾਂ ਨਜ਼ਰ ਆ ਰਹੀਆਂ। ਇਹਨਾਂ ਨੂੰ ਮਾਂ ਦੀ ਕਸਮ ਪਾ ਯਾਰ, ਇਹ ਵੀ ਇਨਸਾਨ ਨੇ। ਚਿੱਟਾ ਬਦਨ ਵਿੱਚ ਹਰੀਆਂ ਵੇਨਾਂ। ਹਾਂਜੀ ਆ ਦੇਖੋ ਇਹ ਵੀ। ਓਏ ਹੋਏ ਕਿਉਂ? ਬਸ ਠੀਕ ਤੇਰੀਆਂ 2 ਸ਼ਾਦੀਆਂ ਨੇ। ਇਹ ਬਿਨਾਂ ਹਰੀਆਂ ਇਸ ਤੋਂ ਉਹ ਤੇ ਸਾਗ ਹੀ ਖਾਈ ਜਾਂਦਾ ਹੈ। ਉਹ ਨਹੀਂ ਇਹ ਨਜ਼ਰ ਆਉਂਦੀਆਂ ਹੁੰਦੀਆਂ ਜਿਨ ਆ ਦੇਖਦੇ ਰਹੀਆਂ ਤੇ ਉਹ ਨਿਸ਼ਾਨੀਆਂ ਐ ਕਰਕੇ ਟੀਕਾ ਲਾ ਲਿਆ ਟੁੰਨ ਹੋ ਕੇ ਪੈ ਗਏ। ਤੇਰਾ ਨਹੀਂ ਕੁਛ ਅੰਦਰ ਕੋਈ ਤਰ੍ਹਾਂ ਨਹੀਂ ਐਸ ਗੱਲ ਉਹ ਤੁਸੀਂ ਵੇਖਣਾ ਵਾਕਈ ਮੈਂ ਆਪ ਹੈਰਾਨ ਹੋ ਗਿਆ ਹਾਂ ਵੇਨਾ ਮੈਂ ਠਹਿਰ ਕੇ ਮੈਂ ਵੇਨਾ ਬੜੀ ਗੱਲ ਹੈ। ਪੂਰੇ ਇਹ ਅੱਜ ਖੈਰ ਕੀ ਗੱਲ ਆ ਸਵੇਰੇ ਕੀ ਕੋਈ ਕੁਝ ਹੋਇਆ ਇਹਨੂੰ? ਆਂਦਿਆਂ ਉਹਨੇ ਗੱਲ ਕੀਤੀ, ਉਹਨੇ ਕਿਹਾ ਯਾਰ ਫਰੀਦ ਮੈਂ ਆਪਣੇ ਆਪ ਦੀ ਕੇਅਰ ਛੱਡੀ ਸੀ। ਨਹੀਂ
ਉਹ ਨਹੀਂ ਮੈਂ ਗੱਲ ਕਰ ਰਿਹਾ, ਉਹ ਤੇ ਉਹਨੇ ਕਹਿਣਾ ਹੀ ਕਹਿਣਾ ਅਸਲੇ ਦੇ ਅੰਦਰ ਕੋਈ ਗੰਦਾ ਜਰਾਸੀਮ ਚਲਾ ਗਿਆ ਕਿਸੇ ਚੀਜ਼ ਦੇ ਨਾਲ ਇਹਨੇ ਖਾਧੀ। ਓਏ ਰਸਤੇ 'ਚੋਂ ਕੀ ਲੈ ਕੇ ਖਾਧਾ ਹੀ? ਕੁਛ ਵੀ ਨਹੀਂ ਉਸਤਾਦ ਜੀ, ਰਸਤੇ ਚ ਆਂਦੇ ਆਂਦੇ ਅਨਾਨਾਸ ਦਾ ਜੂਸ ਪੀਤਾ ਉਹ ਸੀ। ਜਿਹੜਾ ਸਵੇਰੇ ਤੂੰ ਦੁਹਾਣਾ 5 ਕਿਲੋ ਆਇਆ ਉਹਦੇ ਵਿੱਚੋਂ ਕੋਈ ਏਡਾ ਕੁ ਜਾਨਵਰ ਨਿਕਲਿਆ ਜਿਹਦੀ ਏਡੀ ਲੰਮੀ ਪੂਛ ਹੁੰਦੀ ਹੈ? ਨਹੀਂ ਉਸਤਾਦ ਜੀ, ਪਿਨ ਪੈਕ ਦਵਾਣਾ ਸੀ। ਕਿਹੜਾ ਪਿਨ ਪੈਕ ਘਰ ਆ ਕੇ ਚੱਕੀ ਕੱਢੀ ਤਦੇ ਹੀ ਤੇ ਮੈਂ ਕਹਿ ਰਿਹਾ ਲੱਕੀ ਡੇ ਲਾਲ ਨਿਕਲੇ ਆ। ਜਿਹੜੇ ਕੰਮ ਨੂੰ ਅੱਜ ਹੱਥ ਪਾਉਂਦੇ ਆ, ਸੋਨੇ ਨੂੰ ਹੱਥ ਪਾਉਂਦੇ ਆ, ਸੋਨਾ ਹੋਈ ਜਾ ਰਿਹਾ, ਮਿੱਟੀ ਨੂੰ ਪਾਈ ਜਾ ਰਿਹਾ, ਉਹ ਵੀ ਸੋਨਾ ਹੋਈ ਜਾ ਰਿਹਾ। ਅੱਜ ਲੱਕੀ ਡੇ ਆ। ਅੱਛਾ ਜੀ, ਇਹ ਉਸਤਾਦ ਜੀ ਇਹਨਾਂ ਨੇ ਦੰਦਾਂ ਤੇ ਬੜੀ ਮਿਹਨਤ ਕੀਤੀ, ਟ੍ਰੀਟਮੈਂਟ ਕਰਵਾਈ ਇਹਨੇ। ਦੰਦਾਂ ਦੀ ਨਹੀਂ ਗੱਲ ਫਰੀਦ, ਪਹਿਲੇ ਮੈਨੂੰ ਸਟੈਪ ਬਾਈ ਸਟੈਪ ਆਉਂਦੇ ਅੱਜ ਦੱਸ ਰਿਹਾ ਆਵੇ। ਉਸਤਾਦ ਜੀ ਹੁਣ ਉਹ ਲੋਕ ਬੱਸ ਕਰ ਤੇ ਯਾਰ, ਹੁਣ ਕਿੰਨੇ ਕੁ ਡਿੰਪਲ। ਹਲੇ ਤੁਹਾਡਾ ਦਿਲ ਨਹੀਂ ਖੱਟਾ ਹੋਇਆ। ਚੱਲ ਵੀ ਲੋਕਾਂ ਦੀ ਸਕਿਨ ਹੁੰਦੀ ਹੈ ਫਰੀਦ ਸਾਹਿਬ, ਕੂਣੀਆਂ ਦੇ ਥੱਲੋਂ ਹੋਰ ਤਰ੍ਹਾਂ ਦਾ ਰੰਗ ਹੁੰਦਾ, ਗੋਡਿਆਂ ਦੇ ਕੋਲੋਂ ਹੋਰ ਤਰ੍ਹਾਂ ਹਾਂ, ਦਾ, ਕਾਲਾ ਧੌਣ ਦੇ ਜਿਹਾ। ਪਿੱਛੋਂ ਹੋਰ ਤਰ੍ਹਾਂ ਦਾ। ਹਾਂ ਆ ਵੇਖੀ ਉਹ ਠਹਿਰ, ਓਏ ਖਬਰਦਾਰ ਇਹੋ ਜਿਹੀ ਹਰਕਤ ਕੋ ਕੀਤੀ। ਉਹ ਨਾ ਨਾ ਪੁੱਤਰਾ ਨਾ, ਇਹ ਜ਼ੁਲਮ ਨਾ ਕਮਾਈ ਤੁਹਾਡੇ ਤੇ। ਕੂਣੀਆਂ ਵੀ ਉਸਤਾਦ ਜੀ ਫੇਰ, ਗੋਡੇ ਵੀ, ਹਰ ਸ਼ੈ। ਹਰ ਸ਼ਾਇਦ ਤੂੰ ਸੱਚਾ ਵਾ ਭਾਈ, ਬਿਲਕੁਲ ਸੱਚਾ ਵਾ, ਲੇਕਿਨ ਇੱਥੇ ਖਲਾਇਤ ਨਾ ਓ ਯਾਰ ਨਹੀਂ ਮਿੱਠੇ, ਕਿਤੇ ਨਾ ਕਿਤੇ ਤੁਸੀਂ ਮਿਸ ਕੀਤੀਆਂ ਕੁਝ ਚੀਜ਼ਾਂ। ਉਸਤਾਦ ਜੀ ਨੇ ਉਹਨੂੰ ਗੌਰ ਨਾਲ, ਉਸਤਾਦ ਜੀ ਅੱਖਾਂ 'ਚ ਅੱਖਾਂ ਪਾ ਕੇ ਵੇਖੋ ਸਹੀ। ਉਹ ਯਾਰ ਮੈਂ ਅੱਖਾਂ ਚੱਖਾਂ ਨਹੀਂ ਮੇਰੀ ਗੱਲ। ਓਏ ਉਸਤਾਦ ਜੀ ਨੇ ਦੇ ਯਾਰ ਸ਼ੋਅ ਕਰੋ, ਕਿਹੜੇ ਪਾਸੇ ਸ਼ੋਅ ਨੂੰ ਲੈ ਗਏ ਯਾਰ? ਇਹਨੂੰ ਗਲਾਜ਼ਤ ਵਾਲਾ ਸ਼ੋਅ ਨਾ ਮੈਨੂੰ ਉਹਦੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ, ਉਹ ਆਪਣੇ ਆਪ ਤੇ ਮਿਹਨਤ ਕਰਦਾ, ਤੁਸੀਂ ਗਲਾਇਤ ਕਹਿਣ ਡਏ। ਦਾਨਿਸ਼ ਇੰਜ ਬੈਗ ਕੇ ਉਸਤਾਦ ਜੀ ਵੱਲ ਵੇਖੇ। ਹਾਂ ਹਾਂ ਐ ਕਿਉਂ ਨਹੀਂ ਨਾ ਸਾਹਮਣਾ ਹੋ ਰਿਹਾ ਲੱਗਦਾ ਨਹੀਂ ਬੱਸ ਸਟੈਂਡ ਦਾ ਖੁਸਰਾ ਸਾਹਮਣੇ ਬੈਠਾ ਨਹੀਂ ਕਰ। ਯਾਰ ਵਿੱਚ ਨਾ ਬੋਲ ਮਿੱਠੇ, ਸਾਈਡ ਤੇ ਤੇਰਾ ਆ। ਹੁਸਨ ਨਾਲ ਕੋਈ ਤਲਕ ਨਹੀਂ, ਤੇਰਾ ਬਾਜ਼ਾਰ ਨਾਲ ਤਲਕ ਆ। ਯਾਰ ਇਸ ਬੱਚੇ ਨੇ 8-9 ਰਿਸ਼ਤੇ ਕਰਾਉਣ ਵਾਲੀਆਂ ਮਾਈਆਂ ਬੇਰੋਜ਼ਗਾਰ ਕੀਤੀਆਂ ਨੇ। ਕਿਉਂ? ਮਾਂ ਨਹੀਂ ਉੱਠ ਗਿਆ ਉਹਦਾ। ਉਹ ਆਪ ਰਹਿ ਗਈਆਂ ਸੀ ਮੇਰੇ ਤੇ। ਯਕੀਨ ਕਰ, ਉਹ ਇੱਕ ਇਹਦਾ ਰਿਸ਼ਤਾ ਜਿਸ ਘਰ ਲੈ ਕੇ ਜਾਂਦੇ ਉੱਥੋਂ ਤਾਂ ਨਾ ਹੁੰਦੀ ਹੈ, ਜੰਗਲ ਚ ਅੱਗ ਵਾਂਗੂ ਗੱਲ ਫੈਲਦੀ ਹੈ ਕਿ ਇਹਦਾ ਰਿਸ਼ਤਾ ਲਈ ਫਿਰਦੀ ਹੈ ਬੁੱਢੀ। ਹਾਂ ਇਹਨੂੰ ਬੁਲਾਇਓ ਨਾ, ਸ਼ੋਲੂ ਨੂੰ ਕੋਈ ਨਹੀਂ ਇਹਨੂੰ ਸ਼ਰਮ ਬੁਲਾਉਂਦਾ। ਹਯਾ ਹੈ ਨਹੀਂ, ਇਹਦੀ ਆਪਣੀਆਂ ਧੀਆਂ ਹਨ। ਉਹ ਭਾਈ ਉਹ ਬੇਰੋਜ਼ਗਾਰ ਹੋ ਗਈ ਵਿਚਾਰੀ। ਅੱਛਾ, ਲੋਕੀ ਮਾਵਾਂ ਕਹਿੰਦੀਆਂ ਨੇ ਵੀ ਗਿੱਟੇ ਕੂਚ ਲੈ, ਇਹਨੂੰ ਮਾਂ ਕਹਿੰਦੀ ਹੁੰਦੀ ਮੂੰਹ ਕੂਚ ਲੈ। ਲੈ ਇੱਧਰ ਲੋਕਾਂ ਦੀਆਂ ਮਾਈਆਂ ਮਾਵਾਂ ਭੈਣਾਂ ਦੇਖ ਦੇਖ ਕੇ ਭਲਾ ਮੈਨੂੰ ਕੀ ਕਰਦੀਆਂ, ਉਹ ਐ ਪਿੱਛੇ ਨੂੰ ਹੱਥ ਕਰਕੇ ਨਹੀਂ ਇੰਡੀਆ ਦੀ ਫਿਲਮਾਂ 'ਚ ਕਰਦੇ। ਇਹਦੀ ਤਸਵੀਰ ਲੈ ਕੇ ਗਈ ਇੱਕ ਵਿਚੋਲਣ, ਉਹਨੇ ਜਾ ਕੇ ਤਸਵੀਰ ਹਾਈ ਕੁੜੀ ਵਾਲੇ ਨੂੰ, ਤੇ ਉਹਦੀ ਮਾਂ ਨੇ ਉਹਨੂੰ ਕਿਹਾ ਤੂੰ ਆਪ ਨਹੀਂ ਜੰਮੀਆਂ, ਤੈਨੂੰ ਸ਼ਰਮ ਹਯਾ ਹੈ ਨਹੀਂ ਹੈ? ਨਹੀਂ ਲੋਕਾਂ ਦੀਆਂ ਮਾਵਾਂ ਕਹਿੰਦੀਆਂ ਹੁੰਦੀਆਂ ਵੀ ਆ ਜਾਓ ਅੰਦਰ ਤੁਹਾਡਾ ਪਿਓ ਆਉਣ ਵਾਲਾ। ਇਹਦੀ ਮਾਂ ਕਹਿੰਦੀ ਮੈਂ ਨਿਕਲ ਜਾ, ਤੇਰਾ ਪਿਓ ਆਉਣ ਵਾਲਾ ਹੈ। ਤੇ ਅੱਗੋਂ ਬਰੀਕੀ ਚੈੱਕ ਕਰੋ। ਉਹ ਵਿਚੋਲਣ ਉਹਦੀ ਕੁੜੀ ਦੀ ਮਾਂ ਨੂੰ ਕਹਿੰਦੀ ਚੱਲ ਕੋਈ ਨਹੀਂ, ਤੇਰੀ ਧੀ ਦੀ ਵੀ ਤੇ ਇੱਕ ਅੱਖ ਨਹੀਂ ਨਾ ਹੈਗੀ, ਤੇ ਕਹਿੰਦੀ ਹੁਣ ਅੱਖ ਨਹੀਂ ਗਈ ਤੇ ਇਹਦਾ ਵਿਆਹ ਦੇ। ਕਹਿੰਦੀ ਚੱਲ ਕੋਈ ਨਹੀਂ, ਉਹ ਕੋ ਤੁਰਿਆ ਵੀ ਨਹੀਂ ਸਹੀ ਜਾਂਦਾ, ਉਹ ਭਾਵੇਂ ਨਹੀਂ ਵੀ ਤੁਰਿਆ ਜਾਂਦਾ, ਤੇ ਹੁਣ ਇਹਦਾ ਵਿਆਹ ਦੀਏ। ਯਾਨੀ ਉਹ ਹਿਸਾਬ ਲਾਓ ਯਾਰ ਇੱਕ ਕੁੜੀ ਮਸਤ ਹਰ ਪਾਸੋਂ ਰਹਿ ਕੇ ਆ, ਉਹ ਵੀ ਐਂਡ ਤੇ ਕਹਿ ਕੇ ਮੈਂ ਨਹੀਂ ਕਰਨਾ ਇਹਦਾ, ਕਹਿੰਦੀ ਮੈਂ ਨਹੀਂ ਕਰਦਾ। ਯਾਰ ਆ ਕੁੜੀ ਕਿਹੜੀ ਆ? ਇੱਕ ਮਿੰਟ, ਓ ਯਾਰ ਭਾਈ ਬੈਠ ਜਾ। ਸਿਰਫ ਇੱਕ ਬਟਨ ਖੋਲਣਾ ਉਸਤਾਦ ਜੀ, ਸਿਰਫ ਇੱਕ ਬਟਨ। ਮੈਂ ਸਾਰੀਆਂ ਮੈਂ ਉਸ ਤੋਂ ਬਾਅਦ ਬੋਲਣਾ ਨਹੀਂ ਫਰੀਦ। ਓ ਯਾਰ ਇੱਕ ਉਹਨੇ ਬੈਟਰੀ ਵਿਖਾਉਣੀ ਆਪਣੀ ਜਿਹੜੀ ਉਹ ਪਈ ਹੈ ਨਾ। ਇੱਕ ਨਾ ਕਰਨਾ। ਓਏ ਵੀ ਉਸ ਤੋਂ ਬਾਅਦ ਬੋਲਣਾ ਨਹੀਂ। ਉਸ ਤੋਂ ਬਾਅਦ ਤਾਕਤ ਨਹੀਂ ਰਹਿਣੀ ਸਾਡੇ ਚ ਵੀ ਨਹੀਂ ਬੋਲਣ ਦੀ। ਹੁਸਨ ਨੂੰ ਦਿਖਾਉਣ ਲੱਗਾ, ਇੱਥੋਂ ਵਾਲ ਪੱਟ ਹੋਇਆ ਫੋੜਾ ਬਣਿਆ, ਉਹਨੂੰ ਦਿਖਾਉਣ ਲੱਗਾ। ਨਾ ਕਰਨਾ ਕਰ। ਨਹੀਂ ਉਸਤਾਦ ਜੀ, ਆ ਜਿਹੜੀ ਮੇਰੀ ਹੱਡੀ ਹੈ ਨਾ, ਆ ਵਾਲੀ, ਹਾਂ ਇਹ ਕੁੱਤੇ ਦੀ ਹੱਡੀ। ਉਹ ਦੱਸਿਆ ਨਹੀਂ ਉਹ। ਇਹ ਬਿਊਟੀ ਬੋਨ। ਬਿਊਟੀ ਬੋਨ। ਤੁਸੀਂ ਯਕੀਨ ਮੰਨੋ, ਤੁਸੀਂ ਸਿਰਫ ਇੰਜ ਕਰਕੇ ਇੱਕ ਵਾਰੀ ਦੇਖਣਾ, ਇੰਜ ਬਸ। ਬਿਊਟੀ ਬੋਨ ਤੇ ਤਾਂ ਜੀ ਇਹੋ ਜਿਹੇ ਬੰਦੇ ਦੇ ਨਾਲ ਹੀ ਪੈਰ ਚੱਲ ਜੇ ਨਾ, ਪਤਾ ਵੀ ਨਹੀਂ ਚੱਲਦਾ ਨਾਲ ਹੀ ਫਿਰੇ। ਹਾਂ ਇੱਕੋ ਜਿਹਾ ਰੰਗ ਲੱਗਦਾ। ਬੰਟੀ ਧੁੰਦ ਦੇ ਇਹਦਾ ਗਾਰੇ ਚ ਪੈਰ ਟਿਕਿਆ ਫਿਰ ਰਿਹਾ, ਤੇ ਲੋਕੀ ਕਹਿ ਰਹੇ ਇੱਕ ਜਰਾਬ ਕਿੱਥੇ ਸਿੱਟ ਆਇਆ। ਯਾਰ ਫਰੀਦ, ਮੈਡੀਕਲੀ ਵੀ ਤੇਰਾ ਭਰਾ ਅੰਦਰੋਂ ਸੁਪਰ ਸਟਰੋਂਗ ਆ, ਸੁਪਰ ਸਟਰੋਂਗ। ਹਾਂਜੀ ਓਏ ਇਹਨੇ ਕੋਈ ਸ਼ੈ ਖਾਦੀ ਹੈ ਸਵੇਰੇ। ਇਹਦਾ ਰੌਲਾ ਓਏ ਨਹੀਂ, ਇਹ ਦਾਨਿਸ਼, ਇਹ ਉਹ ਦਾਨਿਸ਼ ਹੈ ਹੀ ਨਹੀਂ ਬਾਵਾ, ਇਹਨੇ ਕੋਈ ਸ਼ੈ ਖਾ ਲਈ। ਸਾਜੀ ਵੈਸੇ ਮੈਂ ਹਿਸਾਬ ਲਾਇਆ ਕਿ ਉਹ ਕਹਿਣ ਡਿਆ ਸੀ ਕਿ ਮੈਂ ਅੱਜ ਰਿਅਲਾਈਜ਼ ਕੀਤਾ ਕਿ ਮੈਂ ਆਪਣੇ ਬਾਰੇ ਕਿ ਮੈਂ ਕੇਅਰਲੈਸ ਹੈਗਾ ਹਾਂ। ਹਲੇ ਕੇਅਰ ਲੈਸਾਂ ਤੇ ਵੇਲਾ ਤੇਰੇ ਸਾਹਮਣੇ ਆ। ਮੈਂ ਮਾੜੀ ਜੀ ਕੇਅਰ ਸ਼ੁਰੂ ਕਰਤੀ ਨਾ ਫਰੀਦ, ਇੱਥੇ ਤਬਾਈਆਂ ਲਾ ਦਾਂਗਾ। ਤਾਂ ਜੀ ਬੱਗੀ ਤੇ ਇਹਦੀ ਬਰਾਤ ਗਈ, ਘੋੜਿਆਂ ਨੇ ਇਹਨੂੰ ਦੇਖ ਕੇ ਜ਼ਿਕ ਜ਼ੈਕ ਸ਼ੁਰੂ ਕਰਤੀ ਉਹਨਾਂ ਨੇ। ਘੋੜੇ ਆਪਸ ਚ ਵੱਜੀ ਜਾਣ, ਉਹ ਕਹੇ ਉਹ ਪਰਾ ਹੋ ਮੈਨੂੰ ਨਿਕਲਣ ਤੇ। ਇੱਕ ਫਿਰ ਉਸ ਤੋਂ ਬਾਅਦ ਆ ਹੱਡੀ ਹੁੰਦੀ ਇੱਥੇ ਉਸਤਾਦ ਜੀ, ਇਹ ਰੇੜੀਆਂ, ਇਹ ਦੋ ਚੁੰਝਾਂ ਬਾਹਰ ਆਈਆਂ ਹੁੰਦੀਆਂ। ਹਾਂ ਇੱਕ ਦੀਪਕਾ ਸਾਹਿਬ ਦੇ ਆ, ਇੱਕ ਉਹ ਜਿਹੜੀ ਕੁੜੀ ਜਲੇਬੀ ਬਾਈ ਵਾਲੀ ਉਹਦੇ ਆ, ਤੇ ਇੱਕ ਮੇਰੀ ਯਾਰ ਇੱਕ ਮਿੰਟ ਇਹਨੂੰ ਕਿਹੜੀ ਜੀ? ਜਲੇਬੀ ਬਾਈ ਵਾਲੀ। ਇਸ ਸਟੈਪ ਉਹਨਾਂ ਦਾ ਮੈਨੂੰ, ਹਾਂ ਮਲਕਾ ਸ਼ਰਾਵਤ ਸਾਹਿਬ,
ਪੀਸ ਆ। ਯਾਰ ਇਦਾਂ ਦਾ ਸਕਾ ਬੱਚਾ ਫੌਤ ਹੋਵੇ ਨਾ, ਮਾਂ ਕਿਚਨ 'ਚ ਕਹਿਣ ਦੀ ਭਾਈ ਤਾਂ ਫਨਾ ਦੋ, ਅਸੀਂ ਅੱਗ ਬਾਲਣ ਤੋਂ ਬੈਠੇ ਹਾਂ, ਤਾਂ ਫਨਾ ਦੋ ਉਹ ਦੇਖ ਤੇ ਬੜੀ ਯਾਰ ਜ਼ਿੰਦਗੀ ਖੱਜਲ ਹੋ ਕੇ ਗੁਜ਼ਾਰੀ, ਤੈਨੂੰ ਤੇ ਯਾਰ ਪਤਾ ਵਾ। ਜਿਵੇਂ ਹੋਰ ਖੱਜਲ ਹੁੰਦਾ ਮੈਂ ਇਦਾਂ ਦਾ ਹੋ ਜਾਣਾ ਸੀ। ਜਦੋਂ ਪੈਦਾ ਹੋਇਆ ਨਾ ਤੇ 4-5 ਦਿਨ ਸਿਰਫ ਇਸ ਗੱਲ ਤੇ ਡਿਸਕਸ ਹੁੰਦੀ ਰਹੀ ਕਿ ਦੱਸਣਾ ਬਾਹਰ ਕਿ ਨਹੀਂ। ਯਕੀਨ ਕਰ। ਯਾਰ ਜਦੋਂ ਇਹ ਪੈਦਾ ਹੋਇਆ ਨਾ, ਅੱਬੇ ਨੇ ਆ ਕੇ ਕਮਰੇ 'ਚ ਇਹੀ ਕਿਹਾ, ਖਰਚਾ ਤੇਰਾ ਅੱਜ ਤੋਂ ਡਰਾਈ ਫਰੂਟ ਬੰਦ। ਨਹੀਂ ਤੇ ਫਿਰ ਕੀ ਤੈਅ ਪਾਇਆ, ਦੱਸਣਾ ਕਿ ਨਹੀਂ? ਕਹਿੰਦਾ ਮੇਰੇ ਆ ਕੇ ਮੈਨੂੰ ਨੇ ਕਿ ਤੇਰਾ ਅੱਜ ਤੋਂ ਬਾਅਦ ਡਰਾਈ ਫਰੂਟ ਬਣ। ਉਹਨੇ ਕਿਹਾ ਡਰਾਈ ਫਰੂਟ ਚ ਹੋਰ ਵੀ ਸੀ, ਮੈਂ ਵੀ ਤੂੰ ਮਲੋਕ ਹੀ ਖਾਈ ਗਈ। ਰੀਤ ਆ ਮੈਨੂੰ ਮਿਲ ਲੈ ਯਾਰ। ਕਹਿਣੇ ਵਾਲਿਆਂ ਨੇ ਕਹਿੰਦੇ ਰਹਿਣਾ ਵਾ। ਹਾਂ ਨਕਾਰ ਦੱਸਣ ਵਾਲੇ ਦੱਸਦੇ ਨੇ। ਆ ਦੇਖ ਤੂੰ ਆਪਣੀ ਸਹੀ ਯਾਰ, ਤੈਨੂੰ ਕਸਮ ਲੱਗੇ ਯਾਰ। ਇਹਨੂੰ ਤੇਰਾ ਚੈਨਲ ਵੀ ਲੈ ਦੇ ਜਾਣੇ, ਇਹਨੇ ਤੇਰੀ ਤਨਖਾਹ ਵੀ ਲੈ, ਇਹਨੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਣੀ। ਉਹ ਮੈਂ ਤੈਨੂੰ ਦੱਸਾਂ, ਯਾਰ ਇਦਾਂ ਦਾ ਬੱਚਾ ਜਿਵੇਂ ਤੂੰ ਹਸਪਤਾਲ 'ਚ ਪੈਦਾ ਹੋਵੇ ਨਾ, ਹਸਪਤਾਲ ਦਾ ਮਾਲਕ ਹੋਊਗਾ, ਇਹਨੂੰ ਲਾਈਟਾਂ ਬੰਦ ਕਰਕੇ ਛੁੱਟੀ ਦਿਓ, ਉਹਦਾ ਕਿ ਨਿਕਲ। ਫਰੀਦ ਮੈਨੂੰ ਕੋਈ ਪੁੱਛੇ ਨਾ ਕਿ ਇਸ ਅਦਾਰੇ 'ਚ ਜ਼ਹੀਨ ਆਦਮੀ ਕੌਣ, ਮੈਂ ਤੇਰਾ ਨਾਮ ਲੈ ਦਿਆਂ। ਇੰਨੀ ਛੋਟੀ ਉਮਰ 'ਚ ਤੂੰ ਮੈਂ ਵੀ ਕਿੰਨੀ ਤਾਂ ਕਾਮਯਾਬੀ ਹਾਸਲ ਕੀਤੀ। ਮੈਂ ਵੀ ਤੈਨੂੰ ਉਸ ਹਿਸਾਬ ਨਾਲ ਮੰਨ ਨਹੀਂ ਰਿਹਾ ਨਾ। ਆ ਵੇਖ ਹਾਫ ਬਾਜ਼ੂ ਸ਼ਰਟ, ਕਿਸੇ ਹੋਰ ਦੇ ਇੰਨੀ ਫੱਬੀ ਵੇਖੀ। ਜਾ ਕਸਮ ਖਾ ਕੇ ਕਹਿ ਦੇ ਜਾ। ਇੱਕ ਠੱਪਿਆਂ ਵਾਲਾ ਤਾਜੀ ਦਾਨਸ਼ ਨੂੰ ਸ਼ਾਮ ਨੂੰ ਕਹਿੰਦਾ ਯਾਰ ਜਾਣ ਦੇ, ਤੇਰੇ ਨਹੀਂ ਵਾਦਿਆ ਹੋਣਾ ਯਾਰ ਮੈਨੂੰ ਤਾਂ। ਤੇਰੇ ਨਹੀਂ ਬਾਤ। ਟੱਪੇ ਲਾਉਂਦੇ। ਉਹ ਮੈਂ ਮਰ ਗਿਆ ਕਿਤਾ ਸਵੇਰ ਦਾ ਹੀ ਆ। ਮੈਂ ਕਹਿ ਰਿਹਾ ਮੈਨੂੰ ਨਜ਼ਰ ਆਇਆ ਅੱਜ ਇਹਨੇ ਧਿਆਨ ਪਾਇਆ ਉਸਤਾਦ ਜੀ। ਮੈਂ ਕਦੀ ਨਹੀਂ ਸੀ ਗੌਰ ਕੀਤਾ ਜਿਹੜੀਆਂ ਚੀਜ਼ਾਂ ਨਾਲ ਅੱਜ ਇਹਨੇ ਧਿਆਨ ਪਾਇਆ। ਹਾਂ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਵੀ ਹੈ ਕਿ ਤਾਜੀ ਇੱਕ ਡਾਕਟਰ ਨੇ ਦਾਨਸ਼ ਦੇ ਮੂੰਹ 'ਚ ਲੈਟ ਮਾਰੀ ਤੇ ਪਿੱਛੇ ਕੰਧ ਤੇ ਵੀ ਵੱਜਣ ਦਈ। ਕਹਿ ਕੇ ਡਾਕਟਰ ਨੇ ਇਹਦੇ ਮੂੰਹ 'ਚ ਲੈਟ ਮਾਰੀ ਤੇ ਫੇਰ ਵੀ ਹਨੇਰਾ ਹੀ ਰਿਹਾ। ਇਹ ਕਹਿ ਮੈਂ ਕਮਜ਼ੋਰ ਜਰਾ ਨਿਕਲਦਾ। ਅੱਖਾਂ ਚੱਖਾਂ ਪਾ ਕੇ ਕੋਈ ਜਰਾ ਓ ਉਸਤਾਦ ਯਾਰ ਮੇਰੀਆਂ ਕਿਉਂ ਅੱਖਾਂ ਚੱਖਾਂ ਪਵਾਉਣੀਆਂ ਤੂੰ? ਕਿਉਂ? ਵੇਖ ਲਓ ਕੀ ਹੈ। ਕਿਉਂ ਛੱਡ ਦੇ, ਮੈਂ ਅਗਲਾ ਵੀ ਸ਼ੋਅ ਕਰਨਾ ਵਾ। ਫਰੀਦ ਸਾਹਿਬ ਉਹ ਡਰਦਾ ਹੀ ਨਹੀਂ ਪਾਉਂਦੇ ਕਿ ਗੁੱਜਰ ਦੀ ਤਨਖਾਹ ਵਧਾਣੀ ਪੈ ਜਾਣੀ ਹੈ। ਹਾਏ ਤੈਨੂੰ ਪਤਾ ਨਹੀਂ ਹੈ। ਇੱਕ ਵਾਰੀ ਇਹਨਾਂ ਨੇ ਆ ਦੇਖਿਓ, ਇੱਕ ਵਾਰੀ ਮੇਰੇ ਤੇ ਫੁੱਲ ਭਰਵੀ ਨਿਗਾਹ ਮਾਰ ਲੈਣ, ਐ ਨਾ ਕਰਨ ਤੇ ਮੈਨੂੰ ਫੜ ਲਈ। ਇਦਾਂ ਦਾ ਪਲੇਅਰ ਫੀਲਡ ਤੇ ਖੋਤਾ ਬੇਤੇ ਨੇ ਚੀਕਾਂ ਮੰਗਣ ਲਗਾ ਆ ਬੇ ਤੇਰੇ ਚੀਕ ਮੰਦਨ ਨਗਾ ਜਾਂਦਾ। ਬਾਅਦ 'ਚ ਪਛਤਾਉਣਾ ਹੁੰਦਾ ਜੀ। ਨਹੀਂ ਯਾਰ ਤੁਹਾਡੀ ਮਿਹਰਬਾਨੀ ਹੈ ਦਾਨੇ ਸਾਹਿਬ। ਸੱਜ ਚਲੋ ਟੌਪਿਕ ਚੇਂਜ ਕਰੋ। ਪਤਾ ਕੀ ਇਹ ਮੈਨੂੰ ਜੀ ਕਾਲ ਆਉਂਦੇ ਆ। ਸੱਜ ਕੇ ਆਖਰੀ ਆ, ਤੁਸੀਂ ਦੱਸ ਦੇਣਾ 4-5 ਸਾਲ ਹੋ ਗਏ ਤੁਹਾਡੇ ਕੋਲ ਮੈਨੂੰ ਕੰਮ ਕਰਦੇ ਨੂੰ, ਕਦੀ ਮੇਰੇ ਤੁਸੀਂ ਕੋਈ ਦਾਣਾ ਜਾਂ ਕੋਈ ਨਿਸ਼ਾਨ ਕੋਈ ਦੇਖਿਆ? ਇੱਕ ਵੀ ਦਾਣਾ 4-5 ਸਾਲ। ਦਿਓ ਕਸਮ ਉਸਤਾਦ ਜੀ, ਵੇਖਿਆ ਕਦੀ ਤੁਸੀਂ? ਉਹ ਦਾਣੇ ਇਨਸਾਨੀ ਮੂੰਹ ਤੋਂ ਨਿਕਲਦੇ ਆ, ਤੇਰਾ ਆਪਣਾ ਜ਼ਖਮ ਵਰਗਾ ਮੂੰਹ ਆ। ਉਹ ਬਹੁ ਮਿਨਰਲ ਪੂਰੇ ਨੇ ਅੰਦਰ, ਹਾਂ ਕੋਈ ਕੈਲਸ਼ੀਅਮ ਦਾ ਘਾਟਾ ਨਹੀਂ, ਹਰ ਸ਼ੈ ਪੂਰੀ ਹੈ। ਨਹੀਂ ਇਹ ਉਹ ਇੱਕ ਵਾਰੀ ਉਸਤਾਦ ਜੀ ਦੇ ਅੱਖਾਂ ਚੱਕਾ ਪਾ ਕੇ ਜਰਾ ਦੱਸ। ਤੂੰ ਕੀ ਕਰਾਉਣਾ ਅੱਖਾਂ ਚੱਖਾਂ ਪਵਾ ਕੇ? ਉਸਤਾਦ ਜੀ ਵੈਸੇ ਮੇਰੀ ਗੱਲ ਤੇ ਸੁਣੋ, ਤੁਸੀਂ ਕਿਉਂ ਚਲੋ ਆਓ ਨਾ। ਡੱਡੂ ਟੈਪ ਡਾਈ ਮਾਰ ਕੇ ਸਿੱਧਾ ਇੱਥੇ ਆ ਜਾਵੇ, ਮੇਰੇ ਤੇ ਮੈਨੂੰ ਡਰ ਲੱਗਣ ਲੱਗ ਪਿਆ। ਹੈ ਉਹ ਦੇਖੋ ਯਾਰ ਖੁਦਾ ਦਾ ਨਾ ਯਾਰ ਸ਼ੋਅ ਕਰ ਲੈ ਯਾਰ। ਸਿਆਣਾ ਬਿਆਣਾ ਤਿੰਨ ਬੱਚੇ ਪਾਗਲ ਹੋ ਗਿਆ ਤੂੰ। ਕੀ ਖਾਦਾ ਸਵੇਰ ਦਾ? ਗਲਤ ਟਾਈਮ ਕੋਈ ਗਲਤ ਸ਼ੈ ਖਾਇਆ ਤੂੰ। ਸਾਡੀ ਤੁਸੀਂ ਸਿਆਣਾ ਪੈਣਾ ਤੂੰ ਬੰਦਾ ਵਾ। ਤਿੰਨ ਬੱਚਿਆਂ ਦਾ ਪਿਓ ਦੇ ਵੈਸੇ ਮੈਂ ਮੁਤਰਫ ਆ ਤੇਰਾ, ਮੈਂ ਮੰਨ ਗਿਆ ਵਾਂ। ਉਸਤਾਦ ਜੀ ਨਹੀਂ ਮੰਨਦੇ। ਪਤਾ ਕੀ ਉਸਤਾਦ ਜੀ ਨੂੰ ਇਹ ਵੀ ਹੈ ਨਾ ਵੀ ਮੇਰੇ ਤੋਂ ਵੱਧ ਕੇ ਕਿਉਂ? ਹਾਂ ਇਹ ਗੱਲ ਪ੍ਰੀਤ, ਤਾਂ ਹੀ ਮੈਂ ਤੈਨੂੰ ਜ਼ਹੀਨ ਕਿਹਾ। ਉਸਤਾਦ ਜੀ ਮੇਰੀ ਜਦੋਂ ਸ਼ਾਦੀ ਹੋਣੀ ਸੀ ਨਾ, ਵਿਚੋਲਣਾ ਦੀ ਇੱਕ ਜੰਗ ਹੋਈ, ਲੜਾਈ ਹੋ ਪਈ। ਕਿਉਂ? ਕਹਿੰਦੀ ਮੈਂ ਕਰਾਣਾ, ਦੂਸਰੀ ਕਹਿੰਦੀ ਮੈਂ ਕਰਾਣਾ, ਇਹਦਾ ਮੈਂ ਕਰਾਣਾ। ਓਏ ਕਹਿੰਦੀ ਕਤਲ ਮੈਂ ਕਰਾਉਣਾ ਇਹਨੂੰ। ਤੇ ਜਿਹੜੀ ਵਿਚੋਲੇ ਨੇ ਦਾ ਵਿਆਹ ਕਰਾਇਆ ਨਾ, ਉਹਨੂੰ ਮਹੀਨਾ ਹੋ ਗਿਆ ਡਾਲਾ ਹੀ ਪਈ ਜਾਣ ਡਿਆ। ਤਾਜੀ ਵੀ ਤੂੰ ਹਾ ਕੀ ਕਰਾਇਆ? ਉਹਨੂੰ ਏਜੰਸੀਆਂ ਲੈ ਗਈਆਂ ਵਾ। ਉਹ ਰੋਲੇ ਪੈ ਗਏ ਸੀ ਦੋਵਾਂ ਵਿਚੋਲਣਾ ਦੇ। ਉਹ ਕਹਿੰਦੇ ਸੀ ਇਹ ਭਾਈ ਉਹਨਾਂ ਚੋਂ ਆ ਜਿਹੜੇ ਹਿਟਲਰ ਨੇ ਬੰਦੇ ਛੱਡੇ ਸੀ, ਉਹਨਾਂ ਚੋਂ ਇਹ ਨਹੀਂ ਕਰਾਉਣਾ। ਯਾਰ ਜਿਹੜੀ ਵਿਚੋਲੇ ਨੇ ਦਾ ਵਿਆਹ ਕਰਾਇਆ ਨਾ, ਯਕੀਨ ਮਨ ਭੇਸ ਬਦਲ ਕੇ ਫਿਰਨ ਨਹੀਂ ਮੁੱਛਾਂ ਰੱਖ ਕੇ, ਵੀ ਕੋਈ ਪਛਾਣ ਨਾ ਲਵੇ। ਜਿਹੜੀ ਵਿਚੋਲਨ ਨੇ ਤਾਂ ਵਿਆਹ ਕਰਾਇਆ ਨਾ ਉਸਤਾਦ ਜੀ, ਦੂਸਰੀ ਵਿਚੋਲਨ ਮਹੀਨੇ ਕੇ ਬਾਅਦ ਮਿਲੀ। ਉਹਨੇ ਕਿਹਾ ਸੁਣਾ, ਕਹਿੰਦੀ ਉਹ ਜਾੜੇ ਪੈ ਗਏ, ਵੱਡਾ ਮੁੰਡਾ ਬਾਰਡਰ ਤੇ ਲੱਗ ਗਿਆ, ਨੋ ਮੇਰੀ ਨਾਸੀ। ਆਹ ਮਸਲੇ ਬਣਨ ਦੇ। ਕਿਉਂ ਹੋਇਆ ਕਿ ਕਹਿੰਦੀ ਬਸ ਹਾਂ ਹੀ ਕਰਾਈ ਹੈ ਤੇਰੇ। ਯਾਰ ਸਕਾ ਅੱਬਾ ਪਹਿਲੇ ਦਿਨ ਹਸਪਤਾਲ ਦੇਖ ਕੇ ਮੁੜ ਕੇ ਉਹਨੂੰ ਜੰਗਲਾਂ 'ਚ ਕੁੱਲੀ ਪਾ ਲਈ, ਉੱਥੇ ਹੀ ਹੋਣ ਗਿਆ। ਨਹੀਂ ਵਿਚੋਲਨਾਂ ਦੀ ਲੜਾਈ ਕਿਉਂ ਹੋਈ? ਵਿਚੋਲਣਾ ਕਹਿੰਦੀ ਸੀ ਕਿ ਇਹਦਾ ਰਿਸ਼ਤਾ ਸਾਡੇ ਇੱਥੋਂ ਹੋਵੇ, ਇਹਦਾ ਰਿਸ਼ਤਾ ਸਾਡੇ ਇੱਥੋਂ ਲਿਖਿਆ। ਆਹੋ ਅੱਛਾ ਬੜੀ ਗੱਲ। ਤੇ ਜਦੋਂ ਜਿਹਨੇ ਉਸਤਾਦ ਜੀ ਕਰਾਇਆ ਨਾ,
ਉਹਨੂੰ ਸੋਨੇ 'ਚ ਤੋਲਤਾ। ਮਹੱਲੇਦਾਰਾਂ ਨੇ ਪੈਸੇ ਇਕੱਠੇ ਕਰਕੇ ਉਹਦੇ ਸਹੁਰਿਆਂ 'ਚੋਂ, ਕੁੜੀ ਵਾਲਿਆਂ ਨੇ। ਵਿਚੋਲਣ ਯਾਨੀ ਬੜਾ ਕੁਝ ਦਿੰਦੇ ਨੇ। ਕੁੜੀ ਵਾਲੇ ਨੇ ਸੋਨੇ 'ਚ ਤੋਲਤਾ ਕਿ ਤੁਸੀਂ ਸਾਡਾ ਇੱਥੇ ਰਿਸ਼ਤਾ ਕਰਾਤਾ। ਓਏ ਹੋਏ ਇਹ ਤਾਂ ਹੁੰਦੀਆਂ ਗੱਲਾਂ ਫਰੀਦ ਸਾਹਿਬ ਦੀ ਸਾਹਿਬ। ਪੁਰਾਣੇ ਦੌਰ 'ਚ ਜਦੋਂ ਕਜ਼ਨਾਂ ਦਾ ਵਿਆਹ ਹੁੰਦਾ ਸੀ, ਮੈਨੂੰ ਪਤਾ। ਤੇਰਾ ਵੀਰਾ ਇੰਜ ਪੂਰਾ ਹੀਰੋ। ਓਏ ਸਾਜੀ ਵੱਡੇ ਵਾਲ ਹੁੰਦੇ ਸੀ, ਇੱਥੇ ਇੰਜ ਅਜੇ ਵਾਲਾ ਪੱਫ ਸੀ, ਕਾਲਜ਼ਾ ਜੁੱਤੀ, ਚਿੱਟਾ ਲੱਠੇ ਦਾ ਸੂਟ ਪਾਇਆ ਵਾ। ਉਸਤਾਦ ਜੀ ਗਿਆ ਵਾ ਕਜ਼ਨ ਦੇ ਵਿਆਹ ਤੇ, ਉੱਥੇ ਗਾਣਾ ਮਾੜੀ ਟਿੱਕੀ ਵੀ ਬਣੀ ਹੋਣੀ ਹੱਥ ਤੇ ਮਹਿੰਦੀ ਵਾਲੀ, ਹਨਾ? ਰਾਡੋ ਇੱਥੇ ਤੱਕ ਛੱਡਵੀਂ ਢਿੱਲੀ। ਉਸਤਾਦ ਜੀ ਉਹ ਤਾਂ ਡਾਂਸ ਦਾ ਬੜਾ ਦੌਰ ਹੁੰਦਾ ਸੀ, ਡੈਕ ਦਾ ਦੌਰ ਸੀ। ਫਰੀਦ ਤੇਰੇ ਅੰਦਾਜ਼ੇ ਨਾਲ ਕਿਹੜੇ ਗਾਣੇ ਤੇ ਕੀਤਾ ਹੁਣ? ਮਾਰਾ ਰੇ ਮਾਰਾ ਰੇ ਕਹਿ ਸਕਦੇ ਹਾਂ ਕੋਈ, ਕਿਹੜਾ? ਬੰਦ ਤੂੰ ਮੁਝੇ ਤੈਨੂੰ ਪਤਾ ਤੂੰ ਜੋਰੀ ਬੰਦਾ ਸੀ। ਮੈਂ ਤਾਂ ਚੋਰੀ ਬੰਦਾ ਤੂੰ ਕਰ। ਇੱਕ ਪਲ ਕਾ ਜੀਨਾ, ਉਹ ਗਾਣਾ ਉਦੋਂ ਬੜਾ, ਇੱਕ ਪਲ ਕਾ ਜੀ, ਉਹ ਵਾਲੇ ਗਾਣੇ। ਤੇਰੇ ਤੇ ਅਸੀਂ ਮੈਂ ਐ ਕਰਕੇ ਜਦੋਂ ਅੱਗੇ ਨੂੰ ਤੁਰਿਆ, ਸਟੈਪ ਮਾਰਿਆ ਨਾ, ਐ ਵਾਲਾ ਪੈਰਾਂ ਵਾਲਾ ਐ। ਆਕਾਰ ਦੇਖਿਓ, ਲੱਗਦਾ ਦੋ ਚੂਹੇ ਬੈਠੇ ਸਲਾਹ ਕਰ ਰਹੇ। ਆ ਕਿਹੜਾ ਸਟੈਪ? ਮੈਂ ਕਿ ਪੈਰ ਤੇ ਕੀ ਲਾ, ਦੋ ਚੂਹੇ ਸਲਾਹ ਕਰਨ। ਕਹਿੰਦਾ ਲੱਗਦਾ ਦੋ ਚੂਹੇ ਪਿੱਟੇ ਸਲਾਹ ਕਰ ਰਹੇ ਕਿ ਕੀ ਕਰਨਾ ਚਾਹੀਦਾ ਹੁਣ। ਯਾਰ ਮਿੱਠੇ ਕੀ ਹੋ ਗਿਆ ਯਾਰ, ਤੇਰਾ ਕੋਈ ਹੁਸਨ ਨਾਲ ਤਰ ਲੱਗ ਵੀ ਨਹੀਂ। ਅੱਛਾ 2 ਸਟੈਪ ਮਾਰ ਕੇ ਤੂੰ ਅੱਜ ਐ ਤੁਰਿਆ ਵਾ ਮੈਂ, 2 ਸਟੈਪ ਮਾਰ ਕੇ ਜਗਾ ਸੋਣੀਏ। ਐ ਫਰੀਦ ਦਾ ਬਾਵਾ ਇੱਥੇ ਨੇ ਤੇ ਮੂੰਹ ਨਹੀਂ ਨਜ਼ਰ ਆ ਰਿਹਾ ਹਲੇ। ਇਧਰੋਂ ਛਾਪਰ ਹੈ ਇਹਦੀ ਕਿਹੜੇ ਕਿਹੜੀ ਮੈਂ ਮਾਰਿਆ ਭਾਜੀ। ਇੱਧਰ ਕਜ਼ਨਾਂ ਖਲੋਤੀਆਂ। ਓਏ ਵਾਹ, ਪਰ ਇਹਨੂੰ ਮੂੰਹ ਕਰਕੇ ਕੰਨ ਨਾਲ ਮੂੰਹ ਕੀਤਾ ਯਾਰ ਉਹਨਾਂ ਏਦਾਂ ਕਹਿੰਦੇ ਦੇ- ਭੈਣਾ ਇਸ ਤੋਂ ਚੰਗਾ ਸੀ ਕੰਧ ਵੇਖ ਲਈਏ। ਇੱਕ ਪਲਕਾ ਜੀ ਨਾਲ ਗਾਣਾ ਕੀਤਾ ਵਾ ਤੇ ਫਰੀਦ ਸਾਹਿਬ 3-4 ਕਜ਼ਨਾਂ ਨੇ ਇੰਜ ਮਾੜਾ ਮਾੜਾ ਲਿਖ ਕੇ ਸੁੱਟਿਆ, ਆਈ ਲਾਈਕ ਯੂ, ਆਈ ਲਾਈਕ। ਲੇਕਿਨ ਤੇਰਾ ਭਰਾ ਸਖਤ ਲੋਂਡਾ ਸੀ, ਨਹੀਂ ਪਿਘਲਿਆ। ਤਾਂ ਜੀ ਟੁੰਡਾ ਹੁੰਦਾ ਸੀ, ਕੰਨ 'ਚ ਫੇਰ ਫੇਰ ਕੇ ਕੰਨ ਵੀ ਖੁੱਲਾ ਕੀਤਾ। ਯਾਰ ਡਾਂਸ ਟੁੰਡ ਕੰਨ ਚ ਪਿਆ ਤੇ ਕੰਨ ਦਾ ਆਹ ਸਿਰ ਹੋਇਆ ਪਿਆ। ਉਹ ਜਿਹੜਾ ਸਜਾਦ ਨਹੀਂ, ਉਹਨੇ ਪਿਛਲੇ ਗੱਲ ਕੀ ਕਹਿੰਦਾ, ਟੁੰਡਾ ਸੀ ਤੇ ਇੱਕ ਬੰਦੇ ਨੂੰ ਚਪੇੜਾ ਮਾਰ ਕਹਿੰਦਾ, ਓਏ ਖੋਲ ਕੀ ਲਕੋਇਆ ਮੁੱਠ ਮੋਢੇ ਚ ਕੀ ਲਗੋਇਆ। ਹਾਂ। ਤੇ ਰਾਤੀ ਵੀ ਉਹਨੇ ਬਹੁਤ ਨੈਸ਼ ਗੱਲ ਕੀਤੀ ਵੀ ਸੁਪਰਮੈਨ ਵਾਲੀ, ਹਾਂ। ਸੁਪਰਮੈਨ ਵਾਲੀ। ਓਏ ਹੋਏ ਹਾਂ। ਐਟਮ ਉਸਤਾਦ ਜੀ ਉਹ ਵੀ। ਹੁਣ ਤੁਸੀਂ ਆਖਰ ਲਈ ਹੁਣ ਗੱਲ ਕਰਾਂਗਾ ਫਰੀਦ ਸਾਹਿਬ, ਇਸ ਤੋਂ ਬਾਅਦ ਤੂੰ ਗਵਾਹੀ ਦੇਂਗਾ। ਮੈਂ ਤੇਰੇ ਨਾਲ ਆ, ਮੈਂ ਉਸਤਾਦ ਜੀ ਮੈਂ ਯਾਰ ਉੱਧਰ- ਫਰੀਦ ਗੌਰ ਕਰਨਾ ਹੈ ਹੋਣ ਤੇ। ਅੱਛਾ ਕਰ ਜੇ ਪਿਓ ਦਾ ਦੇ ਪਤਾ ਨਹੀਂ ਕਿਤੇ ਮੇਰੇ ਕੋ ਵੀ ਨਹੀਂ ਹੋ ਰਿਹਾ ਯਾਰ। ਯਾਰ ਮਹੀਨਾ ਕਲੇਜੀ ਕਸਾਈ ਕੋ ਟੰਗੀ ਨੇ ਬਣਾ, ਧੁੱਪ 'ਚ ਰਹਿ ਰਿਹਾ ਇਦਾਂ ਹੀ ਹੋਈ ਹੈ। ਆ ਹੋਟ ਦੇਖ ਲਾ। ਉਹ ਨਹੀਂ ਇਹ ਸ਼ੇਡ ਲਾਇਆ। ਮਹੀਨਾ ਨਾ ਵਿਕੇ ਤੇ। ਬੜੇ ਪੱਕੇ ਪੈਂਚਰ ਵਰਗੇ ਹੋਣ ਤੇ ਨਹੀਂ ਨਹੀਂ ਤਾਂ ਹਾਂ ਕੀ ਕੀ ਕਹਿ ਗੌਰ ਰਿਹਾ? ਕਰਨਾ, ਦੇਖੀ ਮੈਂ ਲਿਪਸ ਬੰਦ ਕਰਾਂਗਾ। ਯਾਰ ਆ ਕੈਮਰੇ ਬੰਦ ਕਰ, ਲਿਪਸ ਚੱਲਦੇ ਰਹਿਣ ਦਿਓ। ਯਾਰ ਦਾਨਿਸ਼ ਮੈਨੂੰ ਮਾਫ ਕਰ ਦੀ, ਸੁਣ ਯਾਰ, ਇੱਥੇ ਮੈਂ ਸੁਣ। ਤੇਰਾ ਸਾਥ ਛੱਡ ਦੇਣਾ। ਮੈਂ ਲਿਪਸ ਬੰਦ ਕਰਨੇ ਤੇ ਤੂੰ ਦੇਖੀ ਇੱਥੇ ਦਿਲ ਦੀ ਸ਼ੇਪ ਬਣਨੀ ਹੈ। ਚਲੋ ਜੀ ਚਲੋ ਜੀ। ਹੂ ਲੈ ਨਹੀਂ ਹੂ ਬਫਰਕ ਸੇਮ ਟੂ ਗੋਲ ਪਤਾ ਨਹੀਂ ਕੀ ਮਿਹਰਬਾਨੀ ਰੀਦਾ, ਮੇਰੀ ਅੱਖਾਂ ਮੈਂ ਨਾਜ਼ੁਕ ਬਹੁਤ ਅੱਖਾਂ 'ਚ ਪਾਣੀ ਆ ਗਈ ਇੱਡੀ ਗੱਲ ਤੇ। ਅੱਛਾ ਜਿੱਦਾਂ ਨੇ ਮੂੰਹ ਮੀਟਿਆ ਸੀ ਉਸਤਾਦ ਜੀ ਦੂਰੋਂ ਲੱਗਣੇ, ਬੜੀ ਮੁਸ਼ਕਲ ਨਾਲ ਖੁੱਲਣਾ ਹੁਣ। ਤੇਰਾ ਕੀ ਮਤਲਬ? ਫਰੀਦ ਸਾਹਿਬ ਸ਼ਾਨ ਸਾਹਿਬ ਦੇਖੇ, ਪਾਕਿਸਤਾਨੀ ਫਿਲਮ ਇੰਡਸਟਰੀ ਦੇ ਹੀਰੋ। ਹਾਂਜੀ ਉਹ ਥੁੱਕ ਗਏ ਤੁਹਾਡੇ ਤੇ। ਯਾਰ ਨੂੰ ਯਾਰ ਬੇਟਾ ਪਾਣੀ ਪਿਆਈ ਮੇਰਾ ਨਾ ਸੁਣ ਮੈਂ ਬਲਾਸਟਿੰਗ ਪਰਫਾਰਮੈਂਸ ਤੋਂ ਜੀ ਸ਼ਾਨ ਸਾਹਿਬ ਦੇ ਇੱਥੇ ਬਾਹ ਤੇ 2 ਤਿਲ ਆ, ਜਦੋਂ ਕਿਤੇ ਉਹ ਐਕਸ਼ਨ ਸੀਨ ਹੁੰਦਾ ਉਹ ਬੜਾ ਉਹਨੂੰ ਸ਼ੋਅ ਕਰਦੇ ਦਿਖਾਉਂਦੇ। ਆਹੋ ਉਹਨੇ ਟੈਟੂ ਵੀ ਬਣਾਇਆ ਹੀਰੇ ਦਾ। ਉਹ ਦੂਸਰੇ ਪਾਸੇ, ਆਹੋ, ਆਹੋ। ਇੱਕ ਪਾਸੇ ਟੈਟੂ ਤੇ 2 ਤਿਲ, ਇੱਕ ਆ 2। ਇਹ ਤੇਲੀਏ ਕੋ ਨਹੀਂ ਇਹ ਤੇ ਮਿੱਠਾ ਜੀ ਕਸਵੀਆਂ ਗੱਲ। ਯਾਰ ਤੇਲੀਏ ਕੋ ਨੱਕ ਸੁੜਕ ਗਿਆ। ਮੈਨੂੰ ਕਲੋਜ਼ ਕਰੀ ਜ਼ਰਾ, ਇਹ ਚੈੱਕ ਕਰੋ। ਹਾਂ ਯਾਰ ਤਾਂ ਜੀ ਸੇਮ ਉਹਨਾਂ ਦੇ ਵੀ ਇੱਥੇ ਹੀ ਆ। ਓਏ ਸ਼ਾਨ ਸਾਹਿਬ ਟੈਪ ਹੁਣ ਫਰੀਦ ਸਾਹਿਬ ਕੈਮਰੇ ਦੇ ਸਾਹਮਣੇ ਅਸੀਂ ਕੋਈ ਪਰਦੇ ਪਿੱਛੇ ਗੱਲ ਨਹੀਂ ਕਰ ਰਹੇ। ਨਹੀਂ ਬਿਲਕੁਲ। ਸੁਰਾਹੀ ਦੇਖੀ ਕਦੀ? ਸੁਰਾਹੀ ਮੇਰੇ ਖਿਆਲ ਜਾਣ ਦੀ ਕੱਲ ਪਰਸੋਂ ਨਹੀਂ ਜੁਮੇ ਵਾਲੇ ਦੀ ਗੱਲ ਦੀ ਗੱਲ ਆ ਉਹ ਵੇਖੀ। ਸੁਰਾਹੀ ਸਭ ਬਦਨ ਸੁਰਾਹੀ। ਅੱਛਾ ਉਹ ਪਤਾ ਯਾਰ ਬਦਨ ਨਹੀਂ, ਇਹ ਧੋਣ ਦੇਖਣੀ। ਸੁਰਾਹੀਦਾਰ ਗਰਦਨ ਹੈ। ਹਾਂਜੀ ਯਾਰ
ਦਾਨਿਸ਼ ਮੈਨੂੰ ਪਾਣੀ ਪੀ ਲੈ। ਸੁਰਾਹੀ ਹੈ? ਮੇਰਾ ਭਮੱਕਾ ਵੱਜਣਾ ਹੀ ਕਿਹੜੀ ਨਾਲ। ਸੁਰਾਹੀ? ਇਹ ਤਾਂ ਲੋਟਾ ਟਾਈਪ ਲੱਗ ਰਹੀ ਹੈ। ਐ ਕੋ ਸਰਾਹੀ ਆ, ਪਿੱਛੋਂ ਗੰਦੇ ਪਾਇਦਾਨ ਵਰਗੀ ਗਰਦਨ ਤੇ ਕੋਲ। ਸਾਡੀ ਐਡੀ ਲੰਮੀ ਗਰਦਨ ਕਿਸੇ ਦੀ ਵੀ ਨਹੀਂ ਹੈ ਟੀਮ 'ਚ। ਆਹ ਦੇਖੋ ਇਹ ਬਿਊਟੀ ਆ ਇੰਨੀ ਐਸ ਹੈ। ਉਹ ਬਿਊਟੀ ਨਹੀਂ, ਤੁਸੀਂ ਉਹ ਲੋਕ ਜਿਹੜੇ ਬਚਪਨ ਤੋਂ ਕਲਪ ਸਾਲਾਂ ਦੇ ਇੱਥੇ ਨਹੀਂ ਮੈਂ ਨਹੀਂ, ਲੰਬੀ ਧੌਣ। ਬਿਊਟੀ ਉੱਤੋਂ ਬਿਊਟੀ ਦਾ ਰੰਗ ਹੋਰ ਆ, ਥੱਲੇ ਹੋਰ ਆ। ਲਸਰਾਂ ਪਈਆਂ ਬਿਊਟੀ ਤੇ। ਮੌਸਮ ਵੀ ਤਾਂ ਦੇਖੋ ਨਾ, ਸੂਰਜ ਕਿੱਥੇ ਚੜਿਆ ਪਿਆ ਵਾ। ਸੁਰਾਹੀ ਦੇ ਨਾਲ ਇਹਦਾ ਕੀ ਕੰਪੈਰੀਜ਼ਨ ਹੈ? ਯਾਰ ਸੁਰਾਹੀ ਉੱਤੋਂ ਐ ਜਿੱਦਾਂ ਉਹ हाँ भाई जाग कैसे दी गजल भी सी, ये सुराही सा बदन लेके मेरे पास ना, मैं शराबी हूँ शराबी का भरोसा क्या। हाँ ਹੁਣ ਸਮਝ ਆਈ। ਉਹ ਬਸ ਫਰੀਦਾ ਹੁਣ ਮੁੱਗੀ ਕਹਾਣੀ। ਅਸੀਂ ਮੂੰਹੋਂ ਕਹਿ ਕੇ ਮਨਾਇਆ ਤੇ ਕੀ ਮਨਾਇਆ ਓਏ ਯਾਰ ਸਾਡੇ ਤੇ ਗੌਰ ਹੀ ਨਹੀਂ ਕੀਤਾ 4-5 ਸਾਲ ਐਨੇ। ਸਾਜੀ ਨਹੀਂ ਤੁਸੀਂ ਇੱਕ ਵਾਰੀ ਤੇ ਅੱਖ ਭਰ ਨਹੀਂ, ਕੇ ਮੈਂ ਗੌਰ ਕਰ ਵੀ ਲਵਾਂ ਤੇ ਕੀ ਕਰਾਂ ਮੈਂ? ਅੱਖ ਭਰ ਕੇ ਵੇਖੋ ਸਹੀ ਕਿ ਤੁਸੀਂ ਉਹਨੂੰ ਉਹਦੇ ਹੁਸਨ ਦੇ ਮੋਤਰਫ ਹੋ ਜਾਓਗੇ, ਫਿਰ ਤੁਸੀਂ ਮੰਨੋਗੇ ਕਿ ਲੈਦਾ ਹੀ ਕੋਈ ਚੀਜ਼ ਆ। ਭਾਜੀ ਮੈਂ ਕਹਿ ਰਿਹਾ, ਮੈਂ ਅੱਖ ਭਰ ਕੇ ਵੇਖ ਲੈਣਾ, ਮੈਂ ਮੰਨ ਵੀ ਲਈ ਦੀ ਗੱਲ, ਫਿਰ ਮੈਂ ਕੀ ਕਰ ਸਕਦਾ? ਇਹਨੂੰ ਤੁਸੀਂ ਸਪੈਸ਼ਲ ਫਿਰ ਮਿਲਿਆ ਕਰੋਗੇ ਇਹਦੇ ਨਾਲ ਪਿਆਰ ਮੁਹੱਬਤ। ਨਹੀਂ ਨਹੀਂ, ਫਿਰ ਫਿਲਮ ਦਾ ਹੁਣ ਫਿਲਮ ਤੇ ਮੈਂ ਉਹ ਕੋਨੂੰ ਕਰਾ ਕੇ ਦੇਣੀ ਹੈ ਨਾ। ਆਹੋ ਹਾਂ ਤੇ ਫਿਰ ਯਾਰ ਜਦੋਂ ਪੈਦਾ ਹੋਇਆ ਨਾ ਤੇ ਵਾਲਦ ਸਾਹਿਬ ਨੇ ਆ ਕੇ ਕਿਹਾ ਖਰਚਾ ਦਿਖਾ ਕੀ, ਤੇ ਕੋਈ ਮਾਜੀ ਕਹਿੰਦੀ ਮੈਂ ਤੁਹਾਨੂੰ ਕਹੀ ਤੇ ਗਈ, ਮੈਨੂੰ ਘਿਓ ਲੈ ਦਿਓ, ਮੈਨੂੰ ਘਿਓ ਲੈ ਦਿਓ। ਨਹੀਂ ਸਾਜੀ ਦੀ ਅੱਖਾਂ ਦਾ ਵੀ ਅੱਖਾਂ ਦਾ ਵੀ ਕੰਮ ਹੋਣ ਵਾਲਾ ਵਾ, ਸਾਰਾ ਹੀ ਹੋਣ ਵਾਲਾ ਵਾ। ਅੱਖਾਂ ਦਾ ਵੀ ਜਵਾਬ ਨਹੀਂ ਕਸਮੇ ਮਿੱਠੇ। ਨਾਈਕ ਵਾਲਿਆਂ ਦਾ ਗੁੱਡ ਦੇਖਿਆ ਹਾਂ ਆ ਪਲਕ ਪੁੱਟ ਕੇ ਪੁੱਠੀ ਰੱਖਦੇ ਉਹ ਬੰਦੇ। ਸਾਜੀ ਵੇਖ ਲਵੋ ਵਾਹ ਯਾਰ, ਆ ਨਾਈਕ ਵਾਲਿਆਂ ਦਾ ਗੁੱਡ, ਉਹਨਾਂ ਨੇ ਇੱਥੋਂ ਆਈਡੀਆ ਲਿਆ। ਲੇਕਿਨ ਤੂੰ ਅੱਖ ਭਰ ਕੇ ਉਸਤਾਦ ਜੀ ਨੇ ਨਹੀਂ ਤੈਨੂੰ ਵੇਖਿਆ। ਇੱਕ ਵਾਰੀ ਵੇਖ ਲੈਣਾ ਅੱਖਾਂ ਚੱਕਾ ਪਾ ਕੇ। ਮੈਂ ਕਹਿੰਦਾ ਕਿ ਉਸਤਾਦ ਜੀ ਚਲੋ ਤੁਹਾਨੂੰ ਚੈਲੰਜ ਆ, ਤੁਸੀਂ 30 ਸਕਿੰਟ ਅੱਖਾਂ ਚੱਖਾ ਪਾ ਕੇ ਰੱਖੋ। ਮੈਂ 3 ਸਕਿੰਟ ਨਹੀਂ ਪਾ ਸਕਦਾ। ਅੱਲਾ ਮਾਫੀ ਦੇਵੇ ਤੇਰੀਆਂ ਅੱਖਾਂ ਚੱਖਾਂ। ਮੈਨੂੰ ਤਾਂ ਸਮਝ ਨਹੀਂ ਲੱਗਣ ਦੇਈ ਅੱਜ ਹੋਇਆ ਕੀ ਆ। ਤੂੰ ਸਵੇਰੇ ਕਿੱਥੋਂ ਹੋ ਕੇ ਆਇਆ? ਤੇਰੇ ਤੇ ਕਿਸੇ ਨੇ ਕੋਈ ਕਾਲਾ ਕਰਤਾ ਵਾ? ਇਹਦੇ ਕੋਈ ਤੂੰ ਮਾਂ ਆਂਡਾ ਟੱਪ ਗਿਆ? ਇਹੋ ਹੀ ਗੱਲ ਹੋਈ। ਵੀ ਤੈਨੂੰ ਕਿਹਨੂੰ ਹੋਇਆ ਕੀ ਹੈ ਤੈਨੂੰ? ਤਾਂ ਜੀ ਇਹਦੇ ਚ ਇੱਕ ਜੁਗ ਨੂੰ ਵੱਜਾ, ਉਹ ਡਾਇਰੈਕਟ ਹੋ ਗਿਆ। ਬਣਦਾ ਹੀ ਰਿਹਾ, ਉਹ ਪੁੱਛਣਾ ਹੀ ਹਟ ਗਿਆ। ਤੇ ਉਹ ਦਿਨੇ ਹੀ ਬਣਦਾ ਰਿਹਾ, ਉਹ ਚੱਲੀ ਜਾ ਰਿਹਾ, ਉਹ ਜਦੋਂ ਡਾਇਰੈਕਟ ਮੁੜ ਕੇ ਜੁਗ ਨੂੰ ਆਪਣਾ ਗੋਲ ਵੀ ਝਾੜ ਰਿਹਾ। ਉਹ ਬਲਿੰਕ ਕਰਦਾ। ਤਾਂ ਨਾ ਕਹਿ ਕੇ ਇਹਦੇ ਚ ਵੱਜ ਗਿਆ, ਕਹਿ ਇਹਦੇ ਚ ਇੱਕ ਜੁਗ ਨੂੰ ਵੱਜਾ ਸਾਰੀ ਜ਼ਿੰਦਗੀ ਦੁਬਾਰਾ ਬਲਿਆ ਨਹੀਂ। ਐ ਕਹਿ ਉਹਦਾ ਹੋਲਡਰ ਹੀ ਸੜ ਗਿਆ। ਆਹੋ। ਨਹੀਂ ਨਹੀਂ, ਉਹਨੇ ਨਾ ਨਾਸ਼ਤੇ ਚ ਕੀ ਸੀ ਅੱਜ ਸਾਰਾ ਦਿਨ ਸਵੇਰ? ਯਾਰ ਐਸ ਯੂਜੂਅਲ ਤੈਨੂੰ ਪਤਾ ਮੈਂ ਲਾਈਟ ਜਿਹਾ ਨਾਸ਼ਤਾ ਕਰਦਾ, ਬਟਰ ਬ੍ਰੈਡ ਜੈਮ ਦੇ ਨਾਲ ਇੱਕ ਲੈਮਨੇਡ ਦਾ ਗਲਾਸ। ਯਾਰ ਯਾਰ ਸੱਚੇ ਉਸਤਾਦ ਏਦਾਂ ਦੇ ਬੰਦੇ ਨਾ ਬਾਹਰ ਥੜੇ ਤੇ ਬਹਿ ਕੇ ਆਉਣੇ, ਹਫਤਾ ਹੋ ਗਿਆ ਭਾਈ 56 ਨੂੰ ਤਰਸ ਗਿਆ ਭਰਾ। ਨਹੀਂ ਨਹੀਂ ਸ਼ਿਕੰਜਵੀ ਨਹੀਂ ਕੀ 56 ਉਹ ਵੀ ਉਹ ਤਰਸ ਗਿਆ। 56। ਅੱਛਾ ਮੇਰੇ ਉਸਤਾਦ ਜੀ ਜਦੋਂ ਇੰਜ ਕਰਕੇ ਬਰਾਤ ਗਈ ਹੈ, ਕੁੜੀਆਂ ਫੁੱਲ ਸੁੱਟਦੀਆਂ ਨਾ, ਹਾਂ ਉਹਨਾਂ ਨੇ ਆਪਣੀਆਂ ਮੁੰਦਰੀਆਂ ਹਾਰ ਕਾਂਟੇ ਵੀ ਲਾ ਕੇ ਸੁੱਟਦੇ ਸੀ। ਗਟਰ ਦੇ ਢੱਕਣ ਦੇ ਉੱਤੇ ਛਾਲਾ ਮਾਰ ਰਿਹਾ। ਮੈਂ ਕਿਹਾ ਕੀ ਕਹਿੰਦਾ? ਗਟਰ ਫਲਾਈ। ਯਾਰ ਜਦੋਂ ਕੁੜੀਆਂ ਨੇ ਫੁੱਲ ਸੁੱਟੇ ਆ ਨਾ, ਇਹਨਾਂ ਚ ਕਰਕੇ ਸਿਰਾ ਚੁੱਕਿਆ ਵਾ, ਤੇ ਉਹੀ ਕੁੜੀਆਂ ਬਾਹਰ ਫੁੱਲ ਇਕੱਠੇ ਕਰਨਗੀਆਂ। ਉਹਦੀ ਗਲਤੀ ਹੋ ਗਈ ਭਾਈ। ਤੇ ਲੜਾਈ ਆ ਨਹੀਂ ਮੇਰੀ ਭੈਣ, ਆ ਮੇਰਾ ਹੀ ਆ ਕਾਂਟਾ ਮੇਰਾ ਬੰਦ ਨया ਕਰ ਦੋ ਇਹ ਚੈਪਟਰ। ਨਹੀਂ ਨਹੀਂ ਬੰਦ ਨਾ ਕਰ। ਇਹ ਦੱਸ ਤੂੰ ਸਵੇਰੇ ਕੀਤਾ ਕੀ ਆ? ਸਹੀ ਸਹੀ ਦੱਸੀ ਕੀ ਖਾਦਾ ਵਾ? ਕੁਛ ਵੀ ਨਹੀਂ, ਉਹ ਹੀ ਤੁਹਾਨੂੰ ਦੱਸਦਾ। ਮੇਰਾ ਡੇਲੀ ਦੀ ਰੁਟੀਨ ਹੀ ਉਹ ਥੋੜਾ ਜਿਹਾ ਲਾਈਟ ਜਿਹਾ ਨਾਸ਼ਤਾ ਕਰਕੇ ਬਸ ਹਾਂਜੀ ਰਸਤੇ ਕੋਈ 'ਚ ਹੋਰ ਅਨੋਖੀ ਸ਼ੈ? ਕੋਈ ਰਸਤੇ 'ਚ ਕਿਸੇ ਨੇ ਕੋਈ ਚੀਜ਼ ਖਵਾਤੀ ਹੋਵੇ? ਕੋਇਟਾ ਕੈਫੇ ਤੋਂ ਇੱਕ ਮੂਲੀਆਂ ਵਾਲਾ ਪਰਾਠਾ ਖਾਦਾ। ਆ ਲਓ ਆ ਦੇਖ ਲਓ ਜੀ, ਮੂਲੀ ਜਿਹੜਾ ਪਰੌਠਾ ਹਲੇ ਮੂਲੀ ਆਈ ਵੀ ਨਹੀਂ। ਨਹੀਂ ਉਹਨਾਂ ਕੋਲ ਪਈਆਂ ਹੁੰਦੀਆਂ ਸਟਾਰ ਪਿਛਲੇ ਸਾਲ ਦੀ। ਉਹ ਖਾਦਾ ਸੀ, ਦੋ ਕੇ ਪਤਾ ਨਹੀਂ ਇੱਕ ਦੋ ਖਾਦੇ ਸੀ। ਉਹ ਯਾਰ ਕਿਤੇ ਮੇਰਾ ਮਾਲਟਾ ਤਾਂ ਨਹੀਂ ਸਾਈਡ ਇਫੈਕਟ ਕਰ ਗਿਆ ਤੋਂ ਨਹੀਂ ਪਾਇਆ? ਮਾਲਟਾ ਓਏ ਉਸਤਾਦ ਜੀ ਮਿੱਠੇ ਨੇ ਮਾਲਟਾ ਖਵਾਇਆ ਮੈਨੂੰ। ਤਦੇ ਫੇ ਬੇਟਾਮਾ ਕਿਤੇ ਸਾਈਡ ਇਫੈਕਟ ਹੋ ਗਿਆ। ਉਹ ਮਾਲਟਾ ਇਸ ਟਾਈਮ ਚ ਕਿਥੋਂ ਆ? ਇਹੀ ਤੇ ਹਿਸਟੈਟੀ ਹੈਗੀ ਆ, ਇਹੀ ਤੇ ਪਲਾਨ ਇਹ ਕੰਮ। ਪੜ ਕੇ ਲਿਆਇਆ ਸੀ ਇਹ। ਸਾਰੇ ਨੇ ਖਾਦੇ ਆ, ਪ੍ਰੇਮ ਨੇ ਵੀ ਖਾਦਾ, ਸਲਮਾਨ ਨੇ ਲੇਕਿਨ ਤੂੰ ਇੱਕ ਸਪੈਸ਼ਲ ਪੜ ਕੇ ਲਿਆਉਣਾ ਨਾ ਕਿ ਇਹ ਇਹਨੂੰ ਦੇਣਾ ਵਾ। ਇਹਨੇ ਮੈਨੂੰ ਇੱਕ ਹੀ ਦਿੱਤਾ, ਕਹਿੰਦਾ ਆ ਤੇਰਾ ਹੀ। ਓਏ ਮੈਂ ਤਾਂ ਓਏ ਦੇਖ ਉਸ ਤੋਂ ਬਾਅਦ ਤੂੰ ਆ ਕੁਫਰ ਬਕ ਰਿਹਾ ਹੁੰਦਾ। ਮਿੱਠੇ ਮੇਰੇ ਜ਼ਿਹਨ ਤੇ ਅਸਰ ਕਰ ਗਿਆ ਤੇਰਾ ਮਾਲਟਾ। ਮਾੜੀ ਨਹੀਂ ਛਿੱਲਣ ਲੱਗੀ ਸੀ ਉਹਦੇ? ਹਾਂ ਹਲਕੀ ਜੀ। ਉਹ ਹੀ ਉਹ ਫਿਰ ਉਹ ਤੇਰਾ ਕੰਮ। ਲੇਕਿਨ ਉਹ ਹੋਰ ਸੀਗਾ, ਤੂੰ ਹੋਰ ਖਾ ਗਿਆ ਵਾ। ਮੈਂ ਸੱਚ ਬੋਲਣਾ ਦਿੱਤਾ ਸੀ ਤੈਨੂੰ, ਆ ਤੂੰ ਬੋਲਣ ਲੱਗਦੇ ਪਿਆ ਹੁਣ। ਇਹ ਝੂਠ ਬੋਲ ਰਿਹਾ ਵਾ। ਜਦੋਂ ਪੈਦਾ ਹੋਇਆ ਸੀ ਉਸਤਾਦ ਜੀ ਉਦੋਂ ਰੰਗ ਸਾਫ਼ ਸੀ। ਇਹ ਕਹਿੰਦਾ ਉਹਨੇ ਅੱਜ ਦੱਸਿਆ, ਕਹਿੰਦਾ ਰੰਗ ਮੇਰਾ ਹੋਇਆ ਥੋੜਾ ਜਿਹਾ ਬਿਮਾਰੀ ਦੀ। ਕਿਹੜੀ ਬਿਮਾਰੀ ਲੱਗੀ? ਕੋਈ ਬਿਮਾਰੀ ਦੀ ਵਜ੍ਹਾ ਤੋਂ ਉਸਤਾਦ ਜੀ ਹੋਇਆ। ਦਾਈ ਨੂੰ ਕੀ ਦਿੱਤਾ ਸੀ ਜਦੋਂ ਤੂੰ ਪੈਦਾ ਹੋਇਆ? ਦਾਈ ਨੇ ਕੁਛ ਲਿਆ ਹੀ ਨਹੀਂ। ਦਾਈ ਨੇ ਕਹਿੰਦੀ ਮੇਰੇ ਲਈ ਇਹ ਹੀ ਬੜੇ ਹੱਥ ਧਵਾ ਦਿਓ। ਨਹੀਂ ਉਹਨੇ ਕਹਿੰਦੀ
ਨਹੀਂ ਉਹਨੇ ਕਿਹਾ ਮੇਰੇ ਲਈ ਇਹ ਹੀ ਬੜੀ ਇਜਾਜ਼ਤ ਦੀ ਗੱਲ ਹੈ ਕਿ ਮੈਂ ਇਹ ਕੇਸ ਕੀਤਾ, ਮੈਂ ਉਹ ਫੁੱਲੀ ਨਹੀਂ ਸੀ ਸਮਾਰੀ ਉਸਤਾਦ ਜੀ। ਦਾਈ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਲੈਣਾ, ਉਹਨੇ ਕਿਹਾ ਦਿਓ ਭਾਵੇਂ ਕੁਛ ਨਾ, ਬਸ ਇਹ ਲੋਕਾਂ ਤੋਂ ਲੁਕਾਇਓ ਕਿ ਮੈਂ ਕੇਸ ਕੀਤਾ, ਇਹ ਬਚਾਇਓ ਬਸ। ਪਾਗਲਾ ਉਹਦੀ ਚਰਚਾ ਹੋ ਗਈ ਸੀ ਉਸਤਾਦ ਜੀ, ਉਹਨੂੰ ਹਕੂਮਤ ਵੱਲੋਂ ਚੀਜ਼ਾਂ ਮਿਲੀਆਂ ਫਿਰ। ਹਾਂ ਕਿ ਉਹਨੇ ਇਹ ਅਜੂਬਾ ਕੰਮ ਕੀਤਾ। ਸਹੀ ਗੱਲ ਨਹੀਂ ਉਸ ਤੋਂ ਬਾਅਦ ਉਹ ਜਿੱਥੇ ਵੀ ਕਿਤੇ ਰਸਤਿਆਂ 'ਚੋਂ ਲੰਘਦੀ ਉਹਨੂੰ ਚੀਜ਼ਾਂ ਮਿਲਦੀਆਂ ਰਸਤੇ 'ਚ। ਨਹੀਂ ਹਕੂਮਤ ਨੇ ਉਹਨੂੰ ਦਿੱਤੀ, ਉਹ ਦਾਈ ਨੂੰ ਪੱਗ ਦਿੱਤੀ, ਇੱਕ ਨਾਲ ਕੜਾ ਦਿੱਤਾ, ਨਾਲ ਬੜੀਆਂ ਚੀਜ਼ਾਂ ਉਹਨੂੰ ਦਿੱਤੀਆਂ। ਦਾਈ ਦਾ ਨਾਲ ਸਾਦਕ ਸੀ। ਦਾਈ ਨੂੰ ਪੱਗ ਦਿੱਤੀ, ਦਾਈ ਨੂੰ ਕੜਾ ਦਿੱਤਾ ਨਾਲ ਧੋਤੀ ਦਿੱਤੀ, ਇੱਕ ਲਾਚਾ ਦਿੱਤਾ ਦਾਈ ਨੂੰ। ਉਹਨੇ ਕਿਹਾ ਸਹੀ ਕਿ ਤੂੰ ਨੇਜੇ ਨਾਲ ਤੇਰਾ ਕਿੱਥੇ ਪਦੈਸ਼ ਹਸਪੀਟਲ 'ਚ ਹੋਈ ਕਿ ਘਰ? ਘਰ ਘਰ ਓਕੇ, ਫਿਰ ਦਾਈ ਠੀਕ ਆ। ਨਹੀਂ ਹੁਣੀ ਹਸਪਤਾਲ 'ਚ ਹੀ ਸੀ, ਲੇਕਿਨ ਉੱਥੇ ਸਮੈਲ ਹੀ ਨਹੀਂ ਰੁਕੀ। ਉਹ ਕਹਿੰਦੇ ਘਰ ਹੀ ਲੈ ਜਾਓ ਭਾਜੀ। ਆ ਤਕਰੀਬਨ ਹੈ ਜਿੰਨੀ ਪੂੰਗ ਬੈਠੀ ਹੈ ਇਹ ਸਾਰੇ ਦਾਈਆਂ ਦੇ ਦਾਈਆਂ ਲਈ ਨੇ। ਇੱਥੇ ਫੈਸਲਾਬਾਦ ਦੀ ਨਹੀਂ ਮੇਰੀ ਉਸਤਾਦ ਜੀ ਪਦਾਇਸ਼, ਕਿੱਥੇ ਦੀ ਹੈ? ਇਸਲਾਮਾਬਾਦ ਗੁਲਬਰਗ ਗ੍ਰੀਨ। ਉੱਥੋਂ ਸ਼ੁਰੂ ਹੋਈ। ਨਹੀਂ ਮੈਂ ਜਦੋਂ ਪੰਜਵੀਂ ਐ ਚ ਤੇਰੀ ਇਸ ਗੱਲ ਤੋਂ ਬਾਅਦ ਵੇਖੀ ਹੁਣ 15 ਦਿਨ ਇਸਲਾਮਾਬਾਦੋਂ ਦੂਜਿਆਂ ਸ਼ਹਿਰਾਂ ਦੀ ਟਿਕਟ ਨਹੀਂ ਲੱਭਣੀ, ਕਿਉਂਕਿ ਲੋਕੀ ਹੁਣ ਛੱਡ ਕੇ ਜਾਣਾ ਸ਼ੁਰੂ ਕਰ ਦੇਣਾ ਲੋਕਾਂ ਨੇ ਇਸਲਾਮਾਬਾਦ। ਅੱਜ ਹੀ ਜਗ੍ਹਾ ਸਸਤੀ ਹੋਏਗੀ, ਆਪਾਂ ਲੈ ਲਾਂਗੇ ਫਿਰ। ਸੀਰੀਅਸਲੀ ਕਿੰਨਵਾਂ ਭਰਾ ਸੀ ਤੂੰ ਜਿਹੜਾ ਪੈਦਾ ਹੋਇਆ? ਮੈਂ ਉਸਤਾਦ ਜੀ ਤੀਸਰਾ, ਮਾਸ਼ਾਅੱਲਾ। ਅੱਛਾ ਪਹਿਲੇ ਦੋ ਬਸ ਹਿਸਾਬ ਦੇ ਹੀ ਪਹਿਲੇ ਸੀ। ਦੋ ਨਾਰਮਲ ਹੀ ਨੇ, ਹਾਂਜੀ ਉਹ ਵਿਚਾਰੇ ਨੇ ਚਿੱਟੇ ਜਿਹੇ ਰੰਗਾਂ ਦੇ ਆ। ਅੱਛਾ ਯਾਰ ਜਦੋਂ ਪੈਦਾ ਹੋਇਆ ਨਾ, ਐਵੇਂ ਕੋਈ ਏਡੇ ਨਕਸ਼ਨੈਣ ਵੀ ਉਹਨਾਂ ਦੇ ਕੋਈ ਮਾੜੇ ਨਹੀਂ ਵਿਚਾਰਿਆਂ ਦੇ। ਜਦੋਂ ਪੈਦਾ ਹੋਇਆ ਨਾ, ਵਾਲਸਾਂ ਨੇ ਖੁਸ਼ੀ ਨਾਲ ਨਰਸਾਂ ਨੂੰ 1000 ਦਾ ਦਿੱਤਾ। ਨਰਸਾਂ ਨੂੰ ਵੇਖ ਕੇ ਨਾ 1000 ਵਾਪਸ ਕਰਕੇ ਕਹਿੰਦੀਆਂ ਚਾਚਾ ਜੀ ਰੱਖ ਲਓ, ਅੱਗੇ ਲੈਣ ਤੁਹਾਨੂੰ ਥੋੜੀ ਕੀਤੀ ਆ। ਚਾਚੇ ਰੱਖ ਲਓ, ਤੁਸੀਂ ਅੱਗੇ ਨੁਕਸਾਨ 'ਚ ਜਾ ਰਹੇ। ਗੱਲ ਨਹੀਂ ਪਤਾ ਲੱਗ ਗਿਆ ਸਾਫ। ਮੈਂ ਅੱਗੇ ਕਿਹਾ ਵੀ ਇਹ ਪਿੱਟ ਕੇ ਮਰ ਗਿਆ ਦਾਈ ਤੇ ਉਹ ਨਰਸਾਂ ਕਹੀ ਜਾਂਦੇ ਜਾ ਮਿੱਠੇ ਪ੍ਰੋਗਰਾਮ 'ਚ ਰਹਿ। ਤੂੰ ਵੀ ਕਾਚ ਚ ਰਹਿ। ਨਹੀਂ ਮਾਸ਼ਾਅੱਲਾ, ਉਦੋਂ ਦਾਈ ਨੇ ਵੇਖ ਕੇ ਤੇ ਬੜਾ ਫਖਰ ਮਹਿਸੂਸ ਕੀਤਾ ਹੋਣਾ ਕਿ ਯਾਰ ਉਹਨੇ ਇੱਕ ਲੈਜੈਂਡ ਜਿਹੜਾ ਉਹਦੇ ਹੱਥੋਂ। ਉਸਤਾਦ ਜੀ ਦੂਸਰੀ ਗੱਲ ਇਹ ਹੈ ਕਿ ਪੂਰੇ ਬਦਨ ਤੇ ਇੱਕ ਵੀ ਝਰੀਟ ਨਹੀਂ ਹੈ ਕਿਤੇ ਵੀ। ਜਦੋਂ ਕਿਸੇ ਘਰ ਦੇ ਕਿਸੇ ਚੀਜ਼ ਨੇ ਚੁੱਕਿਆ ਹੀ ਨਹੀਂ ਯਾਰ ਨਾ ਕਿਸੇ ਦਾ 9 ਵਜਣਾ, ਨਾ ਕਿਸੇ ਨੇ ਹੱਥ ਕੋ ਪੈਨਸਲ ਬੜੀ ਚੁੱਕਣ ਲੱਗਿਆ ਉਹ ਵਜਣੀ, ਝਰੀਟ ਪੈਣੀ ਨਹੀਂ। ਤਾਜੀ ਨਹੀਂ, ਇਹ ਗੱਲ ਨਹੀਂ ਹੈਗੀ। ਉਹਦਾ ਮਤਲਬ ਇਹ ਵਾ ਕਿ ਝਰੀਟ ਲੈਸਾ ਕਦੀ ਜ਼ਿੰਦਗੀ ਦੇ ਵਿੱਚ ਕੋਈ ਐਸਾ, ਯਾਨੀ ਇਹਦੇ ਤੇ ਕੋਈ ਤਸ਼ੱਦਦ ਕੋ ਗਾ ਇਹਦਾ ਲਾਇਕ ਬੱਚਾ ਸੀ। ਉਹ ਯਾਰ ਮਾਵਾ ਨਿੱਕੇ ਨਿੱਕੇ ਵੇਖ ਕੇ ਆਂਟੀਆਂ ਵੇਖ ਕੇ ਮਾਸ਼ਾਅੱਲਾ, ਇਹਨੂੰ ਵੇਖ ਸਾਰੀ ਅਸਤਗਫਿਰullah ਮੈਂ ਕਹਿੰਦਾ ਤੂੰ ਵੀ। ਲੇਕਿਨ ਉਸਤਾਦ ਜੀ ਸਕੂਲ ਦੌਰ 'ਚ ਉਸਤਾਦਾਂ ਨੇ ਬਹੁਤ ਪਿਆਰ ਕੀਤਾ। ਅੱਗੇ ਜ਼ਿੰਦਗੀ 'ਚ ਲੋਕਾਂ ਨੇ ਬੜਾ ਮੈਨੂੰ ਇੰਜ ਹੱਥਾਂ ਤੇ ਚੁੱਕੀ ਰੱਖਿਆ। ਉਸਤਾਦਾਂ ਨੇ ਇੱਥੇ ਤੇ ਨਹੀਂ ਨਾ ਕੀਤਾ, ਉਹਨਾਂ ਇੱਕ ਵਾਰੀ ਤੇਰੀ ਅੱਖ ਚੱਕ ਧਿਆਨ ਨਹੀਂ ਹੀ ਨਹੀਂ ਪਾਈ। ਪਿਆ। ਮੈਂ ਕਹਿੰਦਾ ਇੱਕ ਵਾਰੀ ਗੌਰ ਕਰੋ ਸਹੀ ਯਾਰ, ਪਤਾ ਲੱਗਦਾ ਵਾ ਚੀਜ਼। ਭਾਈ ਇਹ ਬਾਬਲੋਂ में नहीं ਪੈਗੀ ਯਾਰ ਅੱਖਾਂ ਚੱਖਾਂ ਫਰੀਦ ਪਵਾ ਦੇ, ਪ੍ਰਾਪਤੀ ਤੇਰੇ ਵੀਰ ਦੇ ਨਾਮ ਅਗਲੇ ਦਿਨ। ਕਿਹੜੀ ਪਲਾਪਤੀ ਤੇ ਬੀਜ ਦੇ ਤਾਂ ਅਗਲੇ ਦਿਨ ਉਸਤਾਦ ਜੀ ਇਹ ਉਸਤਾਦ ਪੱਲਾ ਅੱਛਾ ਹੁਣ ਪ੍ਰੋਗਰਾਮ ਦੇ ਵਿੱਚ ਨਹੀਂ ਇਹਨਾਂ ਨੇ ਇਜ਼ਹਾਰ ਕਰਨਾ, ਮੈਂ ਜਾ ਤੇ ਬਾਅਦ ਚ ਮੈਨੂੰ ਏਲੀਅਨ ਨੇ ਯਾਰ ਇੱਕ ਦਿਨ ਆਪਣੇ ਅੱਬੂ ਦੇ ਨਾਲ ਸੁੱਤਾ 4 ਰੁਪਏ ਤੇ ਛੋਟਾ ਛੋਟਾ। ਚਾਚੇ ਸਵੇਰੇ ਉੱਠੇ ਤੇ ਪੂਰਾ ਛਪਿਆ ਹੋਇਆ ਸੀ ਕਾਲਾ ਕਾਲਾ। ਇਹਨਾਂ ਦੇ ਇਹਦੇ ਬਾਈ ਨੇ ਕਿਹਾ ਸੀ ਯਾਰ ਮੈਨੂੰ ਬੰਦਿਆਂ ਚ ਅੱਬੂ ਨਾ ਕਿਹਾ ਕਰ। ਉਸਤਾਦ ਜੀ ਤੁਹਾਡੇ ਤੇ ਸੁੱਟਤੀ ਹੈ, ਹੁਣ ਤੁਸੀਂ ਦੇਖਣਾ ਵਾ ਸਾਡੀ ਕੋਈ ਮਾੜੀ ਜੀ ਹੁਸਨ ਨੂੰ ਤੁਸੀਂ ਇੰਜ ਲੋਕਾਂ 'ਚ ਵੀ ਤੇ ਸੁੱਟੋ ਨਾ, ਇਹਨੂੰ ਛਾਇਆ ਕਰੋ। ਪਤਾ ਸਹੀ ਚੱਲੇ। ਗੱਲ ਹੈ, ਸਹੀ ਹੈ। ਲੋਕੀ ਬਦ ਸਟਾਰਟ ਤੋਂ ਡਿੰਪਲ ਤੋਂ ਹੀ ਮੈਂ ਮੁਤਾਸਰ ਹੋਇਆ ਉਸਤਾਦ ਜੀ। ਇਹਨਾਂ ਦੇ ਸ਼ੋਅ ਤੋਂ ਪਹਿਲੇ ਬੈਠਿਆ ਕਹਿੰਦਾ ਫਰੀਦ ਗੌਰ ਕਰੀ ਔਰ ਕਸਮ ਪਾਤੀ, ਫਿਰ ਮੈਨੂੰ ਸੱਚ ਬੋਲਣਾ ਪਿਆ ਕਿ ਡਿੰਪਲ ਉਸਤਾਦ ਜੀ ਤੋਂ ਹੱਸੇ। ਥੋੜਾ ਸਮਾਈਲ ਪਲੀਜ਼। ਨਹੀਂ ਉਹ ਹੋਂਠ ਦਿਖਾ ਦੇ ਨੂੰ ਇੱਕ ਵਾਰ। ਦਿਲ ਆ ਦਿਲ ਮਾਰਦਾ ਦਿਖਾਈ ਜਾਂਦਾ। ਤੂੰ ਜਦੋਂ ਨਾ ਵੇਖੇ ਚੱਲ ਮੈਨੂੰ ਮਾਫ ਕਰ ਦੇ। ਤੂੰ ਦਿਲ ਵੇਖਣਾ ਉਹ ਯਾਰ ਇੰਨਾ ਠੀਕ ਆ। ਨਹੀਂ, ਚੱਲ ਭਾਵੇਂ ਮੈਂ ਸਾਰਾ ਕੁਝ ਸੱਚ ਬੋਲ ਦਿਆਂਗਾ, ਨਾ ਕਰੀ ਆਪਣਾ ਇਧਰ ਦਿਲ ਨਾ ਯਾਰ। ਯਾਰ ਚੁੱਪ ਉਧਰ ਵੇ ਦਿਖਾ ਉਧਰ ਭਾਜੀ ਨੂੰ। ਕਸਮ ਝੂਠ ਨਾ ਬੋਲੀ ਨਾ ਮੇਰੀ, ਤੂੰ ਸਾਈਡ ਲੈਣੀ ਆ ਦੇਖੀ। ਚਲੋ ਇਹ ਯਾਰ ਬੜਿਆ ਦਿਲ। ਆ ਤੂੰ ਤਾਂ ਗੋਲਡੀ ਦੀ ਡੱਬੀ ਵਾਲਾ ਦਿਲ ਵੀ ਬਹੁਤ ਵੀ ਦਿਲ ਮਾਰਦਾ ਯਾਰ। ਤੂੰ ਮੂੰਹ ਥੋੜਾ ਐ ਕਰਕੇ ਨਾ ਤੇ ਫਿਰ ਹੋਂਡ ਬੰਦ ਕਰ। ਬਸ ਠੀਕ ਹੈ ਜੀ, ਇੱਥੇ ਗੱਲ ਕਰਨਾ ਹੀ ਫਜ਼ੂਲ ਹੈ ਜੀ। ਜਿੱਥੇ ਕਦਰ ਨਾ ਹੋਵੇ ਫਰੀਦ ਸਾਹਿਬ ਉੱਥੇ ਨਹੀਂ। ਸਾਜੀ ਇਹ ਐ ਕਰਕੇ ਹੋਂਡ ਖੁੱਲੇ ਨਾ ਇੰਜ ਕਰਕੇ, ਤੇ ਤੁਹਾਨੂੰ ਬੜਾ ਅਜੀਬ ਲੱਗੇਗਾ ਕਿ ਯਾਰ ਇਹ ਕਿਹਦਾ ਐ ਕਰਕੇ ਖੋਲ ਹੀ ਜਰਾ। ਮੈਂ ਰੋਕ ਫਰੀਦ ਤੁਸੀਂ ਨਹੀਂ ਕਰੀ ਦੀ, ਤੂੰ ਆਪ ਕਰਨ ਡਿਆ ਵਾ। ਤੁਸੀਂ ਨਹੀਂ ਕਰੀ ਦੀ ਕਿਸੇ ਦੀ ਹੁਸਨ ਦੀ। ਇੱਦਾਂ ਕੋੜਾ ਹੋ ਕੇ ਮਰੇਗਾ, ਸਾਨੂੰ ਕੀ ਤੇਰੀ ਹਾਂਡੀ 'ਚ ਪੈਂਦੇ ਆ ਯਾਰ ਸਭ ਕੁਝ। ਮੈਨੂੰ ਇੰਨਾ ਮਜ਼ਾ ਆ ਰਿਹਾ। ਅੱਛਾ ਹੁਣ ਤੂੰ ਮੈਨੂੰ ਦੱਸ ਦੇ ਵੀ ਇਹ ਕਦੋਂ ਅਸਰ ਖਤਮ ਹੋਣਾ ਸੀ ਤੇਰੇ ਤੇ? ਛੱਟੇ ਮਾਰੀਏ ਕੋਈ? ਨਹੀਂ ਮੈਂ ਈਜ਼ੀ ਹਾਂ ਉਸਤਾਦ ਜੀ, ਬਸ ਹੁਣ ਨਹੀਂ ਬੋਲਾਂਗਾ।
ਹੁਣ ਕੋਈ ਆਪਣੇ ਹੁਸਨ ਦੀ ਗੱਲ ਕਰਾਂ ਬਾਕੀ ਅੱਛਾ ਪਤਾ ਕੀ ਗੱਲ ਜਨਮਨ ਕੀ ਕਰਦਾ ਮੇਰਾ ਨਾ ਫੇਸ ਵਾਸ਼ ਪਿਆ ਬੈਗ 'ਚ ਲੰਘਦਾ ਟੱਪਦਾ ਨਾ ਮੈਨੂੰ ਜਾਂਦਾ ਕਹੇਗਾ ਅਸਲਾਮ ਅਲੈਕਮ ਤੇ ਇੱਥੇ ਫੇਸ ਵਾਸ਼ ਲੱਗਾ ਜਾ ਕੇ ਹੋਰ ਜੀ ਅੱਛਾ ਹੱਥ ਨਾਲ ਚ ਚੋਰੀ ਕਰ ਲੈਂਦਾ ਇੱਥੇ ਲਾ ਕੇ ਉੱਤੇ ਭੁੱਲ ਜਾਂਦਾ ਤੇ ਉਸੇ ਹੱਥ ਨਾਲ ਕਹਿੰਦਾ ਹੋਰ ਭਾਜੀ ਮੈਂ ਉੱਥੇ ਖਲੋਤਾ ਵਾ ਤੇ ਮੈਂ ਕਿਹਾ ਕਹਿੰਦਾ ਅਸਲਾਮ ਅਲੈਕਮ ਮੈਂ ਕਿਹਾ ਇੱਥੇ ਹੀ ਆ ਸ਼ੋਅ ਕਰਨਾ ਵਾ ਨਹੀਂ ਕਹਿੰਦਾ ਬਸ ਸਲਾਮ ਕਰਨਾ ਸੀ ਤੇ ਨਿਕਲ ਗਿਆ ਤੇ ਮੈਂ ਉਸਤਾਦ ਚਾਹ ਫੜ ਕੇ ਮੈਂ ਪੀਣ ਰਿਹਾ ਤੇ ਮੇਰੇ ਦਿਲ 'ਚ ਓਏ ਮੈਂ ਕਿਹਾ ਓਏ ਦਾਨਿਸ਼ ਗੱਲ ਸੁਣ ਤੇ ਬਾਅਦ ਦੇ ਵਿੱਚ ਮੈਨੂੰ ਮੂੰਹ ਸਾਫ਼ ਕਰਕੇ ਧੋ ਕਰਕੇ ਆ ਕੇ ਨਾ ਇੱਥੇ ਬਹਿ ਕੇ ਕਹਿੰਦਾ ਵੀਰ ਦੇ ਚਮਕੋ ਨਿਕਲੀ ਚਮਕੋ ਉਸਤਾਦ ਜੀ ਮੂੰਹੋਂ ਬੋਲ ਰਹੀ ਹੈ ਹਾਂ ਮੂੰਹੋਂ ਬੋਲੇ ਓਏ ਤੂੰ ਫੇਸ ਵਾਸ਼ ਤੈਨੂੰ ਲੋੜ ਆ ਫੇਸ ਵਾਸ਼ ਦੀ ਅੱਲਾ ਦੇ ਬੰਦੇ ਨਹੀਂ ਬਾਹਰੋਂ ਬਾਈਕ ਤੇ ਆਈਦਾ ਨਾ ਹੁਣ ਕਾਰਾਂ ਵਾਲੀ ਸ਼ਖਸੀਅਤ ਨੂੰ ਤੁਸੀਂ ਰੋਲਣ ਦੇ ਇਧਰ ਕੇਅਰ ਤੇ ਕਰਨੀ ਪੈਣੀ ਹੈ ਸਾਡੀ ਆਹ ਲੇਕਿਨ ਇਹ ਵਾ ਕਿ ਉਹਦੇ ਨਾਲ ਫੇਸ ਵਾਸ਼ ਤੇ ਚਲੋ ਤੁਸੀਂ ਲਾ ਲੈਂਦੇ ਨੈਚੁਰਲ ਜੋ ਕੁਛ ਹੈ ਨਾ ਸਾਜੀ ਅੰਜ ਨਿਖਰਿਆ ਹੋਇਆ ਮਾਸ਼ਾਅੱਲਾ ਮਾਸ਼ਾਅੱਲਾ ਨੈਚੁਰਲ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ ਇਹੀ ਕੁਝ ਵਾ ਅੱਲਾ ਨਜ਼ਰੇ ਬਦ ਤੋਂ ਬਚਾਏ ਦਾਨਿਸ਼ ਬਹੁਤ ਪਿਆਰਾ ਹੈਗਾ ਮਾਸ਼ਾਅੱਲਾ ਥੈਂਕ ਯੂ ਫਰੀਦ ਸੋ ਮਚ ਆ ਦੇਖ ਹੁਣ ਸਾਰੀ ਇਹਨਾਂ ਸ਼ੋਅ ਮੈਨੂੰ ਜੁਗਤਾਂ ਕੀਤੀਆਂ ਮੇਰੇ ਲਾਗੇ ਹੋਵੇ ਮੇਰੇ ਸਿਰਫ ਇਹ ਬਦਨ ਦੀ ਮਹਿਕ ਲੈ ਲਵੇ ਉਸ ਤੋਂ ਬਾਅਦ ਦੇ ਨਹੀਂ ਹੋ ਗਈ ਪਾਈ ਭਾਬੀ ਦੇ ਦੇ ਓਏ ਅੱਛਾ ਜੇ ਤੂੰ ਐਡਾ ਤੇਰੇ ਮਹਿਕ ਵਾ ਨਾ ਮਾੜੀ ਜਿਹੀ ਆ ਕੇ ਦੇ ਉਸਤਾਦਾਂ ਨੂੰ ਤੇਰੀ ਕਮ ਸੇ ਕਮ ਇਹ ਤੇ ਕਰਿਆ ਕਰੋ ਨਾ ਤੁਸੀਂ ਖੁਸ਼ ਕਰੋ ਉਹਨਾਂ ਨੂੰ ਓਏ ਖਲੋਤੇ ਪਾਣੀ ਦੀ ਸਮੈਲ ਆਉਣ ਰਹੀ ਆ ਭਾਬੀ ਦੇ ਓਏ ਹਾਲੇ ਮੱਛੀ ਧੋ ਕੇ ਆਇਆ ਬਾਬਾ ਉਸਤਾਦ ਜੀ ਤੁਸੀਂ ਆਪ ਛੱਡ ਦੇ ਛੱਡ ਦੇ ਮੈਂ ਮਾਰ ਕੇ ਡੰਡ ਪਰੇ ਦਫਾ ਜਾ ਤੂੰ ਮਾਰਨੇ ਆ ਲੱਗਣਾ ਮਨ ਚ ਬੱਚਾ ਮੜਾ ਨੇ ਜੱਫੀ ਪਾ ਲੈਣ ਚਲੋ ਏਡਾ ਵੀ ਨਹੀਂ ਮੈਂ ਵੀ ਕੰਟੈਂਟ ਜ਼ਬਰਦਸਤ ਕਰਨਾ ਮੈਂ ਆਪਣਾ ਸੁੱਕ ਕੇ ਦੇ ਨਹੀਂ ਚੱਲਦਾ ਟੀ ਟਾਈਮ ਨਾ ਚੱਲੇ ਕੋਈ ਰੋਲਾ ਨਹੀਂ ਓਏ ਕਿਤੇ ਪਾਵੇ ਸੜ ਕੇ ਆਇਆ ਪ੍ਰੋਗਰਾਮ ਤੇ ਨਹੀਂ ਫਰੀਦ ਨੂੰ ਬਾਅਦ ਚ ਬਾਅਦ ਚ ਤੈਨੂੰ ਬੁਲਾਉਣ ਨਹੀਂ ਇਹ ਹੁਣ ਤੂੰ ਉਹਦੇ ਨਾਲ ਰਚਿਆ ਨਾ ਇਹ 2 ਘੰਟੇ ਬਾਅਦ ਤੂੰ ਆ ਕੇ ਤੂੰ ਮੈਨੂੰ ਕਹਿਣਾ ਤਾਂ ਜੀ ਮੇਰੀ ਜਾਨ ਚੜਾ ਦੇ ਵੇਖੀ ਏਦਾਂ ਹੀ ਬੰਦੇ ਘੇਰਦਾ ਵਾ ਬਸ ਠੀਕ ਹੈ ਨਹੀਂ ਜੀ ਮੈਂ ਨਹੀਂ ਹੁਣ ਗੱਲ ਕਰਦਾ ਭਾਈ ਕੱਲ ਸ਼ੀਸ਼ੇ ਕੇ ਜਨਮ ਸਾਜੀ ਖਲੋਤਾ ਤੇ ਮੈਂ ਅਸੀਂ ਜਾਨੀ ਕੀ ਚਾਹ ਦਾ ਗੈਟ ਉਹ ਕਰਨੇ ਤੇ ਮੈਨੂੰ ਕਹਿੰਦਾ ਯਾਰ ਮੈਂ ਬੁੱਢੇ ਵਾਲਾ ਕਰ ਲੈਣਾ ਵਾ ਲੇਕਿਨ ਮੇਰਾ ਕਦੀ ਦਿਲ ਕਰਦਾ ਕਿ ਯਾਰ ਮੇਰੀ ਫਿਜ਼ੀਕ ਹੈ ਨਹੀਂ ਹੈਗੀ ਮੈਨੂੰ ਕਹਿੰਦਾ ਯੰਗ ਵਾਲਾ ਕਰੈਕਟਰ ਮੈਂ ਉਸਤਾਦ ਜੀ 2 ਗੱਲਾਂ ਕਹੀਆਂ ਮੈਂ ਕਿਹਾ ਫਰੀਦ ਮੈਨੂੰ ਬੁੱਢਾ ਬਣਾ ਲਓ ਮੈਂ ਬੁੱਢਾ ਲੱਗਣਾ ਹੀ ਨਹੀਂ ਮੈਨੂੰ ਗਰੀਬ ਬਣਾ ਲਓ ਮੈਂ ਲੱਗਣਾ ਹੀ ਨਹੀਂ ਹਾਂ ਮੈਨੂੰ ਬਦਸੂਰਤ ਬਣਾ ਲਓ ਮੈਂ ਲੱਗਣਾ ਹੀ ਨਹੀਂ ਮੈਨੂੰ ਮਤਲਬ ਰੰਗ ਦਾ ਕੋਈ ਕੋਝਾ ਬਣਾ ਲਓ ਨਹੀਂ ਲੱਗਣਾ ਉਸਤਾਦ ਜੀ ਮੈਂ ਉਹ ਹੋ ਰਹਾ ਸਿਸਟਮ ਹੀ ਹੋ ਰਹਾ ਯਾਨੀ ਕਿ ਲੋਕੋ ਹੀ ਰਹਿਣੀ ਪਵਾਂ ਜਿੰਨਾ ਮਰਜ਼ੀ ਘੱਟ ਬਾਡੀ ਹੋ ਰਹਾ ਹਾਂ ਅੱਛਾ ਉਸਤਾਦ ਜੀ ਹੁੰਦਾ ਨਾ ਕਿ ਉਹ ਇੱਕ ਸ਼ੇਰ ਹੈਗਾ ਕਿ ਉਹ अंगड़ाई भी वो ले नहीं पाए उठा के हाथ ਹਾਂ देखा मुझे तो छोड़ दिए मुस्कुरा के हाथ ਇਹ ਕੁਝ ਕਸ਼ਿਸ਼ਾਂ ਐਸੀਆਂ ਨੇ ਉਹ ਜਿਹੜੀਆਂ ਉਸਤਾਦ ਜੀ ਤੁਸੀਂ ਵੇਖੋਗੇ ਗੌਰ ਕਰੋਗੇ ਤੁਹਾਨੂੰ ਪਤਾ ਲੱਗੇਗਾ ਭਾਜੀ ਮੇਰੀ ਗੱਲ ਸੁਣੋ ਉਹਦੀਆਂ ਕਸ਼ਿਸ਼ਾਂ ਉਹਦੇ ਵਾਲਿਦੈਨ ਉਹਦੇ ਬੁੱਢੀ ਬੱਚੇ ਉਹਨਾਂ ਨੂੰ ਇਹ ਮੁਬਾਰਕ ਸਾਡੇ ਤੇ ਕਾਹਤੋਂ ਜ਼ਬਰਦਸਤੀ ਥੋਪੀ ਜਾ ਰਹੇ ਆਪਣੀਆਂ ਕਸ਼ਿਸ਼ਾਂ ਤੁਸੀਂ ਉਦਾਂ ਕਿਉਂ ਨਹੀਂ ਵੇਖਿਆ ਉਹਨੂੰ ਅੱਜ ਤੱਕ 5 ਸਾਲ ਦੇ ਵਿੱਚ ਇਹ ਕਿਉਂ ਚਾਹੁੰਦਾ ਵਾ ਵੀ ਜਿੱਦਾਂ ਉਹਦੀ ਮਾਂ ਉਹਨੂੰ ਬਰਦਾਸ਼ਤ ਕਰ ਰਹੀ ਅਸੀਂ ਵੀ ਕਰੀਏ ਯਾਰ ਇਦਾਂ ਦੇ ਬੱਚੇ ਨੂੰ ਯਤੀਮਖਾਨੇ ਵਾਲੇ ਵੀ ਰੱਖਦੇ ਕਹਿੰਦੇ ਭਾਈ ਕਿ ਨਵੀਂ ਜੰਗ ਸ਼ੁਰੂ ਹੋ ਜਾਣੀ ਆ ਰਹਿਣ ਦਿਓ ਇੱਥੇ ਅੰਦਰ ਯਤੀਮਾਂ ਦੀ ਲੜਾਈ ਸ਼ੁਰੂ ਹੋ ਜਾਂਦੀ ਲਿਪਸ ਦਾ ਜਿਹੜਾ ਮਿਲਣਾ ਔਰ ਲਿਪਸ ਦਾ ਓਏ ਮਾਰ ਦਿੱਤਾ ਉਹਨੇ ਕਸਮੇ ਇਹ ਹਾਰਟ ਸ਼ੇਪ ਕਿਸੇ ਦੇ ਨਹੀਂ ਬਣਦੀ ਹੁਣ ਨਹੀਂ ਬਣਨੀ ਨਹੀਂ ਭਰਾਵਾ ਇਹ ਕਿਸੇ ਦਾ ਹਾਰਟ ਹੋਏਗਾ ਜਿਹਦੇ ਅੰਦਰ ਉਹਨੇ ਵੇਖਣਾ ਆ ਜਿਹੜਾ ਹੱਥ ਚੁੰਮਣ ਵਾਲਾ ਚੱਲਿਆ ਚੱਕਰ ਹਾਂ ਪਹਿਲਾਂ ਇਧਰੋਂ ਸ਼ੁਰੂ ਹੋਇਆ ਹਾਂ ਵੈਸੇ ਲਵ ਉਹ ਤੇ ਬਹੁਤ ਪੁਰਾਣਾ ਵਾ ਹੱਥ ਚੁੰਮਣ ਵਾਲਾ ਤੇ ਕੁੜੀ ਵਾਲਾ ਨਾ ਹਾਂ। ਉਹਦਾ ਸਲਾਮ ਲੈ ਕੇ ਹੁਣ ਆਮ ਹੋਇਆ ਨਾ ਕਿ ਬੱਚੇ ਦਾ ਹੱਥ ਚੁੰਮ ਲੈਂਦੇ ਇਹ ਮੇਰੇ ਤੋਂ ਸਟਾਰਟ ਹੋਇਆ ਸੀ ਇਹ ਨਾ ਬੋਲ ਕੇ ਲੱਭ ਬਰਬਾਦ ਹੈ ਤੇਰੇ ਕੀ ਨਾ ਬੋਲ ਕੇ ਲੱਭ ਬਰਬਾਦ ਹੈ ਤੇਰੇ ਚੁੰਝ ਜਿਹੜਾ ਮੁੱਕਾ ਵੀ ਇਹਦੇ ਘਰੋਂ ਸ਼ੁਰੂ ਹੋਇਆ ਤੇ ਇਹ ਤੋਂ ਹੀ ਹੋਇਆ ਪਹਿਲੇ ਉਹਨੇ ਲੈ ਆਪਣੇ ਜਿਸਮ ਦੇ ਪਿੰਨੀ ਦਾ ਨਹੀਂ ਜ਼ਿਕਰ ਕੀਤਾ ਉਸਤਾਦ ਜੀ ਤੂੰ ਕਰਾ ਲਈ ਯਾਰ ਤੁਸੀਂ ਮੁੱਕਦਾ ਨਾ ਤੂੰ ਉਹਨੂੰ ਲੈ ਜਾ ਅੰਦਰ ਉਧਰ ਆ ਕੱਛੇ ਵਾਲੀ ਸ਼ਰਾਬ ਵਾਲੇ ਐਡੀਟਿੰਗ ਰੂਮ ਚ ਲੈ ਜਾ ਕੱਛੇ ਵਾਲੀ ਤਾਂ ਓਏ ਪਰੇ ਹੋ ਜਾ ਕੱਛੇ ਦੇ ਡਾਕੂ ਪਰੇ ਹੋ ਜਾ ਉਸਤਾਦ ਜੀ ਮੈਂ ਕਹਿੰਦਾ ਪਰੇ ਹੋ ਜਾ ਹਾਂਜੀ ਇੱਕ ਮਿੰਟ ਸਬੂਤ ਨਾਲ ਗੱਲ ਹੋਏਗੀ ਗੱਲ ਸਬੂਤ ਨਾਲ ਜੀ ਜਿਹੜੇ ਪ੍ਰੂਫ ਹੈ ਮੈਂ ਤੋੜ ਦੇਣੀ ਹੋ ਮੈਂ ਤੋੜ ਦੇਣੀ ਪਿੰਨੀ ਚੈੱਕ ਕਰਿਓ ਲੱਗਦਾ ਕੋਕ ਤੋਂ ਕਪੜਾ ਚੁੱਕਣ ਦੀ ਕੋ 2.5 ਲੀਟਰ ਵਾਲੀ ਕੋਕ ਤੋਂ ਪਰਦਾ ਵਗਾਰ ਮੈਂ ਮਾਰ ਕੇ ਨਾ ਮੈਂ ਵਗਾਬ ਬਾਬਰ ਤੇਰਾ ਬਾਲਣ ਜ਼ਿਆਦਾ ਨਹੀਂ ਮੈਂ ਸ਼ੋਅ ਤੋਂ ਬਾਅਦ ਚਾਹ ਵੀ ਪੀਣੀ ਆ ਨਾ ਆ ਪਹਿਲੀ ਝਰੀਟ ਲੱਗਣੀ ਸੀ ਜੇ ਵੱਜ ਜਾਂਦੀ ਪਹਿਲੀ ਜ਼ਿੰਦਗੀ ਦੀ ਉਹ ਚਰੀਟ ਸਾਡੀ ਤੁਸੀਂ ਸਿਰਫ ਲਿਸ਼ਕ ਚੈੱਕ ਕਰਨੀ ਲਿਸ਼ਕ ਇੱਕ ਵਾਰੀ ਵੇਖ ਲਓ ਯਾਰ ਮੇਰੇ ਕਹਿਣ ਤੇ ਮੇਰੇ ਮੂੰਹ ਨੂੰ ਵੇਖ ਲਓ ਉਸਤਾਦ ਜੀ ਤੂੰ ਲਸਰ ਚੈੱਕ ਕਰਨੀ ਜਿਹੜੀ ਮੈਂ ਪਾਉਣੀ ਆ ਸਮਝ ਆਈ ਉਸਤਾਦ ਜੀ ਮੇਰੇ ਕਹਿਣ ਤੇ ਵੇਖ ਲਓ ਇੱਕ ਵਾਰੀ ਚਲੋ
ਹੁਣ ਗੱਲ ਟੁਰੀ ਆ, ਇਹ ਕਿਹੜਾ ਦੁਬਾਰਾ ਹੋਣੀ ਗੱਲ, ਇਹ ਯਾਰ ਕੰਟੈਂਟ ਇਹਦੀ ਸੋਚ ਸਿੰਧ ਪੁੱਟ ਨਹੀਂ ਸੀ ਪਤਾ ਲੱਗਦੀ ਹੁੰਦੀ ਜਦੋਂ ਇਹ 2-4 ਮਹੀਨੇ ਦੱਸ। ਕਈ ਵਾਰੀ ਮਾਂ ਹੋਣੀ ਵਿਛਾਉਣੀ ਮੂੰਹ ਤੇ ਜਿਹੜੀ ਵਿਛਾਉਣੀ ਨਹੀਂ ਹੁੰਦੀ ਉਹ ਮੂੰਹ ਤੇ ਬੰਨ੍ਹ ਦਿੰਦੇ ਸੀ ਯਾਰ ਇੱਕ ਤੇ ਬਾਅਦ ਪਤਾ ਲੱਗਦਾ ਸੀ ਉਹ ਸੱਚ ਇਹ ਤਾਂ ਮੂੰਹ ਸੀ। ਇੱਕ ਮਹਿਫਲ 'ਚ ਬੈਠਾ ਉਹ ਸਪਰੇਅ ਛਿੜਕਣ ਵਾਲੀ ਹੁੰਦੇ, ਮੈਨੂੰ ਵੇਖ ਕੇ ਕੁਸਰੇ ਲੱਗਾ ਰਿਹਾ ਐ ਛਿੜਕੀ ਗਿਆ, ਉੱਥੋਂ ਅੱਗ ਲੱਗਣ ਡਈ ਇਹਨੂੰ। ਇਹ ਇੱਕ ਬੁੱਢੀ ਨੇ ਆ ਕੇ ਦੀ ਮਾਂ ਨੂੰ ਕਿਹਾ, ਹੈ ਨਹੀਂ ਭੈਣਾ ਮੂੰਹ ਤੇ ਪੈਂਪਰ ਬੰਨ ਮੂੰਹ ਖਰਾਬ ਕਰ ਲਿਆ ਸੀ। ਆਹੋ ਜਾਂਦੇ ਆ ਨਹੀਂ ਮੈਂ ਵੈਸੇ ਉਸਤਾਦ ਜੀ ਉਂਗਲਾਂ ਚੈੱਕ ਕਰੋ। ਆ ਉਂਗਲਾਂ ਦੇਖਿਓ, ਉਂਗਲਾ ਚੈੱਕ ਕਰੋ, ਕਹਿੰਦਾ ਵਿੱਚੋਂ ਕਿਹੜੀ ਡੈਮੇਜ ਆ ਉਹ ਵੇਖੋ। ਨਹੀਂ ਡੈਮੇਜ ਕੋਈ ਸ਼ੈ ਨਹੀਂ, ਫਰੀਦ ਹਰ ਸ਼ੈ ਓਕੇ, ਹਰ Okay ਆ, body okay ਆ। part ਓਕੇ ਦੀ ਬਾਤ। ਆ ਦੇਖੋ ਕ੍ਰਿਸਟਲ ਉਂਗਲੀਆਂ ਮੇਰੀਆਂ ਕਜ਼ਨਾਂ ਅਸੂ ਪੰਜੂ ਅਸੀਂ ਜਦੋਂ ਖੇਲਦੇ ਆ ਨਾ ਉਹ ਐ ਉੱਤੇ ਐ ਜਾਣ ਕੇ ਉਂਗਲਾਂ ਦੇ ਹੱਥ ਰੱਖ ਕੇ ਉਹ ਲੁਕਾਉਂਦੀਆਂ ਨੇ। ਇਹ ਜਦੋਂ ਬਚਪਨ 'ਚ ਕਹਿੰਦੇ ਨੇ ਪਾਪਾ ਮੁਝੇ ਵੀ ਪੈਸੇ ਦੋ, ਇੰਜੇ ਕੇ ਹੱਥ ਕਰਦੇ ਨੇ, ਬੁੜਾ ਕਹਿੰਦਾ ਸੀ ਮੈਂ ਜੇਬ 'ਚ ਪਾਣਾ, ਹੱਥ ਨਾ ਕਿਆ ਕਰਿਆ ਕਰ, ਜਿਹੜੇ ਪੂਰੇ ਹੱਥ ਆ ਤੇਰੇ। ਦਿਖਾ ਯਾਰ ਉਸਤਾਦ ਜੀ ਦੇ ਅੱਗੇ ਤੇ ਕਰਨਾ ਯਾਰ, ਤੂੰ ਕਰਦਾ ਮੈਂ ਤੈਨੂੰ ਕਹਿ ਰਿਹਾ ਵਾਂ ਪਹਿਲੀ ਸੱਟ ਹੋਣੀ ਸੀ ਐਸ ਹੱਥ ਦੀ, ਤੁਹਾਡੀ ਕਸਮ ਉਹ ਝੂਠ ਨਹੀਂ ਪਾਉਂਦੀ। ਪਿੰਨੀ ਦਾ ਤੁਸੀਂ ਹੱਲੇ ਉਹ ਸਿਰਫ ਵਾਲ ਕਿਹਦਾ? ਪਿੰਨੀ ਉਸਤਾਦ ਜੀ ਵਾਲ ਝਾੜੇ ਸਿਰਫ ਹੋਇਆ ਸੀ ਉਹ ਪਿੰਨੀ ਕ ਹੁਣ ਤੂੰ ਦਿਖਾਉਣੀ ਹੈ ਮੈਨੂੰ। ਯਾਰ ਮੈਂ ਤੇ ਚੱਲ ਯਾਰ ਪਿੰਨੀ ਦਿਖਾ ਮਾੜਾ ਜਿਹਾ, ਯਾਰ। ਚੱਲ ਵਿਖਾ ਦੇ ਹੁਣ, ਗਾਹ ਨਾ ਕਰੀ। ਮਛਲੀਆਂ ਦੇਖਣੀਆਂ, ਮਛਲੀਆਂ ਛੱਪੜ ਵਾਲੀਆਂ ਉਹ ਨਿੱਕੇ ਨਿੱਕੇ ਡੱਡੂ ਮੱਛੀ। ਨਹੀਂ ਸਾਜੀ ਇੰਜ ਦੋ ਮਛਲੀਆਂ ਇੰਜ ਲੜ ਰਹੀਆਂ, ਉਹ ਤੁਹਾਨੂੰ ਦਿਖਾਉਂਦੇ ਆ। ਪਿੱਛੋਂ ਲੱਕ ਤੋਂ ਕਮੀਜ਼ ਚੁੱਕੀ ਕਿੱਥੇ ਸਾਈਡ ਤੇ ਹੋ ਜਾ, ਤੇਰੀਆਂ ਮੈਂ ਮਛਲੀਆਂ ਫੌਰ ਉੱਥੇ ਹੀ ਮਾਰ ਦੇਣੀਆਂ ਜਿੱਥੇ ਬਣੀਆਂ। ਮੈਂ ਇੱਥੇ ਬਣਨੀਆਂ ਇਸ ਜਗ੍ਹਾ ਤੇ। ਆ ਚੁੱਕੇ ਮਿੱਠੇ ਪਿੱਛੋਂ ਚੱਲ ਭਾਜੀ ਕੋਈ ਨਹੀਂ, ਅਸੀਂ ਆਲੂ ਹੀ ਖਾ ਲਾਂਗੇ। ਅੱਛਾ ਹੱਥ ਨਾਲ ਲੇਕਿਨ ਚਲੋ ਇਹ ਹੁਣ ਵੈਸੇ ਅੱਜ ਬਹੁਤ ਹਰ ਸਾਰੀ ਚੀਜ਼, ਜਿਹੜਾ ਕੱਪੜਾ ਮੈਂ ਪਾ ਲਵਾਂ ਫੱਬ ਜਾਂਦਾ, ਜਿਹੜਾ ਮਰਜ਼ੀ ਪਾ ਲਾ। ਵਾਓ ਆ ਵੀ ਫੱਬਿਆ ਉਸਤਾਦ ਜੀ, ਇਹਦੇ ਤੇ ਸ਼ੇਰ ਬਣਿਆ ਵਾ, ਹੁਸਨ ਦੇਖेंगे तेरी आंखों। ਇਹ ਕਿਸੇ ਨੂੰ ਕਹੇ ਨਾ ਯਾਰ ਸ਼ਰਟ ਨਹੀਂ ਘੰਟੇ ਕਰ ਚੁੱਕ, ਕਹਿੰਦਾ ਯਾਰ ਇਹਨਾਂ ਕਿਆ ਕਰ, ਤੂੰ ਕਿਆ ਕਰ, ਸ਼ਰਟ ਦੇ ਦੇ ਮੈਨੂੰ ਬਸ, ਹਾਂ ਕਿਉਂਕਿ ਵਾਪਸ ਤੇਰੇ ਕੋ ਕਿਹਨੇ ਲੈਣੀ। ਬਸ ਉਹ ਇੱਕ ਵਾਰੀ ਘੰਟੇ ਘਰ 'ਚ ਦੇ ਕੇ ਮੁੜ ਕੇ ਅਸੀਂ ਪਾਉਣੀ ਹੈ ਤੇ ਤੂੰ ਡਾਇਰੈਕਟ ਕਿਆ ਕਰਕੇ ਯਾਰ ਸ਼ਰਟ ਮੈਨੂੰ ਹੀ ਦੇ ਦਿਓ। ਇੱਕ ਦਿਨ ਘਰ ਇੰਨੀਆਂ ਜੁੱਤੀਆਂ ਦਾ ਬੋਰਾ ਲੈ ਕੇ ਆਉਣਾ ਨਵੀਆਂ ਦਾ, ਮੈਂ ਕਿਹਾ ਸਾਰੀਆਂ ਲਈਆਂ, ਕਹਿੰਦਾ ਨਹੀਂ, ਉਹ ਕਹਿੰਦਾ ਜਿਹੜੀ ਜੁੱਤੀ 'ਚ ਪੈਰ ਪਾਉਣਾ ਤੇਰੀ ਹੋਗੀ, ਸਾਰੀਆਂ ਲੈ ਆਓ। ਇੱਕ ਇੱਕ ਪੈਰਾ। ਚੱਲ ਉਸਤਾਦਾਂ ਨੂੰ ਪਿੰਨੀ ਵਿਖਾ ਕੇ ਮਾੜਾ ਨਾ ਚੱਲ ਉਹ ਭਾਈ ਠਹਿਰ ਜਾ ਪਿੰਨੀ। ਯਾਰ ਆਖਰੀ ਆਹੀ ਓਏ ਤੂੰ ਉਹਨੂੰ ਲੈ ਜਾ ਘਰ ਬੈਠਕ 'ਚ ਭਾ ਕੇ ਨਾ, ਟੋਟਲ ਵੇਖ ਉਹਨੂੰ, ਵੇਖ ਕੇ ਤੇ ਵਾਪਸ ਵੀ ਨਾ ਕਰੀ ਭਾਵੇਂ। ਆਹੋ ਉਹ ਰੱਖੀ ਲਈ। ਇਹ ਪਹਿਲੇ ਠੀਕ ਹੁੰਦਾ ਸੀ, ਅੱਛਾ ਉਹ ਹੁੱਕੇ ਦੀ ਟੋਪੀ ਝਾੜਤੀ ਕਿਸੇ ਨੇ, ਉਹ ਤਾਂ ਫਿਰ ਇਦਾਂ ਲੋਕੇ ਦੀ ਟੋਪੀ। ਲਵਾ ਮਾੜੇ ਨੇ ਵਿਖਾ ਕੇ ਨਵੇੜ ਗੱਲ ਨੂੰ ਖਤਮ ਕਰੀਏ। ਇਹਨੇ ਕੋਲਿਆਂ ਦੀ ਪਾਲੀ ਦੁਕਾਨ, ਦਲਾਲੀ ਨਹੀਂ ਕੋਲਿਆਂ ਦੀ ਨਾ ਦੁਕਾਨ ਵਾਲੀ ਮਾਲ ਸਟਾ ਕੇ ਨਾਲ ਕੋਲਿਆਂ ਦੇ ਨਾਲ ਕੁਰਸੀ ਤੇ ਬੈਠਾ ਤੇ ਇੱਕ ਬੰਦਾ ਅੰਦਰ ਆ ਕੇ ਫੇਰ ਗਈ ਜਾਵੇ, ਉਹ ਕਿੱਧਰ ਗਿਆ ਭਾਈ, ਹਲੋ ਇੱਥੇ ਹੈਗਾ ਕੋਈ ਕਿ ਨਹੀਂ। ਇਹ ਵਿੱਚੋਂ ਉੱਠ ਕੇ ਕਹਿੰਦਾ ਭਾਜੀ ਕੀ ਹੋ ਗਿਆ, ਮੈਂ ਇੱਥੇ ਹੀ, ਕਹਿੰਦਾ ਉਹ ਅੱਛਾ ਸੌਰੀ। ਸਾਜੀ ਆ ਤੇ ਮੇਰੇ ਘਰ ਦੇ ਜਾਣ ਕੇ ਮੇਰੇ ਵਾਲ ਵੂਲ ਇਦਾਂ ਦੇ ਕਰ ਦਿੰਦੇ ਆ, ਮੈਨੂੰ ਕੱਪੜੇ ਹਿਸਾਬ ਦੇ ਹੀ ਪਵਾਉਂਦੇ ਜਾਣ ਕੇ ਇਦਾਂ ਦਾ ਕਰਦੇ ਹਾਲੇ। ਵੀ ਨਜ਼ਰ ਨਾ ਲੱਗੇ ਕਿ ਯਾਰ ਚਲੋ ਮਾੜਾ ਮੋਟਾ ਫੇਰ ਵੀ ਹਲਕਾ ਜਿਹਾ ਭੈੜਾ ਹੀ ਲੱਗਾ। ਮੇਰਾ ਦੋਸਤ ਆ ਜੌਨ ਪ੍ਰਿੰਸ ਉਸਤਾਦ ਜੀ, ਉਹ ਕਹਿੰਦਾ ਮੈਂ ਤੇਰੇ ਸਟਾਈਲ ਬਣਾਉਣਾ, ਤੇਰੇ ਵੱਲ ਦੁਨੀਆ ਦੇਖੇਗੀ। ਵਾਲਾਂ ਦਾ ਕਹਿੰਦਾ ਮੈਂ ਤੇਰਾ ਇਹ ਉਹ ਪੂਰਾ ਸੈਟਅਪ ਕਹਿੰਦਾ। ਬਣਾਇਆ ਫਿਰ ਉਹਨੇ। ਨਹੀਂ ਮੈਂ ਆਪ ਹੀ ਨਹੀਂ ਜਾਂਦਾ ਯਾਰ, ਤੈਨੂੰ ਪਤਾ ਦੁਨੀਆ ਮਗਰ ਲੱਗ ਜਾਂਦੀ ਫਿਰ। ਜਿਹੜਾ ਤੂੰ ਕਹਿੰਦਾ ਸੀ ਕੰਨਾਂ 'ਚ ਸੂਰਜ ਦਿਸਦਾ, ਉਹ ਵੀ ਰੌਲਾ ਹੈ ਸੀ ਨਾ ਉਸਤਾਦ ਜੀ। ਸਵੇਰ ਤੁਸੀਂ ਕਿਸੇ ਦਿਨ ਮੈਨੂੰ ਮਿਲੋ, ਹਲੇ ਮੂੰਹ ਹਨੇਰਾ ਜਿਹਨੂੰ ਕਹਿੰਦੇ, ਤੇ ਤੁਹਾਡੀ ਚੀਕ ਲੋਕਾਂ ਨੇ ਸੁਣਨੀ ਆ, ਇਹ ਆ ਕੀ ਹੋ ਗਿਆ। ਸਾਜਰਾ ਨਹੀਂ ਕਹਿੰਦੇ ਜਿਹਨੂੰ, ਹਾਂ। ਸਵੇਰ ਉਸ ਟਾਈਮ ਉਸਤਾਦ ਜੀ ਸੂਰਜ ਉਧਰੋਂ ਬੁਲੰਦ ਹੋ ਰਿਹਾ ਹੁੰਦਾ, ਦੋਨਾਂ ਨੇ ਆਪਾਂ ਭਰਾਵਾਂ ਨੇ ਛੱਤ ਤੇ ਚੜ ਜਾਣਾ ਤੇ ਤੁਸੀਂ ਉਸਤਾਦ ਜੀ ਮੈਂ ਸੂਰਜ ਵੱਲ ਨੂੰ ਇੰਜ ਲੱਕ ਕਰਕੇ ਖਲੋ ਜਾਣਾ ਤੇ ਇੱਥੋਂ ਕੰਨਾਂ 'ਚ ਰੋਸ਼ਨੀ ਇੰਜ ਆਏਗੀ ਤੁਹਾਡੇ। ਇਹਦੇ ਕੀ ਮੰਜ਼ਰ ਖਿੱਚਿਆ ਯਾਰ। ਕੰਨ ਪਾਟਾ ਮੈਥੋਂ ਇੱਕ। ਨਹੀਂ ਉਹ ਵਿੱਚੋਂ ਪਰਦੇ ਬਰੀਕ ਹੁੰਦੇ ਨਾ ਤੇ ਉਧਰੋਂ ਲਾਲ ਹੁੰਦੀ ਆ। ਓਏ ਹੋਏ ਯਾਰ ਵੈਸੇ ਕਮਾਲ ਹੈ ਯਾਰ। ਨਹੀਂ ਉਹਨੇ ਬਹੁਤ ਹਰਾਮੀ ਗੱਲ ਕੀਤੀ ਰਾਤੀ ਨੈਚ ਨੇ, ਕਹਿੰਦਾ ਇਹ ਚਾਰੇ ਭਰਾ ਸੁਪਰਮੈਨ ਸੀ। ਸਾਰੇ ਹੀ ਭਰਾ ਕਹਿੰਦਾ ਸੁਪਰਮੈਨ ਸੀ ਤੇ ਇੱਕ ਬੰਦਾ ਦੇ ਮੈਨੂੰ 300 ਰੁਪਏ ਦੇ ਕਹਿੰਦਾ ਆ ਮੇਰੇ ਨਾਂ ਦਾ ਇੱਕ ਸੁਪਰਮੈਨ ਉਡਾ ਦੇ। ਅੱਛੀ ਯਾਰ ਅੱਛਾ ਇਹ ਉਸਤਾਦ ਜੀ ਇੱਕ ਗੱਲ ਹੁੰਦੀ ਹੈ, ਹਰ ਬੰਦੇ ਦੀ ਖੂਬਸੂਰਤੀ ਕਸ਼ਿਸ਼ ਉਹਦੀ ਆਪਣੀ ਅਲੱਗ-ਅਲੱਗ ਹੁੰਦੀ ਹੈ। ਹਾਂ ਦਾਨਿਸ਼ ਮੈਂ ਅੱਜ ਨੂੰ ਇਹਨੇ ਮੈਨੂੰ ਦੱਸੀਆਂ ਕੁਝ ਚੀਜ਼ਾਂ ਉਸਤਾਦ ਜੀ। ਉਸਤਾਦ ਜੀ ਕਹਿੰਦਾ ਇਹ ਜਿਸਮ, ਜਿਵੇਂ ਸੁਰਾਹੀ ਵਾਲੀ ਗੱਲ ਕੀਤੀ, ਮੈਂ ਵਾਕਈ ਬਿਲਕੁਲ ਉਹ ਸੁਰਾਹੀਦਾਰ ਗਰਦਨ ਹੁੰਦੀ ਯਾਰ, ਮੈਂ ਜਿਸਮ ਨਹੀਂ ਸੁਣਿਆ।
ਜਿਸਮ ਹੋਰ ਹੁੰਦਾ ਵਾ। ਨਹੀਂ ਜੀ ਗਰ ਹਮੇਸ਼ਾ ਸੁਰਾਹੀ ਜਿੱਥੇ ਲਫ਼ਜ਼ ਆਇਆ ਨਾ ਹੁਸਨ ਦੇ ਨਾਲ ਉਹ ਗਰਦਨ ਲਈ ਉੱਥੇ ਗਰਦਨ ਦਾ ਹੀ ਜ਼ਿਕਰ ਹੋਇਆ। ਇਹ ਮੀਰ ਇਨਸ਼ਾ ਜੀ ਦੀ ਗਜ਼ਲ ਚ ਕਿਹਾ ਗਿਆ ਵਾ ਇਹ ਸੁਰਾਹੀ ਸਾ ਬਦਨ ਲੈ ਕੇ ਯਾਰ ਉਹ ਕਿਹਾ ਗਿਆ ਹੋਏਗਾ, ਲੇਕਿਨ ਅਸੀਂ ਜਿਹਦਾ ਅੱਜ ਤੱਕ ਸੁਣਿਆ ਨਾ ਸੁਰਾਹੀਦਾਰ ਗਰਦਨ ਹੀ ਸੁਣੀ ਹੈ ਜੀ। ਵੱਡੇ ਵੱਡੇ ਅਦਬ ਦੇ ਵਿੱਚ ਵੀ ਲਿਖੀ ਹੈ ਨਾ ਤੇ ਸੁਰਾਹੀਦਾਰ ਗਰਦਨ ਹੀ ਲਿਖੀ ਹੈ। ਚਲੋ ਮਾੜੀ ਜੀ ਪਿੰਨੀ ਖਾ ਕੇ ਤੇਰੀ ਯਾਰ ਗੱਲ ਯਾਰ ਮਿੱਠੇ ਕੀ ਹੋ ਗਿਆ ਤੂੰ ਇੰਨੀ ਵਾਰੀ ਤੂੰ ਇੰਨਾ ਸ਼ੋਮਾਂ ਚ ਕਿਹਾ ਵਾ ਤੂੰ ਤੇਰੀ ਗੱਲ ਹੁੰਦੀ ਰਹੀ ਉਹਦਾ ਜੇ ਹੁਸਨ ਅੱਜ ਕਹਿਣ ਲੱਗੇ ਨੇ ਤਾਜ ਖਿਜਣ ਦੇ ਯਾਰ ਖਿਜਣ ਨੇ ਡੇਗ ਕਿਆ ਤੇ ਤੂੰ ਖਿਜਣ ਦੇ ਨੇ ਦਿਖਾ ਮੋਰ ਕਦਰ ਹੁੰਦਾ ਫਰੀਦ, ਪਤਾ ਮੋਰ ਜਦੋਂ ਤੂੰ ਉਹਨੂੰ ਕਹਿਣਾ ਜਦੋਂ ਤੂੰ ਉਹਦੇ ਲਾਗੋਂ ਅੱਗੋਂ ਲੰਘਦਾ ਇੰਨਾ ਖੂਬਸੂਰਤ ਪਰਿੰਦਾ ਇੰਜ ਕਰਕੇ ਪਰ ਖੋਲਦਾ ਰੰਗ ਬਰੰਗਾ ਮੋਲ। ਮੋਰ ਆਪਣੇ ਪੈਰਾਂ ਵੱਲ ਵੇਖ ਕੇ ਰੋ ਹਾਂਜੀ ਇਹ ਲੇਕਿਨ ਇੱਕ ਦਿਨ ਮੋਰ ਧਾੜਾ ਮਾਰ ਕੇ ਰੋ ਰਿਹਾ। ਕਿਉਂ? ਉਹਨੇ ਇਹਨੂੰ ਵੇਖ ਲਿਆ। ਉਹਨੇ ਕਿਹਾ ਇਹਨੂੰ ਵੇਖਣ ਤੋਂ ਬਾਅਦ ਮੈਂ ਆਪਣੇ ਪੈਰ ਵੇਖੇ, ਮੈਨੂੰ ਸ਼ਸ਼ਮੀਤਾ ਸੀ ਵਰਗੇ ਪੈਰ ਲੱਗੇ ਆਪਣੇ। ਨਹੀਂ ਮੋਰ ਆਪਣੇ ਪੈਰ ਦੇਖ ਕੇ ਰੋਂਦਾ, ਸ਼ੀਸ਼ਾ ਦੇਖ ਕੇ ਰੋਂਦਾ ਵਾ। ਮੋਰ ਦੇ ਕੋਲ ਇੱਕ ਆਪਸ਼ਨ ਆ ਕਿ ਉਹ ਪੈਰ ਦੇਖ ਕੇ ਰੋਂਦਾ, ਮੈਨੂੰ ਰੋਣ ਲਈ ਕੋਈ ਸ਼ੈ ਹੀ ਨਹੀਂ ਲੱਭਦੀ। ਓਏ ਯਾਰ ਵਾਹ 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 ਪੂਰਾ ਟੱਬਰ ਚ ਰੋਣ ਡਿਆ, ਬਾਪੇ ਬੈਠੇ ਰੋਣ ਦੇ ਵੀ ਜੰਮਣ ਵਾਲੇ ਜੀ ਰੋਂਦੇ ਤੂੰ ਕਾਹਤੋਂ ਰੋਣਾ? ਤੂੰ ਕਦੋਂ ਰੋਂਦਾ? ਇਹਨੇ ਸਵੇਰੇ ਕੁਝ ਖਾ ਲਿਆ, ਇਹਨੇ ਕੋਈ ਨਾ ਗਲਤ ਆਂਡਾ ਖਾ ਲਿਆ। ਮੈਂ ਲਾ ਲਿਆ ਸਾਹਿਬ। ਚੰਨ ਦੀ ਤੇ ਚਕੋਰੀ ਦੀ ਤੂੰ ਗੱਲ ਸੁਣੀ ਹੈ ਫਰੀਦ? ਪੁਰਾਣੇ ਵਕਤਾਂ 'ਚ ਸੁਣੀ ਹੋਣੀ, ਹੁਣ ਨਹੀਂ ਹੁੰਦੀ। ਮੈਂ ਨਹੀਂ ਸੁਣੀ ਐਵੇਂ ਮੇਰੇ ਤੇ ਨਾ ਪਾ। ਚੰਨ ਤੇ ਚਕੋਰ, ਚੰਨ ਚ ਦੀ ਹਾਂਜੀ ਹਾਂਜੀ, ਚਕੋਰ ਜਾਂਦਾ ਚੰਨ ਮਗਰ ਹਾਂ, ਤੇ ਮਰ ਕੇ ਡਿੱਗਦਾ ਥੱਲੇ। ਹਾਂਜੀ ਹੁਣ ਨਹੀਂ ਡਿੱਗਦਾ ਸਾਜ, ਕਿਉਂ? ਇੱਧਰ ਧਿਆਨ ਪੈ ਗਿਆ ਚੰਨ ਫਾਰਗ, ਹੁਣ ਨਹੀਂ ਜਾਂਦਾ। ਹੁਣ ਇੱਧਰ ਵੀ ਨਹੀਂ ਡਿੱਗਦਾ, ਹੁਣ ਉੱਧਰ ਵੀ ਨਹੀਂ ਜਾਂਦਾ। ਨਹੀਂ। ਦੋਨੋਂ ਪਾਸੇ ਰਹਿ ਗਿਆ। ਮੈਨੂੰ ਵੀ ਲੱਗਣ ਤੂੰ ਕੁਝ ਖਾ ਲਿਆ ਵਾ। ਫਰੀਦ ਹੁਣ ਤੂੰ ਕਦੀ ਜ਼ਮਾਨੇ 'ਚ ਸੁਣੀ ਇਹ ਗੱਲ ਕਿ ਚੰਨ ਚਕੋਰ ਤੇ ਚਲ ਗਿਆ? ਹੁਣ ਨਹੀਂ, ਹੁਣ ਸਾਇੰਸਦਾਨ ਹੀ ਬੜੇ ਜਾਣਦੇ ਆ, ਉਹਨਾਂ ਨੇ ਨਹੀਂ ਦੱਸਿਆ ਕਦੀ। ਉਹ ਯਾਰ ਚਕੋਰ ਜਾਂਦਾ ਨੀਗਾ ਚੰਨ ਤੇ, ਕੋਸ਼ਿਸ਼ ਕਰਦਾ ਜਾਣ ਦੀ ਵਾ। ਕੋਸ਼ਿਸ਼ ਕਰਦਾ ਵਾ ਤੇ ਇੰਨੀ ਕੁ ਕੋਸ਼ਿਸ਼ ਕਰਦਾ ਕਿ ਉਹ ਜਦੋਂ ਮਰ ਜਾਂਦਾ ਨਾ ਜਾਨ ਨਿਕਲ ਜਾਂਦੀ ਉਦੋਂ ਥੱਲੇ ਡਿੱਗਦਾ, ਉੜਦਾ ਉੱਡ ਹੀ ਜਾਂਦਾ, ਦਿਲ ਜਾ ਹੀ ਜਾਂਦਾ। ਉਹਨਾਂ ਨੇ ਸਿਆਣਿਆਂ ਨੇ, ਉਹਨਾਂ ਨੇ ਚਕੋਰਾਂ ਨੇ ਬਹਿ ਕੇ ਫੈਸਲਾ ਕੀਤਾ ਕਿ ਅੱਜ ਤੋਂ ਚੰਨ ਤੇ ਨਹੀਂ ਜਾਣਾ। ਜੋਹਰ ਕਲੋਨੀ ਗੁੱਜਰ ਰਹਿੰਦਾ, ਉੱਥੇ ਜਾ ਕੇ ਮਿਲ ਕੇ ਤੇ ਓਏ ਚਕੋਰਾਂ ਦੀ ਜਾਨ ਵੀ ਬਚ ਗਈ, ਚੰਦ ਵੀ ਆਪਣਾ ਮਹਿਫੂਜ਼। ਹਾਂਜੀ ਹਾਂਜੀ, ਉਹ ਵੀ ਦੱਸਦੇ ਕਿ ਜਦੋਂ ਚਾਂਦ ਰਾਤ ਹੁੰਦੀ ਛੋਟੀ ਦਾ ਚੰਦ ਵੇਖਣਾ ਦਾ, ਉਦੋਂ ਤੇਰੇ ਘਰ ਵਾਲ ਕਿੰਨੀਆਂ ਦੂਰਬੀਨਾਂ ਦਾ ਮੂੰਹ ਹੁੰਦਾ। ਨਹੀਂ ਮੈਂ ਉਦੋਂ KPK ਨਿਕਲ ਕੇ ਉੱਧਰ ਈਦ ਕਰਾਉਣ ਗਿਆ ਹੁੰਦਾ, ਵਾਪਸ ਆ ਕੇ ਇੱਧਰ ਕਰਾ ਦਿੱਤੀ। ਸਾਜੀ ਯਾਰ ਚੱਲ, ਮੁਫਤੀ ਮਜੀਬੁਰ ਰਹਿਮਾਨ ਸਾਹਿਬ ਛਿੱਤਰ ਫੇਰ ਕੇ ਗਏ। ਉਹਨੇ ਕਿਹਾ ਸੀ ਜਿੱਧਰ ਦੂਰਬੀਨ ਕਰਦੇ ਤੂੰ ਅੱਗੇ ਕੀ ਕਰਨਾ ਹੁੰਦਾ? ਆਹ ਕਾਲੀ ਬੂਥੀ ਲੈ ਕੇ ਮੇਰੀ ਜੇ ਕਾਲੀ ਬੂਤੀ ਲੈ ਕੇ ਤੂੰ ਅੱਗੇ ਕਿੱਧਰ ਆ ਜਾ। ਲੈਂਸ ਨਹੀਂ ਲੱਭੇ, ਹੈ ਲੈਂਸ ਨਹੀਂ ਲੱਭੇ ਤੇ ਦੋ ਬਟਨ ਫਸਾ ਕੇ ਨਾ ਇੱਥੇ ਕੰਧਾਂ 'ਚ ਵੱਜਦਾ ਫਿਰ। ਮੈਨੂੰ ਸ਼ੁਰੂ ਚ ਲੱਗਾ ਕਿੱਦੀ ਗਾ ਲੈਂਸ ਦੀ ਜਗ੍ਹਾ ਤੇ ਬਟਨ ਫਸਾਏ ਤੇ ਨਜ਼ਰ ਕੁਝ ਨਹੀਂ ਆਉਂਦੇ ਆ। ਸਾਜੀ ਇਹ ਤਾਂ ਗਰਮੀਆਂ ਨਾਲ, ਧੁੱਪਾਂ ਨਾਲ ਮੇਰੀਆਂ ਅੱਖਾਂ ਇਦਾਂ ਦੀਆਂ ਹੋ ਗਈਆਂ, ਅੱਗੇ ਨੀਲੀਆਂ ਨੀਲੀਆਂ ਹੁੰਦੀਆਂ ਸੀ। ਇਹ ਕਲਰ ਨਹੀਂ ਜਿਹੜਾ ਫਰੀ ਓਏ ਹੋਏ 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 ਅੰਦਰਲੇ ਪਪੋਟਿਆਂ ਦਾ ਕਲਰ ਸੀ। ਦਾਦੇ ਪਪੋਟੇ ਪਲਕਾਂ ਮੇਰੀਆਂ ਜਿਹੜੀਆਂ ਨੇ ਹੁਣ ਉਮਰ ਦੇ ਨਾਲ ਨਾਲ ਘਟ ਗਈਆਂ, ਪੂਰਾ ਬਾਲ ਪੈਂਦਾ ਸੀ। ਹਾਂਜੀ ਵਾਲ ਪਾਈ ਤਾਂ ਤੇ ਇਹ ਕਰਕੇ ਆ। ਤੈਨੂੰ ਮੈਂ ਆਪਣੀਆਂ ਉਸਤਾਦ ਜੀ, ਤੁਸੀਂ ਹਲੇ ਮੇਰੀ ਕੱਛੇ ਵਾਲੀ ਤਸਵੀਰ ਦੇਖ ਲਈ? ਯਾਰ ਉਹ ਵੇਖ ਲਓ ਉਹ ਦੇਖ ਲਓ, ਤੁਹਾਨੂੰ ਨਾ ਇੰਡੀਅਨ ਫੌਜੀ ਯਾਦ ਆ ਜਿਹੜੇ ਨਹੀਂ। ਜਿਹੜੇ ਇੱਥੇ ਬੰਦੂਕ ਵੀ ਟੰਗੀ ਹੁੰਦੀ ਸੀਗੀ। ਸਾਜੀ ਇੰਜ ਲਹਿਦਾ ਮਾਸ ਪੂਰਾ ਜਿੱਦਾਂ ਪਹਿਲਵਾਨ ਦਾ। ਹਾਲਾਂਕਿ ਮੈਂ ਨਾ ਕਦੀ ਜਿਮ ਗਿਆ ਨਾ ਕਦੀ ਵਰਦਿਸ਼, ਨਹੀਂ ਉਹ ਜਾਣ ਉਹ ਬਣਾਵਟ ਹੀ ਐਸੀ। ਜਿਹੜੇ ਮੇਰੇ ਨਾ ਮੂੰਹ ਤੇ ਖਾਰਸ਼ ਸ਼ੁਰੂ ਹੋ ਗਈ, ਯਾਰ ਉਸਤਾਦ ਜੀ ਤੁਸੀਂ ਮੈਨੂੰ ਆਵਾਜ਼ਾਰੀ ਸ਼ੁਰੂ ਹੋ ਗਈ। ਹਾਂ ਲੇਕਿਨ ਉਹ ਤੁਹਾਨੂੰ ਅਸਲ 'ਚ ਉਹਦਾ ਨਜ਼ਰ, ਉਹ ਨਜ਼ਰ ਨਾਲ ਤੁਸੀਂ ਨਹੀਂ ਦੇਖਦੇ। ਭਾਜੀ ਮੇਰੀ ਬੱਸ ਹੋ ਗਈ। ਆਖਰ ਉਹ ਵੀ ਇਨਸਾਨ ਆ ਉਸਤਾਦ ਜੀ। ਇੱਕ ਵਾਰੀ ਵੇਖੋ ਸਹੀ ਭਾਜੀ ਅਚਾਨਕ ਹੀ ਪ੍ਰੋਗਰਾਮ ਖਤਮ। ਭਾਜੀ ਵੇਖ ਤਾਂ ਲਓ, ਹੋਰ ਨਹੀਂ ਕਰ ਰਹੇ। ਇੱਕ ਵਾਰੀ ਡਿੰਪਲ ਵੇਖ ਲਓ। ਚਲੋ ਅੱਖਾਂ 'ਚ ਸਾਡੀ